ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਿਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 21 ਮਈ 2025 7 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ ਔਰ ਲਾਈਕ ਵੀ ਕਰੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਸਿੱਖ ਸੰਗਤ ਜਨਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਵੀ ਕੀਤੀ ਹੈ ਔਰ ਸਿੱਖ ਕੌਮ ਦੀ ਜਿਹੜੀ ਗੱਲ ਵੀ ਕੀਤੀ ਹੈ ਔਰ ਖਾਲਸਾ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੰਗਤ ਮੈਲਬਰਨ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰ ਰਹੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਤੇ ਮੈਂ ਵੀ ਜਿਸ ਤਰ੍ਹਾਂ ਕਿ ਉਹ ਤੇ ਆਪਣੇ ਪੰਥਕ ਧਿਰਾਂ ਨੂੰ ਮਿਲਣ ਵਾਸਤੇ ਆਸਟ੍ਰੇਲੀਆ ਵੀ ਗਏ ਨੇ ਔਰ ਨਿਊਜ਼ੀਲੈਂਡ ਵੀ ਗਏ ਨੇ ਔਰ ਕੈਲੀਫੋਰਨੀਆ DC ਦੀ ਉਹਨਾਂ ਦੀ ਟ੍ਰਿਪ ਸੀ। ਸੋ ਸਿੱਖ ਸੰਗਤਾਂ ਨਾਲ ਉਹਨਾਂ ਦੀ ਮਿਲਣੀਆਂ ਵੀ ਹੋਈਆਂ ਨੇ, ਕਾਨਫਰੰਸ ਵੀ ਹੋਈਆਂ ਨੇ। ਸੋ ਕਾਫੀ ਦਿਨਾਂ ਬਾਅਦ 4 ਹਫ਼ਤੇ ਬਾਅਦ ਜਿਹੜੇ ਨੇ ਉਸ ਇਸ ਕਚਹਿਰੀ ਦੇ ਵਿੱਚ ਆਪਣੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਜਿਹੜੇ ਹਾਜ਼ਰ ਹੋਏ ਨੇ। ਸੋ ਮੈਂ ਵੀ ਹਾਜ਼ਰੀ ਲਵਾ ਰਹੀ ਹਾਂ, ਮੈਂ ਵੀ ਉਹਨਾਂ ਦੇ ਨਾਲ ਹੀ ਸੀ। ਉਹ ਤੇ ਵੈਸੇ ਗਏ ਸੀ ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ DC ਔਰ ਮੈਂ ਤੇ ਇੱਥੇ ਸੀ ਲੋਕਲੀ। ਸੋ ਉਹਨਾਂ ਤੋਂ ਉਹਨਾਂ ਦੀ ਜ਼ੁਬਾਨੀ ਪੁੱਛਦੇ ਹਾਂ ਕਿ ਉਹਨਾਂ ਦਾ ਜਿਹੜਾ ਟ੍ਰਿਪ ਹੈ, ਜੋ ਪਿਆਰ ਮਿਲਣੀਆਂ ਸੀ ਸਿੱਖ ਸੰਗਤਾਂ ਦੇ ਨਾਲ, ਜੋ ਕਾਨਫਰੰਸਸ ਸੀ ਔਰ ਗੁਰੂ ਘਰਾਂ ਦੇ ਵਿੱਚ ਉਹ ਸੰਬੋਧਨ ਵੀ ਹੋਏ ਨੇ ਸੰਗਤਾਂ ਦੇ ਨਾਲ। ਸੋ ਉਹਨਾਂ ਦੀ ਇਹ ਟ੍ਰਿਪ ਕਿਸ ਤਰ੍ਹਾਂ ਰਹੀ ਹੈ ਉਹ ਉਹਨਾਂ ਦੀ ਜ਼ੁਬਾਨੀ ਆਪਾਂ ਜਾਣਦੇ ਹਾਂ ਔਰ ਨਾਲ ਹੀ ਪਿਕਚਰਸ ਵਗੈਰਾ ਵੀ ਜਿਹੜੀਆਂ ਡਾਕਟਰ ਸਾਹਿਬ ਨਾਲ ਸਿੱਖ ਸੰਗਤਾਂ ਦੇ ਨਾਲ ਨੇ ਉਹ ਵੀ ਜਿਹੜੀਆਂ ਨੇ ਦਿਖਾਈਆਂ ਜਾਣਗੀਆਂ। ਸੋ ਮੈਂ ਚਾਹਾਂਗੀ ਕਿ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਔਰ ਕਾਫੀ ਦਿਨਾਂ ਬਾਅਦ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹੋ। ਸੋ ਤੁਹਾਡੀ ਇਹ ਸਾਰੀ ਟ੍ਰਿਪ ਜਿਹੜੀ ਹੈ ਆਸਟ੍ਰੇਲੀਆ ਦੀ, ਨਿਊਜ਼ੀਲੈਂਡ ਦੀ ਕਿਸ ਤਰ੍ਹਾਂ ਰਹੀ ਹੈ? ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਆਪਣੇ ਟੀਵੀ 84 ਨਾਲ ਜੁੜੇ ਹੋਏ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਜਿਨ੍ਹਾਂ ਨੇ ਸਾਡੀ 4 ਹਫ਼ਤਿਆਂ ਦੀ ਗੈਰ ਹਾਜ਼ਰੀ ਬਰਦਾਸ਼ਤ ਕੀਤੀ। ਬਿਲਕੁਲ 2 ਹਫ਼ਤੇ ਬਾਅਦ ਤਾਂ ਬਹੁਤ ਸਾਰਿਆਂ ਦੀਆਂ ਕੁਐਰੀਜ਼, ਸਵਾਲ, ਫਿਕਰਮੰਦੀ ਦਾ ਇਜ਼ਹਾਰ ਵੀ ਸੀ। ਕੁਝ ਜਿਹੜੇ ਕਿ ਸਿਕਿਉਰਿਟੀ ਲੈਵਲ ਤੋਂ ਕਾਫੀ ਕੰਸਰਨਡ ਸਾਡੇ ਵੀਰ ਸੀ ਉਹ ਜ਼ਿਆਦਾ ਚਿੰਤਤ ਹੋਏ। ਔਰ ਇਹ ਸਾਰੇ ਦੇ ਨਾਲ ਇਹ ਮੈਂ ਯਕੀਨਨ ਕਹਿ ਸਕਦਾ ਕਿ ਜਿੱਥੇ ਆਸਟ੍ਰੇਲੀਆ, ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਦੇ ਨਾਲ ਮਿਲਣ ਦਾ ਸਾਡਾ ਇਹ ਪਹਿਲਾ ਮੌਕਾ ਸੀ ਜਿਸ ਹਰ ਪਲ ਨੂੰ ਅਸੀਂ ਇੰਜੋਏ ਕੀਤਾ, ਸਾਡੇ ਲਈ ਚਾਅ ਉਤਸ਼ਾਹ ਵਾਲੀ ਗੱਲ ਸੀ। ਪਰ ਉੱਥੇ ਇਸ ਸੱਚੋ ਸੱਚ ਪ੍ਰੋਗਰਾਮ ਨੂੰ ਮੈਂ ਵੀ ਉਵੇਂ ਹੀ ਸ਼ਿੱਦਤ ਦੇ ਨਾਲ ਮਿਸ ਕੀਤਾ ਜਿਵੇਂ ਕਿ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਸ ਨੂੰ ਮਿਸ ਕੀਤਾ। ਲੇਕਿਨ ਬਹੁਤ ਵਾਰੇ ਹੁੰਦਾ ਹੈ ਕਿ ਜੋ ਤੁਸੀਂ ਕਰਨਾ ਹੈ ਉਹ ਵੀ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ 1 to 1 ਸਿੱਖ ਸੰਗਤਾਂ ਨਾਲ ਮਿਲਦੇ ਹਾਂ ਤੇ ਨਵੇਂ ਐਵਨਿਊਜ਼ ਵੀ ਖੁੱਲ੍ਹਦੇ ਨੇ, ਨਵੀਆਂ ਜਾਣਕਾਰੀਆਂ ਵੀ ਹੁੰਦੀਆਂ ਨੇ, ਬਹੁਤ ਸਾਰਾ ਉਤਸ਼ਾਹ ਦਾ ਆਲਮ ਵੀ ਜਿਹੜਾ ਇਸ ਸਾਰੇ ਚੋਂ ਹੁੰਦਾ। ਔਰ ਇਹ ਵੀ ਸਤਿਗੁਰੂ ਦਾ ਕੋਟਾਨ ਕੋਟ ਧੰਨਵਾਦ ਹੈ ਕਿ ਇਹ ਸਾਰੇ ਟ੍ਰਿਪ ਦੇ ਦੌਰਾਨ ਹਰ ਪੱਖ ਤੋਂ ਜਿੱਥੇ ਇਸ ਨੂੰ ਮੈਂ ਇੱਕ ਸਫਲ ਟੂਰ ਕਹਿ ਸਕਦਾ, ਉੱਥੇ ਸਿਹਤ ਪੱਖੋਂ ਵੀ ਔਰ ਬਾਕੀ ਜਿੰਨੇ ਪਿਆਰ ਵਾਲੇ ਵੀਰ ਭੈਣਾਂ ਮਿਲੇ, ਜਿੰਨਾ ਪਿਆਰ ਦਾ ਖਜ਼ਾਨਾ ਸਾਨੂੰ ਇਸ ਕੰਟੀਨੈਂਟ 'ਚੋਂ ਆਸਟ੍ਰੇਲੀਆ, ਓਸ਼ਨੀਆ ਵੀ ਇਸ ਨੂੰ ਕਹਿੰਦੇ ਨੇ, ਇਹਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਨਾਲ ਇੰਡੋਨੇਸ਼ੀਆ ਔਰ ਦੂਸਰੇ ਸਾਰੇ ਵੀ, ਫਿਲੀਪੀਨਸ, ਇਹ ਵੀ ਜਾ ਜੁੜਦੇ ਨੇ। ਇਹ
ਬਹੁਤ ਦੂਰ ਹੈ, ਮਾਈ ਦਾ ਨੱਕਾ ਹੈ, ਕਿਉਂਕਿ ਜੇ ਨਿਊਯਾਰਕ ਤੋਂ ਫਲਾਈਟ ਹੁੰਦੀ ਤਾਂ ਆਲਮੋਸਟ 20-21 ਘੰਟੇ ਦੀ ਹੁੰਦੀ ਹੈ। ਇਸ ਲਈ ਅਸੀਂ ਕੈਲੀਫੋਰਨੀਆ ਸਟਾਕਟਨ ਜਿਹੜਾ ਕਿ ਨਗਰ ਕੀਰਤਨ ਸੀ ਉਸ ਦੇ ਨਾਲ ਇਸ ਪ੍ਰੋਗਰਾਮ ਨੂੰ ਟੈਲੀ ਕੀਤਾ ਹੋਇਆ ਸੀ। ਔਰ ਇਹ ਜਿਹੜਾ ਕਿਉਂਕਿ 25 ਤੇ 26 ਅਪ੍ਰੈਲ ਨੂੰ ਮੈਲਬਰਨ ਦੇ ਵਿੱਚ ਵਰਲਡ ਸਿੱਖ ਕਾਨਫਰੰਸ ਰੱਖੀ ਹੋਈ ਸੀ। ਸਾਡੇ ਵੀਰ ਸਰਦਾਰ ਗੁਰਬਖਸ਼ ਸਿੰਘ ਬੈਂਸ, ਵੀਰ ਸੁਖਵਿੰਦਰ ਸਿੰਘ ਔਰ ਜਥੇਬੰਦੀ ਆਸਟ੍ਰੇਲੀਆ ਸਿੱਖ ਕੌਂਸਲ ਵੱਲੋਂ ਉਹਨਾਂ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹੀ ਅਸੀਂ ਜਾਣ ਦਾ ਪ੍ਰੋਗਰਾਮ ਬਣਾਇਆ। ਸੋ ਕੈਲੀਫੋਰਨੀਆ ਤੋਂ ਹੀ ਅਸੀਂ ਫਲਾਈ ਕੀਤਾ, ਜਿਹੜੀ ਫਲਾਈਟ ਉੱਥੋਂ ਵੀ 15 ਘੰਟੇ ਦੀ ਸੀ। ਮੈਲਬਰਨ ਦੇ ਵਿੱਚ ਇਹ 2 ਰੋਜ਼ਾ ਕਾਨਫਰੰਸ ਸੀ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਹੁਣ ਉਹ ਆਸਟ੍ਰੇਲੀਆ ਨਹੀਂ ਹੈ ਜਿਹਦੇ ਬਾਰੇ ਬਹੁਤਿਆਂ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਇੰਨੀ ਵੱਡੀ ਸਿੱਖ ਪੋਪੂਲੇਸ਼ਨ ਔਰ ਗੁਰਦੁਆਰੇ ਆਸਟ੍ਰੇਲੀਆ ਦੇ ਵਿੱਚ ਲਗਭਗ 80 ਦੇ ਕਰੀਬ ਗੁਰਦੁਆਰੇ ਨੇ ਔਰ 18 ਗੁਰਦੁਆਰੇ ਲਗਭਗ ਮੈਲਬਰਨ ਦੇ ਅਰਾਊਂਡ ਨੇ। ਔਰ ਇਸ ਵੇਲੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਕੇ ਤੋਂ ਬਾਅਦ ਚੌਥਾ ਹੀ ਵੱਡੀ ਪੋਪੂਲੇਸ਼ਨ ਵਾਲਾ ਮੁਲਕ ਹੈ। ਲਗਭਗ 6 ਲੱਖ ਦੇ ਕਰੀਬ ਸਿੱਖ ਰਹਿੰਦੇ ਨੇ। ਪਿਛਲੇ 3-4 ਵਰ੍ਹਿਆਂ ਦੇ ਵਿੱਚ 200%, 300% ਪੋਪੂਲੇਸ਼ਨ ਵਧੀ ਹੈ। ਔਰ ਇਹ ਬੇਸ਼ੱਕ ਸਾਡੇ ਪਹਿਲੇ ਜਿਹੜਾ ਫਸਟ ਲੈਗ ਜਿਹੜਾ ਟ੍ਰਿਪ ਦਾ ਉਹ ਮੈਲਬਰਨ ਹੀ ਸੀ ਇਸ ਵਰਲਡ ਸਿੱਖ ਕਾਨਫਰੰਸ ਦੇ ਹਵਾਲੇ ਨਾਲ, ਪਰ ਨਾਲ ਦੀ ਨਾਲ ਕਿਉਂਕਿ ਇਸ ਕਾਨਫਰੰਸ ਦਾ ਵੇਰਵਾ ਵੀ ਅਸੀਂ ਡਿਸਕਸ ਕਰਾਂਗੇ। ਔਰ ਇਸ ਦੌਰਾਨ ਜਿਹੜੀ ਇਹ 2 ਰੋਜ਼ਾ ਵਰਲਡ ਸਿੱਖ ਕਾਨਫਰੰਸ ਦੀ ਕਾਰਵਾਈ, ਜਿਸ ਦੇ ਵਿੱਚ ਸਾਡੇ ਬਹੁਤ ਸਾਰੇ ਸਕਾਲਰ ਦੂਰ ਦਰਾਡਿਓਂ ਜਿਹੜੇ ਨੇ ਉਹ ਆਸਟ੍ਰੇਲੀਅਨ ਸਿੱਖ ਕੌਂਸਲ ਨੇ ਉਦਮ ਕਰਕੇ ਸੱਦੇ ਹੋਏ ਸਨ, ਜਿਨ੍ਹਾਂ ਦੇ ਵਿੱਚ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਯੂਕੇ ਬੇਸਡ ਨੇ, ਡਾਕਟਰ ਨਿਰਮਲ ਸਿੰਘ ਸੰਘੇੜਾ ਕੈਨੇਡਾ ਤੋਂ, ਡਾਕਟਰ ਸੁਖਵਿੰਦਰ ਸਿੰਘ USA ਤੋਂ, ਸਰ ਅਮਨਦੀਪ ਸਿੰਘ USA ਤੋਂ, ਦਲਜੀਤ ਸਿੰਘ ਅਮਰੀਕਾ USA ਤੋਂ, ਆਬਵੀਅਸਲੀ ਅਮਰੀਕ ਸਿੰਘ ਮੁਕਤਸਰ ਜਿਹੜੇ ਕਿ ਹਿਊਮਨ ਰਾਈਟਸ ਐਕਟਿਵਿਸਟ ਰਹੇ ਨੇ ਕੈਨੇਡਾ ਤੋਂ, ਨਿਰਮਲ ਸਿੰਘ ਹੰਸਪਾਲ ਜਰਮਨੀ ਤੋਂ, ਔਰ ਇਸੇ ਤਰ੍ਹਾਂ ਲਾਲੀ ਰਣਬੀਰ ਸਿੰਘ ਨਿਊਜ਼ੀਲੈਂਡ ਤੋਂ, ਔਰ ਅਸ਼ਵਿੰਦਰ ਸਿੰਘ ਭੱਟੀ ਨਿਊਜ਼ੀਲੈਂਡ ਤੋਂ। ਔਰ ਇਹ ਜਿਹੜੀ ਹੈ ਇਸ ਦਾ ਅਸੀਂ ਪਹਿਲਾਂ ਤਾਂ ਸਾਡੀ ਚਾਹਨਾ ਸੀ ਕਿ ਅਸੀਂ ਇਹਦਾ ਲਾਈਵ ਟੈਲੀਕਾਸਟ ਕਰੀਏ, ਪਰ ਕੁਝ ਕਾਰਨ ਹੁੰਦੇ ਨੇ ਜਿਨ੍ਹਾਂ ਕਰਕੇ ਤੁਸੀਂ ਕੁਝ ਚੀਜ਼ਾਂ 'ਚ ਇhtiyat ਵਰਤਦੇ ਹੋ। ਔਰ ਹੁਣ ਤੱਕ ਅਸੀਂ ਅਦਰ ਦੈਨ ਕਿ ਸਾਡੀਆਂ ਔਰ ਡਾਕਟਰ ਚੀਮਾ ਦੀਆਂ ਸਪੀਚਸ ਜਿਹੜੀਆਂ ਕਿ ਪਹਿਲੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਨੇ ਉਹ TV 84 ਰਾਹੀਂ ਸਾਹਮਣੇ ਆਈਆਂ, ਬਹੁਤ ਸਾਰੇ ਬਾਕੀ ਸਕਾਲਰਸ ਦਾ ਇਮੀਡੀਏਟ ਅਸੀਂ ਇਸ ਲਈ ਨਹੀਂ ਦਿੱਤਾ ਕਿਉਂਕਿ ਇਸ ਪੀਰੀਅਡ 'ਚ ਹੀ ਭਾਰਤ ਪਾਕ ਕਨਫਲਿਕਟ ਹੋਇਆ, ਜਿਹਦੇ ਤੇ ਫਿਰ ਸਾਰਾ ਜਿਹੜਾ ਨਿਊਜ਼ ਦਾ ਫੋਕਸ ਹੈ ਜਾਂ ਧਿਆਨ ਹੈ ਇਕੱਲਾ ਖਬਰਾਂ ਦੇ ਹਵਾਲੇ ਨਾਲ ਨਹੀਂ, ਕਿਉਂਕਿ ਸਾਡਾ ਪੰਜਾਬ ਸੈਂਡਵਿਚ ਹੈ ਦੋਨਾਂ ਦੇ ਵਿਚਾਲੇ, ਉਧਰ ਚਲਾ ਗਿਆ। ਸੋ ਸਾਨੂੰ ਲੱਗਾ ਕਿ ਵੀ ਇਸ ਸਟੇਜ ਦੇ ਉੱਤੇ ਜੇ ਅਸੀਂ ਈਵਨ ਉਹ ਸਾਰੇ ਨੂੰ ਦਿੰਦੇ ਵੀ ਹਾਂ ਤੇ ਉਹ ਰੁੜ ਜਾਂਦਾ ਹੈ। ਇੱਕ ਮੀਡੀਆ ਦੇ ਲੋਕ ਹੀ ਸਮਝ ਸਕਦੇ ਨੇ ਕਿ ਜਦੋਂ ਕੋਈ ਇੰਪੋਰਟੈਂਟ ਡਿਵੈਲਪਮੈਂਟ ਆ ਜਾਂਦੀ ਹੈ ਕੋਈ ਇਸ ਕਿਸਮ ਦੀ, ਤੇ ਬਾਕੀ ਸਾਰੀਆਂ ਚੀਜ਼ਾਂ ਫਿਰ ਤੁਹਾਨੂੰ ਬੈਕ ਬਰਨਰ ਤੇ ਰੱਖਣੀਆਂ ਪੈਂਦੀਆਂ। ਪਰ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਆਲਰੇਡੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਪ੍ਰੈਜੈਂਟੇਸ਼ਨਸ ਦੀਆਂ ਨੇ ਉਹ ਅਪਲੋਡ ਹੋ ਚੁੱਕੀਆਂ ਨੇ ਔਰ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਸਾਰਿਆਂ ਵੀਰਾਂ ਭੈਣਾਂ ਦਾ ਵੀ ਧੰਨਵਾਦ ਕਰਾਂ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਅਸੀਂ ਮਾਣੀ, ਜਿਨ੍ਹਾਂ ਨੇ ਇੰਤਹਾ ਪਿਆਰ ਦਿੱਤਾ। ਕੁਝ ਚੀਜ਼ਾਂ ਕਿਉਂਕਿ ਇੱਕ ਤਾਰੀਖ ਦਾ ਜਾਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਕੁਝ ਚੀਜ਼ਾਂ ਇੱਥੇ ਬੈਠਿਆਂ ਵੀ ਤੁਸੀਂ ਪੜ੍ਹਦੇ ਹੋ, ਅੱਜ ਕੱਲ੍ਹ ਤੁਹਾਡੇ ਕੋਲ ਬਹੁਤ ਸਾਰੀ ਜਾਣਕਾਰੀ ਇੰਟਰਨੈਟ ਰਾਹੀਂ ਅਵੇਲੇਬਲ ਹੁੰਦੀ ਹੈ, ਪਰ ਕੁਝ ਚੀਜ਼ਾਂ ਮੌਕੇ ਤੇ ਜਾ ਕੇ ਤੁਸੀਂ ਜਦੋਂ ਦੇਖਦੇ ਹੋ ਤੇ ਤੁਹਾਨੂੰ ਅਹਿਸਾਸ ਹੁੰਦਾ। ਕਿਉਂਕਿ ਮੁੱਢਲੇ ਤੌਰ ਤੇ ਪਹਿਲਾ ਸਵਾਲ, ਜਦੋਂ ਅਸੀਂ ਆਸਟ੍ਰੇਲੀਆ ਇੱਕ ਆਪਣੇ ਆਪ 'ਚ ਵੱਡਾ ਕੰਟੀਨੈਂਟ ਹੈ, ਬਹੁਤ ਵੱਡਾ ਮੁਲਕ ਹੈ, ਆਬਾਦੀ ਆਸਟ੍ਰੇਲੀਆ ਦੀ ਲਗਭਗ ਕੁੱਲ ਉਨੀ ਕੀ ਹੈ ਜਿੰਨੀ ਕੈਨੇਡਾ ਦੀ ਹੈ, ਕੈਲੀਫੋਰਨੀਆ ਤੋਂ ਵੀ ਘੱਟ ਹੈ, ਲੇਕਿਨ ਬਹੁਤ ਦੂਰ ਦੂਰ ਤੱਕ, ਬੇਸ਼ੱਕ ਅਮਰੀਕਾ 3000 ਮੀਲ 'ਚ ਫੈਲਿਆ ਹੋਇਆ ਹੈ ਈਸਟ ਕੋਸਟ ਟੂ ਵੈਸਟ ਕੋਸਟ, ਪਰ ਇੱਥੇ ਤੁਸੀਂ ਵਹੀਕਲ ਰਾਹੀਂ ਵੀ 3000 ਮੀਲ ਜਾਂਦੇ ਹੋ। ਹਰ ਜਿਹੜਾ 10, 20, 30, 40 ਮੀਲ ਬਾਅਦ ਤੁਹਾਨੂੰ ਰੈਸਟ ਏਰੀਆ ਵੀ ਮਿਲ ਜਾਂਦਾ ਹੈ, ਗੈਸ ਵੀ ਮਿਲਦੀ ਹੈ, ਦੂਜਾ ਵੀ ਹੈ। ਸੋ ਆਸਟ੍ਰੇਲੀਆ 'ਚ ਕੀ ਆਇਆ ਕਿ ਵੀ ਈਵਨ 8-10 ਘੰਟੇ ਦੀ ਡਰਾਈਵ ਨੂੰ ਵੀ ਸਾਰੇ ਅਵੋਇਡ ਕਰਦੇ ਨੇ। ਇੱਥੇ ਤਾਂ 12-14 ਘੰਟੇ ਜਦੋਂ ਮਰਜ਼ੀ ਕੰਫਰਟੇਬਲੀ ਬਹਿ ਜਾਂਦੇ ਨੇ, ਕਿਉਂਕਿ ਰਾਹ ਦੇ ਵਿੱਚ ਬਿਲਕੁਲ ਸੁਨਸਾਨ, ਉਜਾੜ ਔਰ ਕੋਈ ਸਹੂਲਤਾਂ ਨਹੀਂ ਹੁੰਦੀਆਂ। ਇਸ ਲਈ ਜਿਨ੍ਹਾਂ ਨੇ ਮੈਲਬਰਨ ਟੂ ਸਿਡਨੀ ਜਾਣਾ ਹੈ ਜਾਂ ਪਰਥ ਜਾਣਾ ਹੈ ਜਾਂ ਉਹਨਾਂ ਨੇ ਕੈਨਬਰਾ ਜਾਣਾ ਹੈ ਜਾਂ ਬ੍ਰਿਸਬੇਨ ਜਾਣਾ ਹੈ
ਜਾਂ ਐਡੀਲੇਡ ਜਾਣਾ ਹੈ, ਇਹ ਮੇਨ ਸਪੌਟ ਨੇ ਜਿੱਥੇ ਪੋਪੂਲੇਸ਼ਨਸ ਵੀ ਨੇ ਔਰ ਸਿੱਖਾਂ ਦੀ ਵੀ ਪੋਪੂਲੇਸ਼ਨ ਹੈ ਵੱਡੀ, ਉਹ ਫਲਾਈ ਕਰਕੇ ਹੀ ਜਾਂਦੇ ਨੇ। ਸੋ ਇਹ ਇੱਕ ਵੱਖਰਾ ਪਾਰਟ ਸੀ ਜਿਹੜਾ ਸਾਹਮਣੇ ਆਇਆ। ਆਸਟ੍ਰੇਲੀਆ ਬਹੁਤ ਵਾਰ, ਹਾਲਾਂ ਅਸੀਂ ਜਦੋਂ ਦੇਖਦੇ ਹਾਂ ਵੀ ਕੈਨੇਡਾ 'ਚ ਆਮਦ ਅਸੀਂ 19ਵੀਂ ਸਦੀ ਦੇ ਅਖੀਰ ਦੇ ਵਿੱਚ, ਜਦੋਂ ਕਿ ਪਹਿਲੇ ਸਿੱਖ ਯੂਕੇ 'ਚ ਕੁਈਨ ਵਿਕਟੋਰੀਆ ਦੀ ਕੋਰੋਨੇਸ਼ਨ ਵੇਲੇ ਆਏ, ਕੁਛ ਉਹਨਾਂ 'ਚ ਬੈਂਡ ਵਾਲੇ ਸੀ, ਕੁਛ ਮਾਰਚ ਵਾਲੇ ਸੀ, ਉਹ ਆ ਕੇ ਮੌਂਟਰੀਆਲ, ਕਿਉਂਕਿ ਹਵਾਈ ਜਹਾਜ਼ ਤਾਂ ਉਦੋਂ ਹੈ ਹੀ ਨਹੀਂ ਸੀ 19ਵੀਂ ਸਦੀ 'ਚ, ਉਹ ਸਮੁੰਦਰੀ ਜਹਾਜ਼ ਰਾਹੀਂ ਆਏ, ਇੱਥੇ ਮੌਂਟਰੀਆਲ ਉਤਰੇ ਕੈਨੇਡਾ 'ਚ ਪੋਰਟ ਦੇ ਉੱਤੇ, ਘੋੜਿਆਂ ਦੇ ਉੱਤੇ ਹੋ ਕੇ ਬ੍ਰਿਟਿਸ਼ ਕੋਲੰਬੀਆ ਗਏ ਜਿੱਥੇ ਵੈਨਕੂਵਰ ਸਰੀ ਹੈ। ਉਹਨਾਂ ਨੂੰ ਲੱਗਾ ਵੀ ਇਹ ਜ਼ਮੀਨ ਤਾਂ ਬਹੁਤ ਵਧੀਆ ਹੈ, ਚਲੋ ਰਿਟਾਇਰ ਹੋ ਕੇ ਇੱਥੇ ਆਵਾਂਗੇ। ਸੋ ਇਹ ਜਦੋਂ ਬਹੁਤ ਵਾਰ ਸਿੱਖਾਂ ਦੀ ਪੰਜਾਬ ਚੋਂ ਮਾਈਗ੍ਰੇਸ਼ਨ ਦੀ ਗੱਲ ਹੁੰਦੀ ਹੈ ਤੇ ਅਸੀਂ ਵੀ ਇਹੀ ਸਮਝਦੇ ਸੀ ਕਿ ਵੀ ਜਿਵੇਂ ਪਹਿਲਾ ਸਿੱਖ, ਮੈਨੂੰ ਹਮੇਸ਼ਾ ਲੱਗਦਾ ਹੈ ਸਿੱਖ ਰਾਜ ਦੇ ਵੇੜੇ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਖੁਦ ਹੀ ਸੀ ਜਿਹਨੂੰ ਜਲਾਵਤਨੀ ਦੀ ਹਾਲਤ ਦੇ ਵਿੱਚ ਜ਼ਬਰਦਸਤੀ ਭੇਜਿਆ ਗਿਆ। ਪਰ ਆਸਟ੍ਰੇਲੀਆ ਦੀ ਇਸ ਟ੍ਰਿਪ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਬੈਕਗ੍ਰਾਉਂਡ 'ਚ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਾ ਚਾਰਲਸ ਵੌਨ ਹੂਗਲ, ਇਹ 1831 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਪਹੁੰਚਦਾ ਸਰਕਾਰੇ ਖਾਲਸਾ ਜੀ। ਔਰ ਜਦੋਂ ਅਸੀਂ ਸਿੱਖ ਦਰਬਾਰ ਜਾਂ ਸਿੱਖ ਰਾਜ ਦੀ ਗੱਲ ਕਰਦੇ ਤੇ ਫਿਰ ਇਹ ਗੱਲ ਹੁਣ ਆਮ ਹੈ ਕਿ ਕੱਲਾ ਇਹੀ ਨਹੀਂ, ਹਾਲਾਂ ਬਹੁਤ ਸਾਰੇ ਜਿਹੜੇ ਖਾਲਿਸਤਾਨ ਦੇ ਕਨਸੈਪਟ ਨੂੰ ਨਕਾਰਦੇ ਨੇ, ਉਹ ਕਹਿਣਗੇ ਜੀ ਲੈਂਡ ਲੌਕਡ ਕੰਟਰੀ, ਉਹ ਇਹ ਭੁੱਲ ਜਾਂਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਵੀ ਜਿਹੜਾ ਲੈਂਡ ਲੌਕਡ ਸੀ, ਉਹਦੇ ਨਾਲ ਸਮੁੰਦਰ ਨਹੀਂ ਸੀ ਲੱਗਦਾ। ਤੇ ਜੇ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਕਰਨੀ ਹੋਏ ਤੇ ਉਸ ਵੇਲੇ ਜਿਹੜਾ ਸਰਕਾਰੀ ਕਰੰਸੀ ਸੀ ਸਰਕਾਰੇ ਖਾਲਸਾ ਜੀਓ ਦੀ, ਜਿਹਨੂੰ ਨਾਨਕਸ਼ਾਹੀ ਸਿੱਕਾ ਜਾਂ ਨਾਨਕਸ਼ਾਹੀ ਮੋਹਰਾਂ ਕਹਿੰਦੇ ਸੀ, ਉਹ ਬ੍ਰਿਟਨ ਦੇ ਵਿੱਚ ਜਿਹੜੀ ਪਾਉਂਡ ਸਟਰਲਿੰਗ ਕਰੰਸੀ ਸੀ ਉਹਦੇ ਕੋਲੋਂ 13 ਗੁਣਾ ਜ਼ਿਆਦਾ ਸਟਰੋਂਗ ਸੀ। ਸੋ ਇੱਕ ਨਾਨਕਸ਼ਾਹੀ ਰੁਪਈਏ ਦੇ 13 ਪਾਉਂਡ ਬਣਦੇ ਸੀ, ਜਿਵੇਂ ਅੱਜ ਅਸੀਂ ਡਾਲਰ ਦੇ ਨਾਲ ਕੰਪੇਅਰ ਕਰਦੇ ਹਾਂ। ਸੋ ਜ਼ਾਹਰ ਹੈ ਵੀ ਇਹ ਇਕਨੋਮਿਕਲ ਪ੍ਰੋਸਪੈਰਿਟੀ, ਸਟੇਬਿਲਿਟੀ, ਸਿੱਖਾਂ ਦੀ ਬਹਾਦਰੀ ਔਰ ਸਭ ਤੋਂ ਵੱਡੀ ਗੱਲ ਮੈਰਿਟੋਕ੍ਰੇਸੀ ਦੇ ਆਧਾਰ ਦੇ ਉੱਤੇ ਜਿਹੜੀ ਹੈ ਉਹ ਜਿਹੜੇ ਨੇ ਕਿਹਨਾਂ ਅਹੁਦਿਆਂ ਦੇ ਉੱਤੇ ਡੋਗਰੇ ਪਹੁੰਚੇ, ਮਿਸਰ ਪਹੁੰਚੇ, ਦੂਸਰੇ ਲੋਕ ਪਹੁੰਚੇ। ਸੋ ਇਹ 1831 ਦੇ ਵਿੱਚ ਚਾਰਲਸ ਵੌਨ ਹੋਗਲ ਜਿਹੜਾ ਆਸਟ੍ਰੇਲੀਆ ਦਾ ਨੋਬਲਮੈਨ ਸੀ, ਇਹ ਉੱਥੇ ਪਹੁੰਚਦਾ ਹੈ। ਇਹ ਆਸਟਰੀਅਨ ਸੀ, ਬੇਸਿਕਲੀ ਆਸਟਰੀਆ ਯੂਰਪ ਚੋਂ ਗਿਆ ਹੋਇਆ ਆਸਟਰੀਅਨ ਨੋਬਲਮੈਨ, ਔਰ ਇਹ ਇੱਕ ਬੋਟੈਨਿਸਟ ਵੀ ਸੀ, ਬੋਟਨਿਸਟ, ਕਿਉਂਕਿ ਜਿਹੜੀ ਸਟੱਡੀ ਆਫ ਪਲਾਂਟਸ ਹੈ ਉਹਨੂੰ ਅਸੀਂ ਬੋਟਨੀ ਕਹਿੰਦੇ। ਹੁਣ ਇਹ ਚਾਰਲਸ ਵੌਨ ਹੋਗਲ ਸਿੱਖ ਐਮਪਾਇਰ 'ਚ ਵਿਜ਼ਿਟ ਕਰਦਾ ਹੈ ਔਰ ਉਸ ਨੂੰ ਉਹ ਈਵਨ ਆਪਣੀਆਂ ਲਿਖਤਾਂ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਲਾਇਨ ਆਫ ਪੰਜਾਬ ਕਰਕੇ ਐਡਰੈਸ ਕਰਦੇ ਆ, ਜਿਹੜਾ ਪੰਜਾਬ ਦਾ ਫਲੋਰਾ ਐਂਡ ਫੌਨਾ ਉਸ ਦਾ ਜ਼ਿਕਰ ਵੀ ਕਰਦਾ ਹੈ। ਔਰ ਉਹ ਜਦੋਂ ਵਾਪਸ ਵੀ ਆਉਂਦਾ ਹੈ, ਸੋ ਇਹ ਪਹਿਲਾ ਕਨੈਕਸ਼ਨ ਇੱਕ ਆਸਟਰੀਅਨ ਨੋਬਲਮੈਨ ਜਿਹੜਾ ਆਸਟ੍ਰੇਲੀਆ 'ਚ ਸੈਟਲ ਹੁੰਦਾ ਹੈ, ਉਹਦੇ ਰਾਹੀਂ 1831 ਦੇ ਵਿੱਚ ਸਿੱਖਾਂ ਦੇ ਨਾਲ ਆਸਟ੍ਰੇਲੀਅਨਸ ਦਾ ਜਿਹੜਾ ਉਹ ਪਹਿਲੀ ਕਮਿਊਨੀਕੇਸ਼ਨ ਖੁੱਲਦੀ ਹੈ। ਫਿਰ ਜਦੋਂ ਉਹਨੇ ਆਪਣਾ ਅਕਾਊਂਟ ਦਿੱਤੇ ਤੇ ਉਹਨੇ ਯੂਰਪ ਦੇ ਵਿੱਚ ਬਹੁਤ ਇੰਟਰਸਟ ਪੈਦਾ ਕੀਤਾ, ਯੂਰਪੀਅਨ ਪਰਸਪੈਕਟਿਵ ਕਿ ਖਾਲਸਾ ਕੀ ਹੈ। ਔਰ ਇਹਦੇ ਚੋਂ ਹੀ ਫਿਰ ਬ੍ਰਿਟਿਸ਼ਰਸ ਨੂੰ ਲੱਗਾ ਵੀ ਸਿੱਖਾਂ ਦੇ ਅੰਦਰ ਇਹ ਤਾਂ ਫੁੱਲ ਆਫ ਐਨਰਜੀ ਨੇ, ਮਿਹਨਤ ਕਰਨ ਵਾਲੇ ਨੇ, ਪ੍ਰੋਗਰੈਸਿਵ ਨੇ ਔਰ ਖੁੱਲ੍ਹਦਿਲੇ ਨੇ। ਸੋ ਉਹਨਾਂ ਨੇ ਜਿਹੜੀ ਹੈ ਰਿਕਰੂਟਮੈਂਟ ਦੀ ਗੱਲ ਉਹਨਾਂ ਦੇ ਮਾਈਂਡ 'ਚ ਆਈ। ਔਰ ਸ਼ਾਇਦ ਬਹੁਤ ਸਾਰਿਆਂ ਨੂੰ ਹੈਰਾਨੀ ਹੋਏਗੀ ਅੱਜ ਵੀ, ਜਦੋਂ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਇਹ ਬਰੀਫਿੰਗ ਦਿੱਤੀ ਤੇ ਪ੍ਰੋਗਰਾਮ ਦੇ ਹੋਸਟ ਸੁਖਦੇਵ ਸਿੰਘ ਗਿੱਲ ਕਹਿਣ ਲੱਗੇ ਵੀ ਸਾਡੇ ਲਈ ਵੀ ਇਹ ਬੜੀ ਖਬਰ ਹੈ ਪਹਿਲੀ, ਕਿਉਂਕਿ 1836 ਦੇ ਵਿੱਚ ਪਹਿਲੇ ਸਿੱਖ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਅਰਾਈਵ ਹੁੰਦੇ ਨੇ। ਔਰ ਇਹ ਸੀ ਕਿ ਇੱਕ ਅੰਗਰੇਜ਼ ਮੈਕੋਏ, ਉਹਨੇ 50 ਸਿੱਖ ਵਰਕਰਾਂ ਨੂੰ ਇੰਪਲੋਏ ਕੀਤਾ ਕਿ ਸ਼ੂਗਰ ਪਲਾਂਟੇਸ਼ਨ ਆਸਟ੍ਰੇਲੀਆ ਦੇ ਵਿੱਚ ਕਰਨ ਦੇ ਲਈ ਉਹਨਾਂ ਨੂੰ ਐਜ਼ ਏ ਫਾਰਮਰ ਲਿਆਂਦਾ ਗਿਆ। ਹੁਣ ਇਹ 1836 ਦਾ ਪੀਰੀਅਡ ਉਹ ਹੈ ਜਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਨੇ, ਹਯਾਤੀ 'ਚ ਨੇ, ਸਿੱਖ ਰਾਜ ਕਾਇਮ ਹੈ। ਹਾਲਾਂ ਇਹ ਜਿਹੜੇ 50 ਰਿਕਰੂਟ ਕੀਤੇ, ਇਹਨਾਂ ਦਾ ਰੀਜਨ ਕੀ ਹੋਏਗਾ? ਮੋਸਟ ਲਾਈਕਲੀ ਮਾਲਵੇ 'ਚ ਹੋਏਗਾ, ਕਿਉਂਕਿ ਉਦੋਂ ਤੱਕ ਅੰਗਰੇਜ਼ਾਂ ਨੇ ਫਿਰੋਜ਼ਪੁਰ ਔਰ ਲੁਧਿਆਣਾ, ਇਹ ਦੋ ਸਿਟੀਜ਼ ਦੇ ਵਿੱਚ ਉਹ ਬੈਠੇ ਹੋਏ ਸੀ। ਔਰ ਜਿਹੜੀਆਂ ਮਾਲਵੇ ਦੀਆਂ ਸਿੱਖ ਰਿਆਸਤਾਂ ਨੇ, ਪਟਿਆਲਾ, ਨਾਭਾ, ਜੀਂਦ, ਕਲਸੀਆਂ, ਇਹ ਸਾਰੀਆਂ ਪ੍ਰੋਟੈਕਟੋਰੇਟ ਸਟੇਟਾਂ ਸੀ ਅੰਗਰੇਜ਼ਾਂ ਦੀ ਸ਼ੈਲਟਰ ਦੇ ਥੱਲੇ। ਸੋ ਇਹ ਦਿਲਚਸਪ ਗੱਲ ਹੈ ਕਿ ਪਹਿਲੇ ਸਿੱਖ
ਆਸਟ੍ਰੇਲੀਆ ਦੇ ਵਿੱਚ ਜੇ ਹੁਣ ਅਸੀਂ 2025 ਦੀ ਗੱਲ ਕਰ ਰਹੇ ਹਾਂ, ਸੋ 190 ਸਾਲ ਪਹਿਲਾਂ ਸਿੱਖ ਜਿਹੜੇ ਨੇ ਉਹ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜਿਹੜਾ ਸ਼ੂਗਰ ਜਿਹੜਾ ਕੇਨ ਸ਼ੂਗਰ ਦੀ ਫਾਰਮਿੰਗ ਦੇ ਵਿੱਚ ਜਿਹੜੇ ਨੇ ਉਹ ਸ਼ੂਗਰ ਪਲਾਂਟੇਸ਼ਨ ਦੇ ਲਈ ਉੱਥੇ ਪਹੁੰਚ ਜਾਂਦੇ ਨੇ। ਫਿਰ ਉਹਨਾਂ ਦੀ ਜਦੋਂ ਅਸੀਂ ਕ੍ਰੋਨੋਲੋਜੀਕਲ ਰੈਕੋਰਡ ਦੇਖਦੇ ਹਾਂ, ਉਹਨਾਂ ਦੇ ਵਿੱਚ 1844 ਦੇ ਵਿੱਚ ਦਾਬੀ ਸਿੰਘ ਦਾ ਨਾਮ ਮਿਲਦਾ ਹੈ ਕਿ ਅਰਲੀਐਸਟ ਰਿਕਾਰਡਡ ਸਿੱਖ ਹੈ ਜਿਹੜਾ ਬ੍ਰਿਸਬੇਨ ਦੇ ਵਿੱਚ ਰਹਿੰਦਾ। ਹੁਣ ਹਾਲਾਂ ਮੈਨੂੰ ਬ੍ਰਿਸਬੇਨ ਜਾਣ ਦਾ ਮੌਕਾ ਨਹੀਂ ਮਿਲਿਆ, ਉੱਥੋਂ ਦੀਆਂ ਸਿੱਖ ਸੰਗਤਾਂ ਦਾ ਸੱਦਾ ਸੀ, ਨੈਕਸਟ ਟਾਈਮ ਮੈਂ ਵਿਜ਼ਿਟ ਕਰਾਂਗਾ। ਸੋ ਬ੍ਰਿਸਬੇਨ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਬਨਾਨਾ ਫਾਰਮਸ, ਕੇਨ ਸ਼ੂਗਰ, ਕਈ ਸੌ ਏਕੜ ਦੇ ਸਿੱਖ ਮਾਲਕ ਨੇ। ਔਰ ਜ਼ਾਹਰ ਹੈ ਕਿ ਇਹ ਉਹਨਾਂ ਹੀ ਸਿੱਖਾਂ ਦੇ ਜਿਨ੍ਹਾਂ ਨੇ ਬ੍ਰਿਸਬੇਨ 'ਚ ਆ ਕੇ ਜਾਂ ਦੂਸਰੀ ਜਿਹੜੀ ਹੈ ਉਹ ਕੇਨ ਸ਼ੂਗਰ ਫਾਰਮਿੰਗ ਔਰ ਦੂਸਰੀ ਸ਼ੁਰੂ ਕੀਤੀ। ਇਹ ਜਿਹੜੀ ਹੈ ਸ਼ੂਗਰ ਪਲਾਂਟੇਸ਼ਨ, ਇਹ ਜਿਹੜਾ ਹੈ ਉਸ ਦਾ ਰਿਕਾਰਡ ਮਿਲਦਾ ਹੈ 1844 ਦੇ ਵਿੱਚ ਦੋਬੀ ਸਿੰਘ, ਉਹਨਾਂ ਦਾ ਨਾਂ ਜਿਹੜਾ ਹੈ ਲਿਵਿੰਗ ਇਨ ਬ੍ਰਿਸਬੇਨ ਹੁੰਦਾ ਹੈ। ਫਿਰ ਸਾਊਥ ਆਸਟ੍ਰੇਲੀਆ 1847 ਤੱਕ ਪਹੁੰਚਦੇ ਹਾਂ, ਅਸੀਂ ਇੱਕ ਦੇਖਦੇ ਹਾਂ ਕਿ ਕਰੋਪੂ ਸਿੰਘ ਇੱਕ ਸਿੱਖ ਸ਼ੈਫਰਡ ਕਿ ਜਿਹਨੇ ਬਹੁਤ ਸਾਰੇ ਡੰਗਰ ਰੱਖੇ ਨੇ, ਔਰ ਦੂਸਰਾ ਹੈ ਉਹ ਆਪਣਾ ਬੈਂਕ ਅਕਾਊਂਟ ਖੋਲਦਾ ਹੈ ਬੈਂਕ ਆਫ ਸਾਊਥ ਆਸਟ੍ਰੇਲੀਆ ਪੋਰਟ ਆਗਸਟਾ ਦੇ ਵਿੱਚ, ਇੰਡੀਕੇਟਿੰਗ ਅਰਲੀ ਸਿੱਖ ਇਕਨੋਮਿਕ ਐਂਗੇਜਮੈਂਟ। ਹੁਣ ਇਹ ਅਸੀਂ ਗੱਲ ਕਰ ਰਹੇ ਹਾਂ 1847 ਦੀ, ਅਜੇ ਵੀ ਸਿੱਖ ਰਾਜ ਇੰਟੈਕਟ ਹੈ ਲਾਹੌਰ ਦੇ ਵਿੱਚ, ਕਿਉਂਕਿ ਹਿਸਟਰੀ ਨੂੰ ਸਮਝਣ ਲਈ ਤੁਸੀਂ ਜਦੋਂ ਟਾਈਮਲਾਈਨ ਦੇਖਦੇ ਹੋ, ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ 1850 ਤੱਕ ਪਹੁੰਚਦੇ ਆ, ਜਿਵੇਂ ਕੈਲੀਫੋਰਨੀਆ ਨੂੰ 골ਡਨ ਸਟੇਟ ਕਿਹਾ ਜਾਂਦਾ ਹੈ ਇਸ ਲਈ ਕਿਉਂਕਿ ਉੱਥੇ ਵੀ 골ਡ, ਪਾਣੀ ਦੇ ਵਿੱਚ 골ਡ ਆਂਦਾ ਸੀ, ਤੇ ਲੋਕ ਉਹਨੂੰ 골ਡ ਰਸ਼ ਕਹਿੰਦੇ ਸੀ ਕਿ ਵੀ ਇਥੋਂ ਅਸੀਂ 골ਡ ਕੱਢਣਾ। ਸੋ ਇਵੇਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਖਾਸ ਤੌਰ ਤੇ 골ਡ ਰਸ਼ ਦਾ ਜ਼ਿਕਰ ਹੋਇਆ, ਔਰ ਇਸ ਪੀਰੀਅਡ ਦੇ ਵਿੱਚ ਵੀ ਸਿੱਖ ਪਹੁੰਚ ਜਾਂਦੇ ਨੇ ਆਸਟ੍ਰੇਲੀਅਨ 골ਡ ਰਸ਼ 'ਚ। 1861 ਦੀ ਸੈਂਸਸ ਦੇ ਵਿੱਚ 200 ਦੇ ਕਰੀਬ ਸਿੱਖਾਂ ਦੀ ਗਿਣਤੀ ਵਿਕਟੋਰੀਆ ਦੇ ਵਿੱਚ 1860 ਚ। ਉਹਨਾਂ ਨੂੰ ਪੰਜਾਬ 'ਚ ਪਤਾ ਲੱਗਾ ਵੀ ਉੱਥੇ ਦਰਿਆਵਾਂ 'ਚ ਸੋਨਾ ਆ ਰਿਹਾ ਹੈ, ਸਿੱਖਾਂ ਨੇ ਕਿਹਾ ਵੀ ਚਲੋ ਕਰੀਏ ਜਿਵੇਂ ਇੱਥੇ ਕੈਲੀਫੋਰਨੀਆ 'ਚ। ਇਸ ਲਈ ਕੈਲੀਫੋਰਨੀਆ ਨੂੰ 골ਡਨ ਸਟੇਟ ਕਹਿੰਦੇ ਨੇ ਕਿ ਉੱਥੇ 골ਡ ਸੀ, ਥੋੜਾ ਤੋਂ ਪਹਿਲਾਂ ਬਹੁਤ ਜ਼ਿਆਦਾ ਸੀ, ਫਿਰ ਉੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਜਾ ਕੇ ਸੋਨਾ ਸਾਰਾ ਦਿਨ ਪਾਣੀ ਛਾਣਦੇ ਰਹਿੰਦੇ ਸੀ, ਪਤਾ ਨਹੀਂ ਕੀ ਕਰਦੇ ਸੀ, ਕਿਵੇਂ ਕੱਢਦੇ ਸੀ। ਔਰ 1860 ਚ ਜਿਹੜਾ ਅਸੀਂ ਦੇਖਦੇ ਹਾਂ ਕਿ 200 ਦੇ ਕਰੀਬ ਸਿੱਖਾਂ ਦੇ ਨਾਮ ਮਿਲਦੇ ਨੇ ਸੈਂਸਸ ਦੇ ਵਿੱਚ। ਹੁਣ 1860 ਤੋਂ 1870 ਤੱਕ ਜਿਸ ਦਾ ਹੁਣ ਬਹੁਤ ਸਾਰੇ ਆਸਟ੍ਰੇਲੀਅਨ ਹਿਸਟਰੀ ਬੁੱਕਸ ਵੀ ਜ਼ਿਕਰ ਹੁੰਦਾ ਹੈ, ਔਰ ਉਸ ਪੀਰੀਅਡ ਦੇ ਵਿੱਚ ਪਸ਼ਤੋ ਸਪੀਕਿੰਗ ਪਠਾਨ ਵੀ ਉੱਥੇ ਪਹੁੰਚਦੇ ਨੇ, ਕੈਮਲਰੀਅਰ। ਹੁਣ ਹਾਲਾਂ ਅਸੀਂ ਜਦੋਂ ਊਠ ਜਾਂ ਉੱਠ ਵੀ ਕਹਿੰਦੇ ਨੇ ਮਾਲਵੇ ਦੇ ਵਿੱਚ, ਬੋਤਾ, ਉਹ ਤਸਵੀਰ ਕੈਮਲ ਦੀ ਦਿਖਾ ਕੇ ਉਹ ਕਹਿ ਰਿਹਾ ਊੜਾ ਊਠ, ਮੁੰਡਾ ਕਹਿ ਰਿਹਾ ਊੜਾ ਬੋਤਾ। ਹੁਣ ਉਹ ਬੋਤਿਆਂ ਵਾਲੇ ਆਪਣੇ ਸਿੱਖ ਭਾਈ ਜਿਹੜੇ ਨੇ ਉਹ 1860 ਚ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਆਸਟ੍ਰੇਲੀਆ ਚ, ਔਰ ਬਹੁਤ ਸਾਰਾ ਫਿਰ ਜਿਹੜਾ 1 to 1 ਵਪਾਰ ਹੈ ਉਹਨਾਂ ਦੀ ਕੰਟਰੀ ਸਾਈਡ ਚ, ਇਨਸਾਈਡ ਜਾ ਕੇ ਉਹਨਾਂ ਦਾ ਕਰਨਾ ਟ੍ਰੇਡ ਰੂਟ। ਉਹ ਪਹਿਲਿਆਂ ਚੋਂ ਨੇ ਜਿਨ੍ਹਾਂ ਨੇ ਉਹ ਉੱਥੇ ਉਹ ਸੈਟਲ ਵੀ ਹੋਏ, ਆਸਟ੍ਰੇਲੀਆ ਦੇ ਇਨਸਾਈਡ ਤੱਕ ਪਹੁੰਚੇ, ਕੈਮਲ ਬਰੀਡਿੰਗ ਸਟੇਸ਼ਨਸ ਵੀ ਬਣਾਇਆ ਉਹਨਾਂ ਨੇ, ਔਰ ਬਹੁਤ ਸਾਰੀਆਂ ਸਰਾਵਾਂ, ਕ੍ਰੀਏਟਿੰਗ ਟ੍ਰੇਡ ਰਾਊਟਸ ਔਰ ਲਿੰਕਿੰਗ ਕੋਸਟਲ ਸਿਟੀਜ਼ ਟੂ ਰਿਮੋਟ ਕੈਟਲ ਐਂਡ ਸ਼ੀਪ ਸਟੇਸ਼ਨ। ਇਹ ਇਹਨਾਂ ਦਾ ਬਹੁਤ ਜ਼ਿਕਰ ਹੁੰਦਾ ਹੈ। ਔਰ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨਸ ਦੇ ਅੱਜ ਵੀ ਕੁਝ ਫੈਮਲੀਜ਼ ਨੇ ਜਿਹੜੇ ਆਪਣੇ ਵਡੇਰਿਆਂ ਦੀ ਗੱਲ ਕਰਨਗੇ, ਉਹ ਕਹਿਣਗੇ ਕਿ ਜੀ ਉਹ ਦੱਸਦੇ ਨੇ ਵੀ ਪੰਜਾਬ ਦੇ ਸਿੱਖ ਬੜੇ ਲੰਮੇ ਢੰਮੇ ਔਰ ਬੜੇ ਉਹ ਜੈਨਰਸ ਸੀ, ਉਹ ਬੱਚਿਆਂ ਨੂੰ ਜਿਹੜੀ ਹੈ ਕੈਂਡੀਜ਼ ਵੀ ਦਿੰਦੇ ਸੀ, ਉਹਨਾਂ ਦੇ ਕੋਲ ਬੜੇ ਵਾਰਮ ਲੋਕ ਸੀ। ਔਰ ਮੈਂ ਦੇਖਦਾ ਵੀ ਉਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਨਹੀਂ ਸੀ, ਉਹ ਲਾਈਕ ਫੈਮਲੀਜ਼ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਿੱਖ ਕੈਮਲੀਅਰਸ ਨੇ, ਬੋਤਿਆਂ ਵਾਲੇ ਸਿੱਖ, ਉਹਨਾਂ ਨੇ ਆਪਣੀ ਥਾਂ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚ ਬਣਾਈ। ਫਿਰ 1880 ਤੱਕ ਤੋਂ ਲੈ ਕੇ 1900 ਤੱਕ ਪਹੁੰਚਦੇ ਆ ਸਿੱਖ ਹੌਕਰ ਐਂਡ ਬਿਜ਼ਨਸ ਵੈਂਚਰਸ, ਕਿ ਬਹੁਤ ਸਾਰਾ ਜਿਹੜਾ ਹੌਕਰਸ ਅਸੀਂ ਹੈ ਕਿ ਵੀ ਤੁਸੀਂ ਥਾਂ ਥਾਂ ਜਾ ਕੇ, ਜਿਹਨੂੰ ਅਸੀਂ ਵਣਜਾਰੇ ਕਹਿੰਦੇ ਆ, ਇਸ ਕਿਸਮ ਦਾ ਹੀ ਹੋਏਗਾ, ਕਿਉਂਕਿ ਆਸਟ੍ਰੇਲੀਆ ਵੀ ਆਬਾਦੀ ਵੀ ਬਹੁਤੀ ਨਹੀਂ ਸੀ, ਪਰ ਉਹਨਾਂ ਨੇ ਆਪਣੀ ਸਰਵਾਈਵਲ ਦੇ ਲਈ ਇਵੇਂ ਦੇ ਜਿਹੜੇ ਨੇ ਉਹ ਢੰਗ ਤਰੀਕੇ ਅਪਣਾਏ। ਔਰ 1898 ਤੱਕ ਪਹੁੰਚਦੇ ਆ ਸਿੱਖ ਇੰਨੇ ਕਿ ਐਸਟੈਬਲਿਸ਼ ਹੋ ਜਾਂਦੇ ਨੇ ਆਸਟ੍ਰੇਲੀਆ ਦੇ ਵਿੱਚ ਕਿ ਉਹਨਾਂ ਨੇ 1898 ਦੇ ਵਿੱਚ 45 ਸਿੱਖਾਂ ਨੇ ਜਿਹੜੇ ਪਰਥ ਦੇ ਵਿੱਚ ਰਹਿੰਦੇ ਸੀ ਇੱਕ ਪੈਟੀਸ਼ਨ ਸਾਈਨ ਕੀਤੀ। ਜੋਸਫ ਚੈਂਬਰਲੇਨ ਸੈਕਟਰੀ ਆਫ ਸਟੇਟ ਸੀ ਜਿਹੜਾ ਕਾਲੋਨੀਜ਼ ਦਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜੇ ਮਾਈਨਰਸ ਦੇ ਜਿਹੜੇ ਕਾਹਨਾਂ ਨੇ ਮਾਈਨਸ ਨੇ ਉਹਨਾਂ ਦੇ ਵਰਕਰਾਂ ਦੇ ਨਾਲ ਧੱਕਾ ਕਰਦੇ ਹੋ,
ਔਰ ਤੁਸੀਂ ਸਾਡੇ ਲਾਇਸੈਂਸ ਕਦੇ ਕੈਂਸਲ ਕਰ ਦਿਓ, ਕਦੇ ਜਿਹੜਾ ਵਾਈਟ ਆਸਟ੍ਰੇਲੀਆ ਪਾਲਿਸੀ ਤੁਸੀਂ ਬਣਾਈ ਹੋਈ ਹੈ। ਸੋ ਇਹ 1898 ਤੱਕ ਪਹੁੰਚਦੇ ਆ। ਇਹ ਹੈ ਸਿੱਖਾਂ ਦੀ ਜਸਟਿਸ ਦੀ ਸੈਂਸ। ਬਿਲਕੁਲ ਗਏ ਕਿਵੇਂ, ਖਤਰੇ ਮੁੱਲ ਹੈ, ਕਿਵੇਂ ਆਪਣੇ ਆਪ ਨੂੰ ਉਹਨਾਂ ਨੇ ਐਸਟੈਬਲਿਸ਼ ਕੀਤਾ, ਔਰ 1898 ਤੱਕ ਪਹੁੰਚਦੇ ਆ ਖਲੋ ਗਏ ਜਸਟਿਸ ਲਈ ਵੀ ਆ ਤੁਸੀਂ ਜਿਹੜਾ ਵਾਈਟ ਸੁਪਰੀਮੇਸੀ ਵਾਲਾ ਕੰਮ ਕਰਦੇ ਹੋ, ਧੱਕਾ ਕਰਦੇ ਹੋ, ਇਹਦੇ ਖਿਲਾਫ ਅਸੀਂ ਜਿਹੜਾ ਹੈ। ਔਰ ਇਹ 1901 ਦੇ ਵਿੱਚ ਜਦੋਂ ਇਹ ਇਮੀਗ੍ਰੇਸ਼ਨ ਰੈਸਟ੍ਰਿਕਸ਼ਨ ਐਕਟ, ਵਾਈਟ ਆਸਟ੍ਰੇਲੀਆ ਪਾਲਿਸੀ, ਉਹ ਦੇਖਦੇ ਨੇ ਵੀ ਇਹ ਤਾਂ ਇੱਧਰ ਤੁਰੇ ਵੀ ਆਉਂਦੇ ਨੇ, ਲੜਨ ਪਿੜਨ ਵਾਲੇ ਨੇ। ਉਹਨਾਂ ਨੇ ਜਿਵੇਂ ਕੈਨੇਡਾ ਵਾਲਿਆਂ ਨੇ ਉਹ ਹੌਪਕਿੰਸ ਵਰਗਾ ਬੰਦਾ ਅੱਗੇ ਕਰਕੇ ਪੰਜਾਬੀਆਂ ਦੀ ਮਾਈਗ੍ਰੇਸ਼ਨ ਰੋਕ ਦਿੱਤੀ ਸੀ, ਇਵੇਂ ਜਿਹੜਾ 1901 ਦੇ ਵਿੱਚ ਵਾਈਟ ਆਸਟ੍ਰੇਲੀਆ ਪਾਲਿਸੀ ਉਹ ਖੜੀ ਕਰ ਦਿੰਦੇ ਨੇ। ਔਰ ਉਹਦੇ 'ਚ ਇਹ ਸੀ ਕਿ ਜਿਹੜੇ ਸਿੱਖ ਆਏ ਉਹ ਫਿਰ ਜੇ ਛੁੱਟੀ ਲਈ ਜਾਂ ਕੁਝ ਸਾਲਾਂ ਬਾਅਦ ਆਪਣੇ ਪਿੰਡਾਂ 'ਚ ਵਿਆਹ ਲਈ ਜਾਂ ਦੂਜੇ ਜਾਂਦੇ ਸੀ ਤਾਂ ਉਹਨਾਂ ਨੂੰ ਰੀ ਐਂਟਰੀ ਨਹੀਂ ਸੀ ਦਿੰਦੇ, ਉਹਨਾਂ ਦੀ ਰੀ ਐਂਟਰੀ ਦੇ ਉੱਤੇ ਪਾਬੰਦੀ ਲਾ ਦਿੱਤੀ ਉਹਨਾਂ ਨੇ। ਇਸ ਦੇ ਨਾਲ ਉਹਨਾਂ ਦੀ ਪੋਪੂਲੇਸ਼ਨ ਘਟਣੀ ਸ਼ੁਰੂ ਹੋਈ ਔਰ 1901 ਦੇ ਵਿੱਚ ਵੈਸਟਰਨ ਆਸਟ੍ਰੇਲੀਆ ਸੈਂਸਸ ਦੇ ਵਿੱਚ 261 ਸਿੱਖਾਂ ਦੀ ਸਿਰਫ ਗਿਣਤੀ ਰਹਿ ਗਈ, ਕਿਉਂਕਿ ਜਿਹੜੇ ਵਾਪਸ ਗਏ ਉਹਨਾਂ ਨੇ ਰੀ ਐਂਟਰੀ ਨਹੀਂ ਦਿੱਤੀ। ਔਰ ਇਸੇ ਪੀਰੀਅਡ ਦੇ ਵਿੱਚ ਸਿੱਖਾਂ ਨੇ ਲੈਂਡ ਦੇ ਵਿੱਚ, ਸਟੋਰਸ ਦੇ ਵਿੱਚ ਔਰ ਨਾਰਦਰਨ ਨਿਊ ਸਾਊਥ ਵੇਲਸ ਦੇ ਵਿੱਚ ਹੈਵੀਲੀ ਇਨਵੈਸਟ ਕੀਤਾ। ਹੁਣ ਅਸੀਂ 2 ਵਰਲਡ ਵਾਰਸ ਦੇ ਵਿੱਚ ਦੇਖੋ, ਇਹਦੇ ਬਾਵਜੂਦ ਕਿ ਵਾਈਟ ਆਸਟ੍ਰੇਲੀਆ ਧੱਕਾ ਹੋ ਰਿਹਾ ਜਾਂ ਦੂਜਾ, ਫਸਟ ਵਰਲਡ ਵਾਰ ਲੱਗਦਾ 1914 ਤੋਂ 1919 ਤੱਕ, ਉਹਦੇ 'ਚ ਆਸਟ੍ਰੇਲੀਆ ਦੇ ਸਿੱਖ ਜਿਹੜੇ ਨੇ ਉਹ ਵੀ ਵਲੰਟੀਅਰ ਕਰਦੇ ਨੇ। ਔਰ ਅਸੀਂ ਜਾਣਾ, ਔਰ ਗੈਲੀਪੋਲੀ ਦੀ ਲੜਾਈ ਜਿਹੜੀ ਬੜੀ ਇੱਕ ਜਿਹਦੇ 'ਚ ਜਿਹੜਾ ਉਹਨੇ ਅਥਾ ਤੁਰਕ ਨੇ ਡਿਫੈਂਡ ਕੀਤਾ ਆਪਣੇ ਮੁਲਕ ਨੂੰ, ਤੁਰਕੀ ਨੂੰ, ਔਰ ਬਹੁਤ ਵੱਡੀਆਂ ਕੈਜੂਅਲਟੀਜ਼ ਹੋਈਆਂ ਉਹਦੇ ਵਿੱਚ। ਬ੍ਰਿਟਿਸ਼ ਫੌਜ ਦੇ ਸਿੱਖ ਵੀ ਸੀ, ਪੰਜਾਬੀ ਮੁਸਲਮਾਨ ਵੀ ਸਨ, ਔਰ ਆਸਟ੍ਰੇਲੀਆ ਦੇ ਸਿੱਖ ਵੀ ਸੀ ਜਿਹੜੇ ਬ੍ਰਿਟਿਸ਼ ਆਰਮੀ, ਕਿਉਂਕਿ ਆਸਟ੍ਰੇਲੀਆ ਬ੍ਰਿਟਿਸ਼ ਦੇ ਅੱਜ ਵੀ ਉਹਨਾਂ ਦੀ ਕਰੰਸੀ ਜਿਹੜੀ ਹੈ ਰਾਣੀ ਤੇ ਰਾਜਾ, ਉਹਨਾਂ ਦੀਆਂ ਪਿਕਚਰਸ ਨੇ ਜਿਵੇਂ ਕੈਨੇਡਾ ਦੇ ਵਿੱਚ ਨੇ। ਸੋ ਇਹ ਜਿਹੜੀਆਂ ਡਿਫੈਂਸ ਫੋਰਸਿਸ ਦੇ ਵਿੱਚ ਸਿੱਖ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ। ਔਰ ਵਰਲਡ ਵਾਰ 1 ਦੇ ਵਿੱਚ 16 ਦੇ ਕਰੀਬ ਜਿਹੜੇ ਸਿੱਖ ਨੇ ਉਹ ਗੈਲੀਪੋਲੀ ਦੀ ਲੜਾਈ ਦੇ ਵਿੱਚ ਸ਼ਹੀਦ ਹੁੰਦੇ ਨੇ, ਜਿਹੜਾ ਆਪਣੇ ਆਪ 'ਚ ਦੱਸਦਾ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀ ਉਹਨਾਂ ਦੀ ਜਿਹੜੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦਾ ਹੈਟ ਹੈ ਉਹਦੇ ਵਿੱਚ ਪਗੜੀ ਵੀ ਹੈ, ਉੱਤੇ ਛੋਟੀ ਜਿਹੀ ਪਗੜੀ ਦਾ ਨਿਸ਼ਾਨ ਹੈ। ਔਰ ਇਹ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੇ ਉਹਨੂੰ ਉਹ ਪਗੜੀ ਕਰਕੇ ਜਿਹੜਾ ਸਪੈਲ ਕਰਦੇ ਨੇ, ਇਹ ਰੈਕਗਨਾਈਜ਼ ਕਰਦੇ ਨੇ ਵੀ ਸਿੱਖਾਂ ਨੇ ਵਰਲਡ ਵਾਰ 1 ਦੇ ਵਿੱਚ ਵੀ ਔਰ ਵਰਲਡ ਵਾਰ 2 ਦੇ ਵਿੱਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ। ਔਰ ਫਿਰ 1940 ਤੋਂ 1950 ਤੱਕ ਪਹੁੰਚਦੇ ਆ ਤੇ ਜਿਵੇਂ ਸਿੱਖਾਂ ਨੇ ਰੈਸਲਿੰਗ ਸਪੋਰਟਸ ਉਸ ਦੇ ਵਿੱਚ ਅੱਗੇ ਆ ਗਏ। ਇਸ ਵੇਲੇ ਵੀ ਜਿਹੜੀਆਂ ਸਿਡਨੀ ਸਿੱਖ ਸਪੋਰਟਸ ਹੁੰਦੀਆਂ ਨੇ, ਕਈ ਦਿਨ ਚੱਲਦੀਆਂ, ਲੱਖਾਂ ਡਾਲਰ ਦਾ ਬਜਟ, ਔਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਔਰ ਹਾਇਰ ਲੈਵਲ ਲੋਕ ਆਉਂਦੇ ਨੇ, ਉਹ ਵੀ ਵਰਲਡ ਕਲਾਸ ਸਪੋਰਟਸ ਨੇ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਸਿਟੀ ਗ੍ਰਿਫਿਥ ਹੈ, ਉੱਥੇ ਸਿੱਖ ਗੇਮਸ ਨੇ ਜਿਹੜੀਆਂ ਜੂਨ ਦੇ ਪਹਿਲੇ ਹਫਤੇ ਹੋਣੀਆਂ, ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੇ। ਇਹ ਵੀ 40 ਸਾਲਾਂ ਤੋਂ ਐਸਟੈਬਲਿਸ਼ ਪਾਰਟ ਹੈ। ਔਰ 1950 ਤੋਂ 1960 ਤੱਕ ਜਿਵੇਂ ਮੈਂ ਬ੍ਰਿਸਬੇਨ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਬਨਾਨਾ ਫਾਰਮਿੰਗ ਦੇ ਵਿੱਚ ਵੀ ਸਿੱਖ ਟੋਪੋ ਟਾਪ ਨੇ। ਔਰ 1968 ਦੇ ਵਿੱਚ ਪਹਿਲਾ ਗੁਰਦੁਆਰਾ ਸਿੱਖਾਂ ਨੇ ਵੱਡੇ ਪੈਮਾਨੇ ਤੇ, ਹਾਲਾਂਕਿ ਉਹ ਵੀ ਥਾਂ ਹੈ ਜਿੱਥੇ ਸਿੱਖਾਂ ਨੇ ਖੁੱਲੀ ਥਾਂ ਦੇ ਉੱਤੇ ਪ੍ਰਕਾਸ਼ ਕਰਕੇ ਜਿਹੜਾ ਹੈ ਉਹ ਅਖੰਡ ਪਾਠ ਕੀਤਾ ਹੈ, ਉਹ ਵੀ ਉਹਨਾਂ ਨੇ ਕਾਇਮ ਰੱਖਿਆ ਹੋਇਆ ਹੈ। ਲੇਕਿਨ ਪਹਿਲਾ ਗੁਰਦੁਆਰਾ 1968 ਦੇ ਵਿੱਚ ਵੁਲਗੁਲਗਾ ਟਿਪੀਕਲ ਨੇਮ ਹੈ, ਵੁਲਗੁਲਗਾ ਦੇ ਵਿੱਚ ਸਥਾਪਿਤ ਕੀਤਾ ਹੈ। ਔਰ ਇਸ ਵੇਲੇ 68 ਗੁਰਦੁਆਰੇ 69 ਗੁਰਦੁਆਰੇ ਆਸਟ੍ਰੇਲੀਆ 'ਚ ਨੇ, ਜਿਵੇਂ ਜਿਨ੍ਹਾਂ 'ਚੋਂ ਮੈਂ ਕਿਹਾ ਵੀ 18 ਜਿਹੜੇ ਨੇ ਉਹ ਲਗਭਗ ਮੈਲਬਰਨ ਦੀ ਸਰਾਊਂਡਿੰਗਸ ਨੇ। ਸੋ ਮੈਨੂੰ ਇਹ ਲੱਗਦਾ ਵੀ ਮੇਰੇ ਟ੍ਰਿਪ ਨਾਲੋਂ ਬਹੁਤ ਸਾਰਿਆਂ ਦੇ ਲਈ ਇਹ ਅੱਜ ਵਾਲਾ ਜਿਹੜਾ ਆਸਟ੍ਰੇਲੀਆ 'ਚ ਸਿੱਖਾਂ ਦੀ ਆਮਦ ਹੈ ਔਰ ਉਹਨਾਂ ਦੀ ਸਟਰਗਲ ਹੈ ਆਲਮੋਸਟ 190 ਸਾਲ ਦੀ, ਇਹ ਆਫ ਇੰਟਰਸਟ ਹੋਏਗੀ। ਸਾਡੀ ਕਹਾਣੀ ਤਾਂ ਅਸੀਂ ਸੁਣਾਈ ਜਾਣੀ ਹੈ ਕਿਸੇ ਨਾ ਕਿਸੇ ਬਹਾਨੇ ਨਾਲ, ਪਰ ਮੈਂ ਇਹ ਦੱਸਦੇ ਹਾਂ ਕਿ ਵੀ ਸਾਡੇ ਇਸ ਟ੍ਰਿਪ ਦੇ ਵਿੱਚ ਸਾਡੇ ਨਾਲ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ, ਭਰਾਵਾਂ ਵਾਂਗ ਵੀ, ਸਾਥੀਆਂ ਵਾਂਗ ਵੀ, ਸਿਕਿਉਰਿਟੀ ਗਾਰਡ ਵਾਂਗ ਵੀ, ਔਰ ਹਰ ਪੱਖ ਤੋਂ ਨਾਲ ਰਹੇ। ਔਰ ਉਹਨਾਂ ਨੂੰ ਵੀ ਹਰ ਥਾਂ ਤੇ ਬਹੁਤ ਪਿਆਰ ਮਿਲਿਆ, ਕਿਉਂਕਿ ਉਹ ਖੁਦ ਹੀ ਪਿਆਰ ਦਿੰਦੇ ਵੀ ਨੇ, ਪਿਆਰ ਵੰਡਦੇ ਵੀ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਜਿਹਨਾਂ ਸਕਾਲਰਸ ਦਾ, ਉਹਨਾਂ ਦੇ ਨਾਲ ਨਾਲ ਮੈਂ ਇਹ ਵੀ ਦੱਸਦੇ ਹਾਂ ਕਿ ਅਸੀਂ ਜਦੋਂ ਅਸੀਂ ਏਅਰਪੋਰਟ ਤੇ ਉਤਰੇ ਮੈਲਬਰਨ, ਬਹੁਤ ਸਾਰੇ ਸਾਡੇ ਸਿੰਘ ਸਿੰਘਣੀਆਂ, ਵੀਰ ਭੈਣਾਂ,
ਰਿਸੀਵ ਕਰਨ ਦੇ ਲਈ ਆਏ। ਤਸਵੀਰਾਂ ਨਾਲ ਦੀ ਨਾਲ ਇੰਨੀਆਂ ਕਿ ਸਭ ਕੁਝ ਇਕੱਠੀਆਂ ਹੋਈਆਂ ਹੋਣੀਆਂ ਨੇ, ਸੋ ਉਹਦੇ ਚ ਡਿਸਰਨ ਖੁਦ ਕਰ ਲੈਣ ਦਰਸ਼ਕ। ਪਰ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅੱਜ ਕਿੱਥੋਂ ਸ਼ੁਰੂ ਹੋਇਆ ਸਫ਼ਰ, ਕਦੇ 50 ਸਿੱਖ ਜਿਹੜੇ ਸ਼ੂਗਰ ਫਾਰਮਿੰਗ ਲਈ ਆਉਂਦੇ ਨੇ ਉਹ ਅੱਜ 6 ਲੱਖ ਦੇ ਕਰੀਬ ਨੇ, ਔਰ ਤੁਸੀਂ ਜਿੱਥੇ ਜਾਂਦੇ ਹੋ ਔਰ ਜਿਹੜੇ ਗੁਰਦੁਆਰੇ ਵੀ ਨੇ ਮੈਲਬਰਨ ਜਾਂ ਦੂਸਰੇ ਉਹ 20 ਏਕੜ ਚ ਨੇ, ਔਰ 600 ਸਟੂਡੈਂਟ ਪੰਜਾਬੀ ਸਿੱਖਣ ਵਾਲੇ, ਗੁਰਮਤ, ਸ਼ਸਤਰ ਵਿਦਿਆ ਜਿਹੜੀ ਮੈਨੂੰ ਗੱਲ ਇੱਕ ਵੱਖਰੀ ਲੱਗੀ ਗੁਰਦੁਆਰਿਆਂ 'ਚ। ਔਰ ਸਾਨੂੰ ਵੀ ਕਿਸੇ ਥਾਂ ਤੀਰ ਭੇਟ ਕੀਤਾ ਹੈ, ਕਿਸੇ ਥਾਂ ਗਿਟਾਰ ਭੇਟ ਕੀਤੀ ਜਾਂ ਦੂਜਾ। ਸੋ ਮੈਨੂੰ ਲੱਗਾ ਕਿ ਵੀ ਇਹ ਜਿਹੜਾ ਚਲੋ ਸਿਰੋਪਾਉਤ ਹੈ, ਟ੍ਰੈਡੀਸ਼ਨਲ ਸਾਡਾ ਹੈ ਹੀ ਹੈ, ਕਿ ਇਹ ਵੀ ਇੱਕ ਜਿਹੜੇ ਨਵੇਂ ਸਿਰਿਓਂ ਸਾਰੀ ਰੀਡਿਫਾਈਨਿੰਗ ਹੈ, ਜਿਹੜਾ ਵਿੱਚ ਵਿਚਾਲੇ ਅੰਗਰੇਜ਼ੀ ਰਾਜ ਦੇ ਆਉਂਦੇ ਆ ਜਾਂ ਹਿੰਦੂਤਵੀ ਰਾਜ ਦੇ ਥੱਲੇ ਸਾਡੀਆਂ ਬਹੁਤ ਸਾਰੀਆਂ ਪਰੰਪਰਾਵਾਂ ਜਾਂ ਦੂਸਰੀਆਂ ਵਿੱਚੋਂ ਗਾਇਬ ਹੁੰਦੀਆਂ ਜਾਂਦੀਆਂ ਸੀ। ਔਰ ਇਹ ਆਪਣੇ ਆਪ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਕਿ ਦੂਸਰਾ ਜ਼ਿਕਰ ਕਰਾਂ, ਜਿੱਥੇ ਸਾਡੇ ਵੀਰ ਸਰ ਗੁਰਬਖਸ਼ ਸਿੰਘ ਬੈਂਸ ਜਿਨ੍ਹਾਂ ਦੇ ਘਰ ਅਸੀਂ ਪੜਾਅ ਕੀਤਾ, ਬਹੁਤ ਸੇਵਾ ਉਹਨਾਂ ਦੇ ਪਰਿਵਾਰ ਦੀ, ਉਹਨਾਂ ਦੀ ਸਿੰਘਣੀ ਸਾਹਿਬਾ ਔਰ ਉਹਨਾਂ ਦੀ ਬੇਟੀ ਪ੍ਰਭਜੋਤ ਕੌਰ, ਜਿਵੇਂ ਉਹਨਾਂ ਨੇ ਸਾਡੀ ਕਈ ਦਿਨ ਜਦੋਂ ਤੱਕ ਅਸੀਂ, ਔਰ ਜਿਸ ਤਰੀਕੇ ਦਾ ਉਹਨਾਂ ਨੇ ਜਿਹੜਾ ਉਹ ਆਰਗੇਨਾਈਜ਼ ਕਰਨ ਵਾਲਿਆਂ ਦੇ ਵਿੱਚ ਵੀ ਇਸ ਵਰਲਡ ਸਿੱਖ ਕਾਨਫਰੰਸ ਨੂੰ ਉਹਨਾਂ ਦਾ ਵੱਡਾ ਰੋਲ ਸੀ। ਔਰ ਉਹਨਾਂ ਦੇ ਨਾਲ ਵੀਰ ਸੁਖਵਿੰਦਰ ਸਿੰਘ, ਬੇਸ਼ੱਕ ਉਹ ਇੱਥੋਂ ਹੀ ਗਏ ਅਮਰੀਕਾ ਤੋਂ ਵਾਇਸ ਆਫ ਖਾਲਸਾ ਦੇ, ਲੇਕਿਨ ਉਹਨਾਂ ਦਾ ਵੀ ਪੂਰਾ, ਕਿਉਂਕਿ ਇਸ ਟ੍ਰਿਪ ਨੂੰ ਪਲਾਨ ਕਰਨ ਦੇ ਵਿੱਚ ਵੀ ਭਾਈ ਸੁਖਵਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਇਹ ਵੀ ਸਾਡੇ ਨਾਲ ਹੀ ਰਹੇ। ਸਾਡੇ ਨਾਲ ਹੀ ਜਦੋਂ ਅਸੀਂ ਨਿਊਜ਼ੀਲੈਂਡ ਗਏ, ਸੋ ਸਰ ਗੁਰਬਖਸ਼ ਸਿੰਘ ਬੈਂਸ ਔਰ ਵੀਰ ਸੁਖਵਿੰਦਰ ਸਿੰਘ ਸਾਡੇ ਨਾਲ ਫਲਾਈ ਕਰਕੇ ਨਿਊਜ਼ੀਲੈਂਡ ਓਕਲੈਂਡ ਵੀ ਗਏ। ਔਰ ਇਸ ਤੋਂ ਇਲਾਵਾ ਜਿਹੜਾ ਅਸੀਂ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਵੀਰ ਮਨਦੀਪ ਸਿੰਘ ਜਿਹੜੇ ਪਰਥ ਰਹਿੰਦੇ ਨੇ, ਉਹ ਫਲਾਈ ਕਰਕੇ ਆਏ, 4-5 ਦਿਨ ਪਹਿਲਾਂ ਸਾਡੇ ਨਾਲ ਰਹੇ, ਫਿਰ ਅਸੀਂ ਨਿਊਜ਼ੀਲੈਂਡ ਗਏ, ਉਹ ਵਾਪਸ ਚਲੇ ਗਏ। ਜਦੋਂ ਅਗੇਨ ਅਸੀਂ ਮੈਲਬਰਨ ਆਏ, ਕਿਉਂਕਿ 2-3 ਗੁਰਦੁਆਰਿਆਂ 'ਚ ਪ੍ਰੋਗਰਾਮ ਸੀ, ਉਹ ਫਿਰ ਵਾਪਸ ਆਏ। ਇਵੇਂ ਹੀ ਹੋਰ ਕੁਝ ਸਿੰਘ ਜਿਹੜੇ ਲਗਾਤਾਰ ਸਾਡੇ ਨਾਲ ਲਾਈਕ ਸ਼ੈਡੋ ਜਿਨ੍ਹਾਂ ਨੇ ਸਾਥ ਦਿੱਤਾ। ਔਰ ਖਾਸ ਤੌਰ ਤੇ ਜਦੋਂ ਅਸੀਂ ਮੈਂ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਜ਼ਿਕਰ ਕਰਾਂਗਾ, ਵੀਰ ਰਵਿੰਦਰ ਸਿੰਘ ਜਿਨ੍ਹਾਂ ਨੂੰ ਰਵੀ ਵੀਰ ਕਰਕੇ ਕਹਿੰਦੇ ਨੇ, ਮੀਰੀ ਪੀਰੀ ਗੁਰਦੁਆਰਾ ਸਾਹਿਬ ਜਿਹੜਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਔਰ ਪੰਥ ਦਾ, ਖਾਲਿਸਤਾਨ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਉਸ ਦੇ ਮੁੱਖ ਪ੍ਰਬੰਧਕਾਂ ਚੋਂ ਨੇ। ਸਾਡੇ ਵੀਰ ਅਜੀਤ ਸਿੰਘ, ਜਦੋਂ ਅਸੀਂ 1991-92 ਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਨ੍ਹਾਂ ਦੇ ਨਾਲ ਅਸੀਂ ਡੀਲ ਕਰਦੇ ਸੀ, ਇਹ ਪ੍ਰੈਜ਼ੀਡੈਂਟ ਸੀ ਆਸਟ੍ਰੇਲੀਆ ਬ੍ਰਾਂਚ ਦੇ, ਇਹ ਜਿਹੜੇ ਨੇ ਐਡੀਲੇਡ 'ਚ ਰਹਿੰਦੇ ਨੇ, ਇਹ ਐਡੀਲੇਡ ਤੋਂ ਫਲਾਈ ਕਰਕੇ ਸਿਡਨੀ ਆਏ ਔਰ 2-3 ਦਿਨ ਸਾਡੇ ਨਾਲ ਰਹੇ। ਇਹ ਵੀ ਜਿਹੜਾ ਮਿਲਣੀ ਆਪਣੇ ਆਪ ਦੇ ਵਿੱਚ ਯੂਨੀਕ ਸੀ। ਵੀਰ ਤਰਲੋਕ ਸਿੰਘ ਜਿਹੜੇ ISFIF ਨਾਲ ਹੀ ਸੰਬੰਧਿਤ ਰਹੇ, ਉਹ ਸਿਡਨੀ 'ਚ ਹੀ ਨੇ। ਉਹ ਸਾਨੂੰ ਸਗੋਂ ਅਗਲੇ ਦਿਨ ਫਿਰ ਕੈਨਬਰਾ ਜਿਹੜੀ ਆਸਟ੍ਰੇਲੀਆ ਦੀ ਕੈਪੀਟਲ ਹੈ, ਬਹੁਤ ਖੂਬਸੂਰਤ ਕੈਪੀਟਲ, ਉੱਥੇ ਘੁਮਾਣ ਵੀ ਲਗਾਏ, ਫੈਰੀ ਦੇ ਵਿੱਚ ਵੀ ਸੈਰ ਕਰਾਈ ਪਾਣੀਆਂ ਦੇ ਵਿੱਚ। ਸੋ ਅਸੀਂ ਇਹਨਾਂ ਸਾਰਿਆਂ ਦੀਆਂ ਸੇਵਾਵਾਂ ਨੂੰ ਜਿਹੜਾ ਉਹ ਰੈਕਗਨਾਈਜ਼ ਕਰਦੇ ਹਾਂ। ਔਰ ਇਸੇ ਤਰ੍ਹਾਂ ਸਾਡੇ ਹੋਸਟ ਮੈਲਬਰਨ ਦੇ ਵਿੱਚ ਜਿਹੜੇ ਨੇ ਉਹ ਜਦੋਂ ਅਸੀਂ ਜਿਵੇਂ ਮੈਂ ਕਿਹਾ ਕਿ ਗੁਰਬਖਸ਼ ਸਿੰਘ ਸਨ, ਔਰ ਇਸੇ ਤਰ੍ਹਾਂ ਜਦੋਂ ਅਸੀਂ ਸਿਡਨੀ ਦੇ ਵਿੱਚ ਆਏ ਤੇ ਸਰ ਬਲਵਿੰਦਰ ਸਿੰਘ ਗਿੱਲ, ਇੰਨਾ ਪਿਆਰਾ ਪਰਿਵਾਰ। ਮੈਂ ਸਮਝਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿੰਨਾ ਆਪਣੇ ਕਮਰੇ ਸਭ ਨੇ ਛੱਡ ਦਿੱਤੇ, ਸਾਡੇ ਲਈ ਖੁੱਲੇ ਰੱਖੇ ਹੋਏ ਨੇ, ਰਾਤਾਂ ਜਾਗ ਰਹੇ ਨੇ, ਕੋਈ ਬੇਆਰਾਮੀ ਤਾਂ ਨਹੀਂ, ਕੋਈ ਦੂਜਾ। ਮੈਂ ਕਿਹਾ ਜੀ ਅਸੀਂ ਦੇਣਾ ਵੀ ਕਿੱਥੇ ਦਿਆਂਗੇ, ਤੁਹਾਡੇ ਪਿਆਰ ਦਾ, ਔਰ ਇਹ ਇੰਨੀ ਖਿਦਮਤ ਕਰਕੇ ਤੁਸੀਂ ਵਿਗਾੜ ਰਹੇ ਹੋ, ਮੁੜ ਕੇ ਅਮਰੀਕਾ 'ਚ ਜਾ ਕੇ ਆਪਣਾ ਝੋਲਾ ਆਪ ਚੁੱਕਣਾ ਚੰਗਾ ਨਹੀਂ ਲੱਗਣਾ ਹੈ। ਲੇਕਿਨ ਮੈਂ ਸਮਝਦਾ ਵੀ ਇਹ ਸਾਡੇ ਵੀਰ ਜਿਹੜੇ ਨੇ ਇਹ ਸਾਡਾ ਸੈੱਟ ਨੇ, ਔਰ ਇਹ ਸਾਰੇ 'ਚ ਅਸੀਂ ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਸ ਦੇ ਨਾਲ ਮੈਂ ਜਿਹੜਾ ਉਹ ਦੱਸਦੇ ਹਾਂ ਕਿ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਾਨੂੰ ਜਿਹੜਾ ਉਹ ਬਹੁਤ ਜ਼ਿਆਦਾ ਮੌਕਾ ਵੀ ਬਣਿਆ ਜਾਣ ਦਾ, ਮੇਰਾ ਖਿਆਲ ਹੈ 15 ਦੇ ਕਰੀਬ ਅੱਡ ਥਾਵਾਂ ਦੇ ਉੱਤੇ ਸਪੀਚਸ ਹੋਣਗੀਆਂ ਜਿਹੜੇ ਸਾਡੇ ਵੀਰ ਗੁਰਦੇਵ ਸਿੰਘ ਹੋਰਾਂ ਦੇ ਐਫਰਟ ਨਾਲ ਸਾਡੀ ਟੀਮ ਤੱਕ ਪਹੁੰਚਦੀਆਂ ਰਹੀਆਂ, ਔਰ ਦਰਸ਼ਕਾਂ ਦੇ ਨਾਲ ਉਹ ਸਾਡਾ ਇੱਕ ਲਿੰਕ ਬਣਿਆ ਰਿਹਾ। ਇਸੇ ਪੀਰੀਅਡ 'ਚ ਇੰਡੋ ਪਾਕ ਕਨਫਲਿਕਟ ਦੀ ਗੱਲ ਹੋਈ, ਉਸ ਮੌਕੇ ਦੇ ਉੱਤੇ 2 ਸਪੈਸ਼ਲ ਮੈਸੇਜ ਅਸੀਂ ਜਿਹੜੇ ਨੇ ਉੱਥੋਂ ਰਿਕਾਰਡ ਕਰਵਾ ਕੇ ਆਪਣੇ ਵਿਊਅਰਸ ਤੱਕ ਪਹੁੰਚਾਏ, ਜਿਨ੍ਹਾਂ ਨੂੰ ਕਾਫੀ ਸਰਾਹਿਆ ਗਿਆ। ਸੋ ਇਹ ਸਾਰੇ ਦੇ ਵਿੱਚ ਅਸੀਂ ਜਿਹੜਾ ਜਿਨ੍ਹਾਂ ਗੁਰਦੁਆਰਿਆਂ 'ਚ 27, 28, 29 ਨੂੰ ਜਿਹੜਾ ਉਹ ਐਡਰੈਸ ਕੀਤਾ, ਜਿੱਥੇ ਸਾਨੂੰ ਸਨਮਾਨਿਤ ਵੀ ਕੀਤਾ ਗਿਆ ਔਰ ਬਹੁਤ ਸਾਰਾ ਪਿਆਰ ਦਿੱਤਾ। ਉਹਨਾਂ 'ਚ ਗੁਰਦੁਆਰਾ ਸਿੰਘ ਸਭਾ, ਕਰੇਗਬਰਨ, ਮੈਲਬਰਨ,
ਗੁਰਦੁਆਰਾ ਸਾਹਿਬ ਟਾਰਨੇਟ, ਗੁਰਦੁਆਰਾ ਮੀਰੀ ਪੀਰੀ ਸਾਹਿਬ ਡੀਨ ਸਾਈਡ, ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ, ਉਹਨਾਂ ਦੇ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਦਮਦਮੀ ਟਕਸਾਲ ਔਰ ਗੁਰਮਤ ਅਕੈਡਮੀ ਡੈਵਨ ਮੀਡੋਜ਼, ਇਹਨਾਂ ਦੇ ਵਿੱਚ ਔਰ ਇਹਨਾਂ 'ਚ ਖਾਸ ਤੌਰ ਤੇ ਗੁਰਦੁਆਰਾ ਸਿੰਘ ਸਭਾ ਕਰੇਗਬਰਗ ਮੈਲਬਰਨ 'ਚ ਗੁਰਦੁਆਰਾ ਕਮੇਟੀ ਤੇ ਆਸਟ੍ਰੇਲੀਅਨ ਸਿੱਖ ਕੌਂਸਲ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਮਾਣ ਪਿਆਰ ਦਿੱਤਾ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਟਾਰਨੇਟ 'ਚ ਭਾਈ ਅਮਰਜੀਤ ਸਿੰਘ ਖਾਲਿਸਤਾਨੀ ਅਤੇ ਭਾਈ ਪ੍ਰੀਤਮ ਸਿੰਘ, ਉਹਨਾਂ ਨੇ ਬਹੁਤ ਵੈਲਕਮ ਕੀਤਾ ਔਰ ਸੰਗਤ ਹਾਲਾਂਕਿ ਵੀਕਡੇਜ਼ ਸੀ ਲੇਕਿਨ ਵੱਡੀ ਗਿਣਤੀ ਜਿਉਂ ਹੀ ਸੰਗਤ ਨੂੰ ਇਹ ਪਤਾ ਲੱਗਿਆ ਵੀ ਅਸੀਂ ਆਏ ਹਾਂ ਔਰ ਸੰਗਤ ਪਹੁੰਚੀ ਔਰ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ। ਇਸੇ ਤਰ੍ਹਾਂ ਗੁਰਦੁਆਰਾ ਮੀਰੀ ਪੀਰੀ 'ਚ ਭਾਈ ਰਵਿੰਦਰ ਸਿੰਘ, ਉਹਨਾਂ ਦਾ ਮੈਂ ਜ਼ਿਕਰ ਕੀਤਾ ਔਰ ਉਹਨਾਂ ਦੇ ਨਾਲ ਭਾਈ ਮਨਦੀਪ ਸਿੰਘ ਪੰਛੀ, ਔਰ ਉਹਨਾਂ ਦਾ ਕਿਉਂਕਿ ਪੰਛੀ ਉਹਨਾਂ ਦਾ ਨਿਕਨੇਮ ਹੈ ਤੇ ਉਹ ਹਮੇਸ਼ਾ ਯਾਦ ਰਹਿਣ ਵਾਲੀਆਂ ਉਹਨਾਂ ਦੀਆਂ ਸੇਵਾਵਾਂ ਨੇ। ਤੇ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਦੇ ਵਿੱਚ ਭਾਈ ਗੁਰਦਰਸ਼ਨ ਸਿੰਘ, ਉਹਨਾਂ ਦਾ ਖਾਸ ਉਦਮ ਸੀ ਔਰ ਕੁਦਰਤੀ ਜਿਸ ਦਿਨ ਅਸੀਂ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ 'ਚ ਪਹੁੰਚੇ ਉਹ 29 ਅਪ੍ਰੈਲ ਦਾ ਦਿਨ ਸੀ, ਖਾਲਿਸਤਾਨ ਡੈਕਲੇਰੇਸ਼ਨ ਡੇ, ਸੋ ਉਸ ਨਾਲ ਸੰਬੰਧਿਤ ਹੀ ਸਾਡੀ ਤਕਰੀਰ ਵੀ ਹੈ ਔਰ ਉੱਥੇ ਘੱਟੋ ਘੱਟ 600 ਤੋਂ ਜ਼ਿਆਦਾ ਜਿਹੜੇ ਬੱਚੇ ਉਹ ਗੁਰਮਤ ਔਰ ਦੂਸਰੇ ਨਾਲ ਮੀਰੀ ਪੀਰੀ ਗੁਰਦੁਆਰਾ ਸਾਹਿਬ ਵੀ ਦੂਸਰਿਆਂ 'ਚ ਵੀ ਜੁੜੇ ਨੇ। ਔਰ ਇਹ ਜਿਹੜਾ ਗੁਰਦੁਆਰਾ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਦੀ ਖਾਸੀਅਤ ਸੀ, ਬਾਹਰ ਬਹੁਤ ਵੱਡਾ ਸਪੋਰਟਸ ਕੰਪਲੈਕਸ ਜਿਹਦੇ 'ਚ ਉਹਨਾਂ ਨੇ ਦੂਸਰੇ ਕੋਚ ਹਾਇਰ ਕੀਤੇ ਹੋਏ ਨੇ ਜਿਹੜੇ ਬੱਚਿਆਂ ਨੂੰ, ਔਰ ਉਹਨਾਂ ਦੇ ਬੱਚਿਆਂ ਦੇ ਨਾਲ ਵੀ ਸਾਡੇ ਜਿਹੜਾ ਉਹ ਥੋੜਾ ਬਹੁਤ ਇੰਟਰੈਕਸ਼ਨ ਹੋਇਆ। ਔਰ ਇਸੇ ਤਰ੍ਹਾਂ ਫਿਰ ਜਦੋਂ ਅਸੀਂ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ, ਉੱਥੇ ਭਾਈ ਹਰਪ੍ਰੀਤ ਸਿੰਘ ਔਰ ਉਹਨਾਂ ਦੇ ਸਮੁੱਚੇ ਜਥੇ ਨੇ, ਸਾਥੀਆਂ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ, ਪਿਆਰ ਦਿੱਤਾ। ਔਰ ਇਸੇ ਤਰ੍ਹਾਂ ਜਿਹੜਾ ਗੁਰਮਤ ਅਕੈਡਮੀ ਡੈਵਨ ਮੀਡੋਜ਼ ਹੈ ਭਾਈ ਰਮਨਦੀਪ ਸਿੰਘ, ਔਰ ਇਹਨਾਂ ਸਾਰਿਆਂ ਦੇ ਹੀ ਅਸੀਂ ਸ਼ੁਕਰੀਆ ਅਦਾ ਕਰਦੇ। ਤੇ ਉੱਥੋਂ ਅਸੀਂ ਮੈਲਬਰਨ ਤੋਂ ਫਿਰ ਸਿਡਨੀ ਫਲਾਈ ਕੀਤਾ ਔਰ ਉੱਥੇ ਵੱਡੇ 2 ਗੁਰਦੁਆਰੇ ਨੇ, ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ ਔਰ ਸ਼੍ਰੀ ਗੁਰੂ ਸਿੰਘ ਸਭਾ ਰੈਵਰਸੇ ਸਿਡਨੀ, ਉਹਦੇ 'ਚ ਵੀ ਜਿਹੜਾ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਸੀ। ਇਸ ਤੋਂ ਇਲਾਵਾ ਖਾਸ ਤੌਰ ਤੇ ਜਿਹੜਾ ਬੱਚਿਆਂ ਦੇ ਨਾਲ ਇੰਟਰੈਕਸ਼ਨ ਸੀ ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ ਨੈਕਸਟ ਡੇ ਅਗੇਨ, ਉਹ ਵੀ ਸਾਡੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਨੇ, ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਔਰ ਨਿਊਜ਼ੀਲੈਂਡ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਡੇ ਹੋਸਟ ਵੀਰ ਗੁਰਿੰਦਰਜੀਤ ਸਿੰਘ ਸਨ ਜਿਨ੍ਹਾਂ ਨੇ ਬਹੁਤ ਖਿਦਮਤ ਕੀਤੀ, ਉਹਨਾਂ ਦੇ ਘਰੋਂ ਭੈਣ ਜੀ ਔਰ ਸਮੁੱਚਾ ਪਰਿਵਾਰ ਉਹਨਾਂ ਦਾ, ਉਹਨਾਂ ਦੇ ਪੇਰੈਂਟਸ, ਉਹਨਾਂ ਨੇ ਦੂਸਰੇ ਪਾਸੇ ਛੱਡ ਕੇ ਸਾਡੇ ਲਈ ਕਮਰੇ ਖਾਲੀ ਕੀਤੇ ਹੋਏ ਸੀ ਔਰ ਉਹਨਾਂ ਦੇ ਉਦਮ ਨਾਲ ਹੀ ਜਿੱਥੇ ਹਾਲਾਂਕਿ ਸਰ ਦਲਜੀਤ ਸਿੰਘ ਪ੍ਰਮੁੱਖ ਤੌਰ ਦੇ ਉੱਤੇ ਗੁਰਦੁਆਰਾ ਕੌਂਸਲ ਨਿਊਜ਼ੀਲੈਂਡ ਦੇ ਵਿੱਚ ਵੀ 18 ਜਾਂ 19 ਗੁਰਦੁਆਰੇ ਨੇ ਔਰ ਉਹਨਾਂ 'ਚ 8 ਜਾਂ 9 ਗੁਰਦੁਆਰਿਆਂ ਦੀ ਇੱਕ ਪ੍ਰਮੁੱਖ ਗੁਰਦੁਆਰਾ ਕੌਂਸਲ ਹੈ ਔਰ ਬਹੁਤ ਸੁਚੱਜੇ ਢੰਗ ਨਾਲ ਉਹਨਾਂ ਦਾ ਵੀ ਸਪੋਰਟਸ ਕੰਪਲੈਕਸ ਹੈ। ਐਨੂਅਲ ਜਿਹੜੀਆਂ ਟੂਰਨਾਮੈਂਟ ਹੁੰਦੇ ਨੇ ਸਪੋਰਟਸ ਦੇ, ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਤੱਕ ਉੱਥੇ ਪਹੁੰਚਦੇ ਨੇ ਔਰ ਬਹੁਤ ਚੰਗਾ ਉਪਰਾਲਾ ਜਿਹੜਾ ਉਹਨਾਂ ਦੇ ਨਿਊਜ਼ੀਲੈਂਡ ਦੇ ਗੁਰਦੁਆਰਾ ਸਾਹਿਬ ਦਾ ਹੈ, ਗੁਰਦੁਆਰਾ ਕਲਗੀਧਰ ਟਾਕਾਨੀਨੀ ਆਕਲੈਂਡ, ਕਿ 600 ਤੋਂ ਜ਼ਿਆਦਾ ਜਿਹੜੇ ਬੱਚੇ ਬੱਚੀਆਂ ਗੁਰਮਤ ਔਰ ਦੂਸਰਾ ਉਹਨਾਂ ਦੇ ਨਾਲ ਵੀ ਇੱਕ ਇੰਟਰੈਕਸ਼ਨ ਸੀ, ਇੱਕ ਉਹਨਾਂ ਦੇ ਟੀਚਰਸ ਦੇ ਨਾਲ ਸੀ। ਸੋ 2-3 ਕਿਉਂਕਿ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਸਾਡਾ 2-3 ਦਿਨ ਦਾ ਸਟੇ ਸੀ। ਨਿਊਜ਼ੀਲੈਂਡ ਬਹੁਤ ਖੂਬਸੂਰਤ ਆਈਲੈਂਡ ਹੈ, ਸਾਫ਼ ਸੁਥਰੀਆਂ ਸੜਕਾਂ ਔਰ ਦੂਜਾ ਵੀ ਤੁਹਾਨੂੰ ਸਾਫ਼ ਹਵਾ ਔਰ ਸੀ ਲਾਈਫ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ। ਸੋ ਇਹ ਸਾਰੇ ਦੇ ਚੱਲਦੇ ਆ ਮੈਂ ਹਾਲ ਦੀ ਘੜੀ ਇੱਥੇ ਹੀ ਮੈਂ ਘੜੀ ਵੱਲ ਦੇਖ ਰਿਹਾ, ਜੀ ਤਾਂ ਮੇਰਾ ਕਰਦਾ ਵੀ ਮੈਂ ਕੱਲੇ ਦੀਆਂ ਸੇਵਾਵਾਂ ਵੀ ਰੈਕਗਨਾਈਜ਼ ਹੋਰ ਵੀ ਕਰਾਂ, ਪਰ ਉਹ ਜਿਉਂ-ਜਿਉਂ ਕੋਈ ਯਾਦ ਆਉਂਦਾ ਜਾਏਗਾ ਅਸੀਂ ਮਾਫੀ ਵੀ ਚਾਹਾਂਗੇ ਕਿਉਂਕਿ ਇੰਨੇ ਨਾਂ ਨੇ ਕਿ ਜਿਹੜੇ ਤੁਸੀਂ ਜ਼ਿਹਨ ਦੇ ਵਿੱਚ ਆਪਣੇ ਕੰਪਿਊਟਰ 'ਚ ਵੀ ਪਾ ਕੇ ਯਾਦ ਕਰੋ, ਉਹਨਾਂ ਦੇ ਪਿਆਰੇ ਚਿਹਰੇ ਨਜ਼ਰ ਆ ਸਕਦੇ ਨੇ। ਔਰ ਖਾਸ ਤੌਰ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਵੀ ਕਈ ਥਾਵਾਂ ਤੇ ਜਦੋਂ ਹਾਲਾਂ ਜਿਵੇਂ ਮੈਂ ਕਿਹਾ ਵੀ ਉੱਥੇ ਫਲਾਈ ਕਰਕੇ ਪਹੁੰਚਣ ਦਾ, ਕਈ ਗੁਰਦੁਆਰਿਆਂ 'ਚ ਉਹਨਾਂ ਨੂੰ ਪਤਾ ਲੱਗਾ ਕਿ ਵੀ ਸਾਡੀ ਆਮਦ ਆ, ਫਲਾਈ ਕਰਕੇ ਆਏ। ਦੀਵਾਨਾਂ ਦੇ ਵਿੱਚ ਅਟੈਂਡੈਂਸ ਦੇ ਲਈ ਬਹੁਤ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟਸ ਨੇ ਔਰ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ TV 84 ਦੀ ਸਾਡੀ ਵਿਊਅਰਸ਼ਿਪ ਹੈ। ਹੁਣ ਸਾਡੀ ਜਾਣ ਤੋਂ ਬਾਅਦ ਮੇਰਾ ਖਿਆਲ ਹੈ ਕਿ ਵੀ ਇਹ ਹੋਰ ਵੀ ਇਸ ਦੇ ਵਿੱਚ ਵਾਧਾ ਹੋਏਗਾ ਔਰ ਅਸੀਂ ਇਹ ਜਿਵੇਂ ਭਾਈ ਵੀਰ ਸਿੰਘ ਜਦੋਂ ਬਹੁਤ ਵਿਰਾਗ ਵਾਲੇ ਪਾਠ ਸੁਣਦੇ ਨੇ ਤਾਂ ਫਿਰ ਉਹ
ਕਹਿੰਦੇ ਨੇ ਵੀ ਫਕੀਰਾਂ ਕੋਲ ਦੇਣ ਲਈ ਕੀ ਹੁੰਦਾ ਹੈ ਨਾ, ਤੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਤੁਹਾਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਔਰ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਅਸੀਂ ਇਹ ਅਰਦਾਸ ਦੇ ਲਫ਼ਜ਼ ਕਹਿੰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਤੁਸੀਂ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਵੀ ਦੇਖਦੇ ਹੋ ਕੇਸਰੀ ਨਿਸ਼ਾਨ ਝੂਲ ਰਹੇ ਨੇ, ਖਾਲਸੇ ਦੀ ਚੜ੍ਹਦੀ ਕਲਾ ਹੈ। ਇਸ ਤੋਂ ਵੱਡਾ ਕੀ ਕ੍ਰਿਸ਼ਮਾ ਹੋ ਸਕਦਾ ਹੈ ਕਿ 350 ਸਾਲ ਦੇ ਖਾਲਸਾ ਸਾਜਨਾ ਦਿਵਸ 1699 ਤੋਂ ਹੁਣ ਤੱਕ 4 ਪਾਵਰਫੁਲ ਬਾਦਸ਼ਾਹੀਆਂ ਜਿਸ ਕੌਮ ਦਾ ਬੀਜ ਨਾਸ ਕਰਨ ਤੇ ਹੁਣ ਨਾਮੋ ਨਿਸ਼ਾਨ ਮਿਟਾਉਣ ਤੇ ਹੁਣ, ਉਹ ਮੁਗਲਿਆ ਸਾਮਰਾਜ ਹੋਏ, ਉਧਰ ਖੈਬਰ ਪਾਰ ਦੇ ਧਾੜਵੀ ਹੋਣ, ਘੱਲੂਘਾਰੇ ਵਰਤਾਨ ਵਾਲੇ, ਉਹ ਬ੍ਰਿਟਿਸ਼ ਕਲੋਨੀਅਲਸ ਹੋਣ, ਔਰ ਅੱਜ ਤੁਸੀਂ ਇਹਨਾਂ 77 ਸਾਲਾਂ ਦੇ ਵਿੱਚ ਹਿੰਦੂ ਤਵੀਆਂ ਦੀ ਦੁਸ਼ਮਣੀ ਦਾ ਆਲਮ ਦੇਖੋ ਕੀ ਹੈ। ਇਹ ਨਹੀਂ ਪੰਜਾਬ ਦੀ ਧਰਤੀ ਤੇ ਜਾਂ ਵਿਦਨ ਇੰਡੀਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਕਿਵੇਂ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਕੀ ਮਾਹੌਲ ਸਿਰਜਿਆ ਹੋਇਆ। ਤੇ ਇਹਦੇ ਬਾਵਜੂਦ, ਕਿਉਂਕਿ ਜਦੋਂ ਮੈਂ ਨਿਊਜ਼ੀਲੈਂਡ ਜਾ ਕੇ ਖਲੋਤਾ ਔਰ ਦੇਖਿਆ ਸੂਰਜ ਦਾ ਚੜ੍ਹਨਾ, ਆਪਣੇ ਉਹਦਾ ਇੱਕ ਨਸ਼ਾ ਹੁੰਦਾ ਹੈ, ਰਾਈਜ਼ਿੰਗ ਸਨ, ਸੈਟਿੰਗ ਸਨ, ਲੇਕਿਨ ਇੱਕ ਖਿਆਲ ਮੈਨੂੰ ਆਇਆ ਕਿ ਵੀ ਨਿਊਜ਼ੀਲੈਂਡ ਉਹ ਮੁਲਕ ਹੈ ਜਿੱਥੇ ਇਸ ਧਰਤੀ ਤੇ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਔਰ ਜ਼ਾਹਰ ਹੈ ਕਿ ਇਹ ਖਿਆਲ ਆਇਆ ਕਿ ਵੀ ਦੇਖੋ ਉਸ ਧਰਤੀ ਵਾਲਿਆਂ ਨੇ, ਜਿਹਨਾਂ ਦੇ ਦਿੱਲੀ ਤਖਤ ਤੇ ਵਾਲਿਆਂ ਨੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹਿਆ, ਪਰ ਜਿਸ ਧਰਤੀ ਤੋਂ ਸੂਰਜ ਉਗਦਾ ਹੈ, ਪੁਰਾਤਨ ਪੰਜਾਬੀ ਚ ਗੁਰਬਾਣੀ ਚ ਵੀ ਉਗਦਾ ਹੈ, ਉੱਥੇ ਵੀ ਖਾਲਸੇ ਦੇ ਨਿਸ਼ਾਨ ਝੂਲ ਰਹੇ ਨੇ। ਲੰਗਰ ਔਰ ਬੇਪਨਾਹ ਇੰਨਾ ਵੱਡਾ ਪ੍ਰਬੰਧ ਲੱਗਦਾ ਕਿ ਵੀ ਇਹ ਪਤਾ ਨਹੀਂ ਕਿੰਨੇ ਮੁਲਕਾਂ ਦੇ ਮਾਲਕ ਨੇ। ਤੇ ਜਦੋਂ ਇਸ ਪਲੈਨਟ ਦੇ ਉੱਤੇ ਸੂਰਜ ਡੁੱਬਦਾ ਹੈ, ਉਹ ਸੀਐਟਲ ਦੀ ਧਰਤੀ ਹੈ, ਵੈਨਕੂਵਰ ਸਰੀ ਦੀ ਧਰਤੀ ਹੈ, ਉੱਥੇ ਵੀ ਉਹਨਾਂ ਦਿਨਾਂ 'ਚ ਜਦੋਂ ਅਸੀਂ ਫਲਾਈ ਕੀਤਾ ਨਗਰ ਕੀਰਤਨ ਸੀ, 6 ਲੱਖ ਸਿੱਖ ਸਰੀ ਦੇ ਵਿੱਚ ਮੌਜੂਦ ਸੀ। ਸੋ ਇਹ ਹੈ ਗੁਰੂ ਦੀ ਕਲਾ, ਕ੍ਰਿਸ਼ਮਾ ਕਲਾ। ਕੋਈ ਇਹ ਨਹੀਂ ਹੁੰਦਾ ਵੀ ਤੁਸੀਂ ਝੋਲੇ 'ਚ ਇਹ ਪਾਇਆ ਤੇ ਝੋਲੇ 'ਚੋਂ ਕਬੂਤਰ ਨਿਕਲ ਆਏ ਜਾਂ ਕੋਈ ਬਾਂਦਰ ਨਿਕਲ ਆਏ। ਕ੍ਰਿਸ਼ਮਾ ਇਹ ਹੈ ਕਿ ਵੀ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਕਿ ਇੰਨੀਆਂ ਦੁਸ਼ਮਣੀਆਂ, ਇੰਨੇ ਮਾੜੀਆਂ ਨੀਤਾਂ, ਇਹਦੇ ਬਾਵਜੂਦ ਕਿਉਂਕਿ ਇਹ ਉਹ ਪੰਥ ਹੈ ਜਿਹਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੈ। ਅਬ ਚਲ ਨੀਂਵ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਇਹ ਔਰ ਜਦੋਂ ਤੁਸੀਂ ਇਸ ਕਿਸਮ ਦੇ ਨਜ਼ਾਰਿਆਂ ਨੂੰ ਦੇਖਦੇ ਹੋ ਤੇ ਫਿਰ ਇਹ ਵਿਚਾਰ ਹੋਰ ਪੁਖਤਾ ਹੁੰਦਾ ਹੈ, ਹੋਰ ਮਜ਼ਬੂਤ ਹੁੰਦਾ ਹੈ ਕਿ ਸਿੱਖ ਕੌਮ ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਇਹ ਸਾਖੀ ਇੱਕ ਬੜੀ ਪਪੂਲਰ ਹੈ ਕਿ ਇੱਕ ਪਿੰਡ ਵਾਲਿਆਂ ਨੂੰ, ਜਿਹੜੇ ਭਲੇ ਲੋਕ ਸੀ, ਰੱਬ ਨੂੰ ਯਾਦ ਕਰਨ ਵਾਲੇ, ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਉਜੜ ਜਾਓ, ਤੇ ਇੱਕ ਜਿਹੜੇ ਬਿਲਕੁਲ ਹੋਰ ਕਿਸਮ ਦੇ ਜਿਹੜੇ ਐਂਟੀ ਹਿਊਮਨ ਕਿਹਾ ਜਾ ਸਕਦਾ ਹੈ, ਉਹਨਾਂ ਨੂੰ ਕਿਹਾ ਸੀ ਵਸਦੇ ਰਹੋ। ਤੇ ਮੈਨੂੰ ਇਹ ਲੱਗਦਾ ਵੀ ਉਹ ਜਿਹੜਾ ਪਿੰਡ ਦੀ ਗੱਲ ਹੈ ਉਹ ਤਾਂ ਪਤਾ ਨਹੀਂ ਕਿਵੇਂ ਹੈ, ਲੇਕਿਨ ਇਹ ਹੈ ਵੀ ਗੁਰੂ ਨਾਨਕ ਨੇ ਆਪਣੀ ਉਮਤ ਨੂੰ ਹੀ ਕਿਹਾ ਵੀ ਉਜੜ ਜਾਓ, ਔਰ ਇਹੀ ਉਜੜਨਾ ਜਿਹੜਾ ਸਿੱਖ ਨੂੰ ਦੁਨੀਆ ਭਰ ਦੇ ਹਰ ਕੋਨੇ 'ਚ ਉਸ ਨੇ ਪਹੁੰਚਾਇਆ। ਔਰ ਸਿੱਖੀ ਨੇ ਉਹ ਖੁਸ਼ਬੂ ਜਿਹੜੀ ਹੈ ਉਹ ਹਰ ਥਾਂ ਵੰਡੀ ਹੈ। ਉਹ ਕੋਵਿਡ-19 ਹੋਏ, ਆਸਟ੍ਰੇਲੀਆ ਦੇ ਵਿੱਚ ਬੁਸ਼ ਫਾਇਰਸ ਔਰ ਦੂਸਰੇ ਦੇ ਵੇੜੇ, ਹਰ ਕੈਲਾਮਿਟੀ ਦੇ ਵੇੜੇ। ਔਰ ਇਹ ਗੱਲ ਕੱਲਾ ਮੈਂ ਨਹੀਂ ਕਹਿੰਦਾ, ਜਦੋਂ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਪੱਗ ਬੰਨ੍ਹ ਕੇ ਸਿੱਖਾਂ 'ਚ ਆ ਕੇ ਬੈਠਦਾ ਹੈ, ਜਾਂ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਆਉਂਦਾ ਹੈ, ਜਾਂ ਯੂਕੇ ਦਾ, ਤੇ ਉਹ ਅਮਰੀਕਾ ਕੈਨੇਡਾ ਤਾਂ ਹੈ ਹੀ ਹੈ, ਤੇ ਉਹ ਇਹ ਕਹਿੰਦੇ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਕਿ ਤੁਸੀਂ ਜੇ ਕੁਝ ਸਿੱਖਣਾ ਹੈ ਤਾਂ ਸਿੱਖਾਂ ਤੋਂ ਸਿੱਖੋ ਕਿ ਇਨਸਾਨੀ ਸੇਵਾ ਕੀ ਹੈ, ਇਨਸਾਨੀ ਪਿਆਰ ਕੀ ਹੈ, ਮੁਸੀਬਤ ਵੇਲੇ ਖਲੋਣਾ ਕੀ ਹੈ, ਚੈਲੰਜ ਨੂੰ ਸਵੀਕਾਰਨਾ ਕੀ ਹੈ। ਸੋ ਜਿਹੜੀਆਂ ਇਹ ਕੁਆਲਿਟੀਜ਼ ਗੁਰੂ ਸਾਹਿਬਾਨ ਨੇ ਨੇਲ ਕੀਤੀਆਂ ਨੇ ਸਾਡੇ 230 ਵਰੇ, 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 230 ਸਾਲ ਉਹ ਜਿਹੜੇ ਗੁਣ ਕੁੱਟ-ਕੁੱਟ ਕੇ ਭਰੇ ਹੋਏ ਨੇ, ਉਹ ਜਲਵਾਗਰ ਨੇ ਇਸ ਪਲੈਨਟ ਦੇ ਉੱਤੇ। ਤੇ ਜਿਹੜੀ ਕੌਮ ਬਿਨਾਂ ਨੇਸ਼ਨ ਤੋਂ ਇੱਕ ਨੇਸ਼ਨ ਨਾਲੋਂ ਵੀ ਵੱਧ ਰੈਕਗਨੀਸ਼ਨ ਰੱਖਦੀ ਹੈ, ਉਹਨੂੰ ਕੌਣ ਰੋਕ ਸਕਦਾ ਹੈ ਨੇਸ਼ਨ ਬਣਾਉਣ ਤੋਂ। ਔਰ ਇਹ ਮੇਰਾ ਵਿਸ਼ਵਾਸ ਹੋਰ ਵੀ ਪੁਖਤਾ ਹੋਇਆ। ਹਾਲਾਂ ਇਹਨਾਂ ਸਾਰੇ ਦਹਾਕਿਆਂ 'ਚ ਕਦੇ ਇਹ ਨਹੀਂ ਹੋਇਆ ਕਿ ਮੈਨੂੰ ਸੈਕੰਡ ਟਾਈਮ ਥਾਟ ਕਰਨਾ ਪਏ, ਕਿਉਂਕਿ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਸਿੱਖੀ ਤਾਂ ਦੁਨੀਆ ਭਰ ਦੇ ਵਿੱਚ ਆਲਰੇਡੀ ਅਸੀਂ 5ਵਾਂ ਵੱਡਾ ਧਰਮ ਦੇ ਤੌਰ ਦੇ ਉੱਤੇ 35 ਮਿਲੀਅਨ ਸਿੱਖ ਨੇਸ਼ਨ ਆਪਣੀ ਪ੍ਰੈਜ਼ੈਂਸ ਦਰਜ ਕਰਵਾਈ ਹੈ। ਲੇਕਿਨ ਇਹ ਗੱਲ ਬਾਰ-ਬਾਰ ਹਰ ਥਾਂ ਤੇ ਜਾ ਕੇ ਹੋਰ ਵੀ ਪੁਖਤਾ ਹੁੰਦੀ ਹੈ
ਕਿ ਜੇ ਅਸੀਂ ਆਪਣਾ ਮੁਲਕ ਖਾਲਿਸਤਾਨ ਨਾ ਬਣਾ ਸਕੇ, ਮੈਂ ਹੁਣ ਜੇ ਇਸ ਲਈ ਕਿਹਾ ਕਿ ਉਹਨਾਂ ਲੋਕਾਂ ਨੂੰ ਜਿਹੜੇ ਸਮਝਦੇ ਨੇ ਕਿ ਜੀ ਸੈਕੂਲਰ ਤੇ ਫਲਾਣੇ ਤੇ ਢਿਮਕਾ, ਤੇ ਫਿਰ ਸਾਡਾ ਹਾਲ ਬੁੱਧ ਧਰਮ ਵਾਲਾ ਵੀ ਹੋ ਸਕਦਾ ਹੈ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਸਿੱਖ ਬੁੱਧ ਤੇ ਸਿੱਖ 'ਚ ਫਰਕ ਇੰਨਾ ਹੈ ਕਿ ਉੱਥੇ ਅਹਿੰਸਾ ਪਰਮੋ ਧਰਮਾ ਸੀ, ਬ੍ਰਾਹਮਣ ਨੇ ਹਿੰਸਾ ਨਾਲ ਮਾਰਿਆ, ਪਰ ਸਿੱਖ ਦੇ ਹੱਥ 'ਚ ਤਲਵਾਰ ਹੈ। ਔਰ ਮੈਨੂੰ ਚੰਗਾ ਲੱਗਾ ਜਦੋਂ ਮੈਂ ਦੇਖਿਆ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬਾਨ 'ਚ ਔਰ ਦੂਸਰੇ ਕਟਾਰ ਔਰ ਤੀਰ ਔਰ ਸ਼ਸਤਰ, ਮੈਂ ਕਿਹਾ ਵੀ ਇਹ ਸਿੱਖਾਂ ਨੂੰ ਸਮਝ ਆ ਗਈ ਹੈ ਕਿ ਸ਼੍ਰੀ ਮੁਖਵਾਕ ਪਨਿਓ ਗਰੀਬ ਨਵਾਜ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਅਲਟੀਮੇਟ ਪੋਲੀਟੀਕਲ ਪਾਵਰ ਜਿਹੜੀ ਹੈ ਉਹ ਸ਼ਸਤਰਾਂ ਚੋਂ ਹੀ ਨਿਕਲਦੀ ਹੈ। ਔਰ ਜਿਉਂ ਹੀ ਅਸੀਂ ਆਸਟ੍ਰੇਲੀਆ ਤੋਂ ਵਾਪਸ ਮੁੜੇ, ਕੈਲੀਫੋਰਨੀਆ 1-2 ਦਿਨ ਦਾ ਸਟੇ ਸੀ, ਨਿਊਯਾਰਕ ਆ ਕੇ ਅਗਲੇ ਦਿਨ ਕਾਰਟਰੇਟ ਦੀ ਸਿੱਖ ਡੇ 17ਵੀਂ ਸਿੱਖ ਡੇ ਪੈਰੇਡ ਜਿਹਨੂੰ ਤੁਸੀਂ ਐਂਕਰਿੰਗ ਕੀਤੀ, ਔਰ ਉਸ ਮੌਕੇ ਦੇ ਉੱਤੇ ਵੀ ਜਿਹੜੀ ਤੀਸਰੀ ਧਿਰ ਵਾਲੀ ਗੱਲ ਅਸੀਂ ਆਉਣ ਵਾਲੇ ਫੋਲੋ ਅਪ ਟਾਪਿਕਸ ਦੇ ਵਿੱਚ ਕਰਾਂਗੇ, ਉਹ ਵੀ ਇੰਨਾ ਵਾਇਰਲ, ਆਲਮੋਸਟ 95-96 ਹਜ਼ਾਰ ਲੋਕਾਂ ਨੇ ਪਿਛਲੇ ਇਹਨਾਂ 2-3 ਦਿਨਾਂ ਦੇ ਵਿੱਚ ਉਸ ਮੈਸੇਜ ਨੂੰ ਦੇਖਿਆ ਹੈ, ਸੁਣਿਆ। ਫਿਰ ਸਾਡੀ ਆਮਦ ਵਾਸ਼ਿੰਗਟਨ ਡੀਸੀ ਸੀ, ਬਲਵਿੰਦਰ ਸਿੰਘ ਚੱਠਾ ਪਰਿਵਾਰ ਜਿਨ੍ਹਾਂ ਦੇ ਮਾਤਾ ਜੀ ਮਾਤਾ ਸੁਰਜੀਤ ਕੌਰ ਚੱਠਾ, ਜਿਨ੍ਹਾਂ ਦਾ 95ਵਾਂ ਬਰਥਡੇ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਰੱਖ ਕੇ ਸੈਲੀਬ੍ਰੇਟ ਕੀਤਾ। ਉਸ ਦੇ ਵਿੱਚ ਵੀ, ਕਿਉਂਕਿ ਮੇਰੇ ਲਈ ਇਹ ਆਪਣੀ ਐਕਸਟੈਂਡਡ ਫੈਮਿਲੀ ਹੈ, ਉਹਦੇ 'ਚ ਵੀ ਅਸੀਂ ਹਾਜ਼ਰੀ ਲਵਾਈ ਔਰ ਫਿਰ ਵਾਪਸ ਆਏ। ਔਰ ਹੁਣ ਜਿਹੜਾ ਇੱਥੋਂ ਦੀ ਤਰਬੀਅਤ, ਪਾਣੀ, ਹਵਾ, ਇਸ ਦੇ ਨਾਲ ਇੱਕ ਸਾਰਤਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਕਈ ਵਾਰ ਹੁਜਕੇ ਜੇ ਵੱਜ ਕੇ ਲੱਗਦਾ ਅੱਖਾਂ ਖੋਲਦੇ ਵੀ ਅਸੀਂ ਆਸਟ੍ਰੇਲੀਆ 'ਚ ਬੈਠੇ ਹਾਂ। ਸੋ ਇੱਕ ਵਾਰ ਫੇਰ ਜਿਹਨੂੰ ਕਹਿੰਦੇ ਨੇ ਵੀ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕਸ ਆਸਟ੍ਰੇਲੀਆ, ਥੈਂਕਸ ਨਿਊਜ਼ੀਲੈਂਡ, ਸਮੂਹ ਸਿੱਖ ਸੰਗਤਾਂ ਦਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਇਵੇਂ ਹੀ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਟਲ ਰਹਿਣੇ ਨੇ, ਔਰ ਤੁਸੀਂ ਵੀ ਇਵੇਂ ਹੀ ਚੜ੍ਹਦੀ ਕਲਾ 'ਚ ਰਹੋ। ਇਹ ਸਾਰੇ ਗੁਣ ਜਿਹੜੇ ਮੂਲ ਤੌਰ ਤੇ ਸਿੱਖੀ 'ਚੋਂ ਨਿਕਲੇ ਹੋਏ ਨੇ, ਇਹਨਾਂ ਦੇ ਨਾਲ ਤੁਸੀਂ ਮਾਲਾ ਮਾਲ ਹੋ। ਮਹਾਰਾਜ ਤੁਹਾਨੂੰ ਹੋਰ ਵੀ ਮਾਲਾ ਮਾਲ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ 4 ਹਫ਼ਤਿਆਂ ਦੀ ਜਿਹੜੀ ਹੈ ਫੇਰੀ ਹੈ, ਜਿਹੜੇ ਵੱਖ-ਵੱਖ ਥਾਵਾਂ ਤੇ ਤੁਸੀਂ ਗਏ ਹੋ, ਆਸਟ੍ਰੇਲੀਆ ਵੀ ਗਏ ਹੋ, ਨਿਊਜ਼ੀਲੈਂਡ ਵੀ ਗਏ ਹੋ, DC ਵੀ ਗਏ ਹੋ, ਉਹ ਬਹੁਤ ਹੀ ਖੂਬਸੂਰਤ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕੀਤੀ ਹੈ। ਅਸੀਂ ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਇਹ ਪਸੰਦ ਆਇਆ ਹੋਵੇਗਾ ਸਾਡਾ ਪਹਿਲਾ ਸੈਗਮੈਂਟ। ਔਰ ਇਸ ਦੇ ਨਾਲ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਜਪਿਓ ਜਿਨ ਅਰਜਨ ਦੇਵ ਗੁਰੂ। ਸੈਨ ਫਰਾਂਸਿਸਕੋ ਵਿਖੇ 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਵੇਰੇ 10 ਵਜੇ ਸਜਾਇਆ ਜਾਵੇਗਾ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਓ ਜੀ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਫਿਰ ਸੰਕਟ ਜੋਨ ਕਰਬ ਨਾਇਆ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਭਾਰਤ ਪਾਕਿਸਤਾਨ ਯੁੱਧ ਦਾ ਖਾਤਮਾ ਹੋਇਆ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਹੈ ਕਿ ਭਾਰਤ ਦੇ ਇਸ ਬਿਆਨੀਆਂ ਨੂੰ ਮੁੱਢ ਤੋਂ ਹੀ ਖਾਰਜ ਕਰਦਾ ਹੈ ਕਿ ਉਸ ਨੇ ਪਾਕਿਸਤਾਨ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਕੇ ਜੰਗਬੰਦੀ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਬ੍ਰੇਕ ਦੇ ਦੌਰਾਨ ਦੇਖ ਰਹੇ ਸੀ ਕਿ ਸਾਡੇ ਬਹੁਤ ਸਾਰੇ ਵਿਊਅਰਸ ਨੇ ਜਿੱਥੇ ਸਾਡੇ ਵਾਪਸ ਆਉਣ ਨੂੰ ਵੈਲਕਮ ਕਿਹਾ, ਉੱਥੇ ਇਸ ਗੱਲ ਦਾ ਗਿਲਾ ਵੀ ਕੀਤਾ ਵੀ ਤੁਸੀਂ ਕਿੱਥੇ ਚਲੇ ਗਏ। ਸੋ ਅਸੀਂ ਆਲਰੇਡੀ ਵੇਰਵੇ ਦੇ ਨਾਲ ਪਹਿਲੇ ਸੈਗਮੈਂਟ ਦੇ ਵਿੱਚ ਦੱਸਿਆ ਕਿ ਭਾਈ ਕਿਹਨਾਂ ਹਾਲਾਤਾਂ 'ਚ ਅਸੀਂ ਜਿਹੜਾ ਸਾਡਾ ਜਾਣਾ ਸੀ, ਪਰ ਇਹ ਵੈਲਕਮ ਸੀ। ਜਿਵੇਂ ਅਸੀਂ ਮੈਨੂੰ ਯਾਦ ਹੈ ਵੀ ਜਦੋਂ ਮੈਟ੍ਰਿਕ ਜਾਂ ਹਾਇਰ ਸੈਕੰਡਰੀ ਸਕੂਲ ਦੀ ਫਾਈਨਲ ਪਿਕਚਰ ਹੁੰਦੀ ਸੀ ਤਾਂ ਹੁਣ ਤਾਂ ਖੈਰ ਇੰਟਰਨੈਟ ਦੇ ਯੁੱਗ ਨੇ ਸਭ ਕੁਝ ਡਿਫਰੈਂਟ ਕਰਤਾ, AI ਨੇ ਹੋਰ ਵੀ ਡਿਫਰੈਂਟ ਕਰਤਾ। ਤੇ ਇੱਕ ਯਾਦਗਾਰੀ ਤਸਵੀਰ ਹੁੰਦੀ ਸੀ ਜਿਹਦੇ ਵਿੱਚ ਬੜਾ ਸਪੈਸ਼ਲੀ ਡਰੈਸਡ ਸਟੂਡੈਂਟਸ, ਟੀਚਰਸ, ਦੂਜੇ, ਔਰ ਉਸ ਦੇ ਉੱਪਰ ਇੱਕ ਕਾਮੈਂਟ ਜਿਹੜਾ ਸ਼ਾਇਦ ਸਟੈਂਡਰਡ ਫੋਟੋਗ੍ਰਾਫਰਸ ਨੇ ਕੱਢਿਆ ਹੋਇਆ ਸੀ, ਉਹ ਸੀ ਕਿ ਵੀ ਮੀਟ ਟੂ ਡਿਪਾਰਟ, ਕਿ ਅਸੀਂ ਮਿਲਦੇ ਹਾਂ ਵਿਛੜਨ ਦੇ ਲਈ ਤੇ ਵਿਛੜਦੇ ਹਾਂ ਮਿਲਣ ਦੇ ਲਈ, ਕਿਉਂਕਿ ਕਿਤੇ ਸੰਜੋਗ ਵਿਜੋਗ ਦੋ ਕਾਰ ਚਲਾਵੇਂ ਲਿਖਿਆ ਆਵੇ ਭਾਗ, ਕਿਤੇ ਵਿਛੋੜਾ ਹੋ ਰਿਹਾ ਹੁੰਦਾ, ਕਿਤੇ ਮਿਲਾਪ ਹੋ ਰਿਹਾ ਹੁੰਦਾ। ਸੋ ਜ਼ਾਹਰ ਹੈ ਵੀ ਆਪਣੇ ਵਿਊਅਰਸ ਤੋਂ ਸਾਡਾ ਲਗਭਗ 1 ਮਹੀਨੇ ਦਾ ਵਿਛੋੜਾ ਸੀ, ਪਰ ਇਸ ਸਾਰੇ ਨੇ ਸਾਨੂੰ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਫਲੱਡ ਆਫ ਲਵ, ਪਿਆਰ ਦਾ ਹੜ, ਉਸ ਦੇ ਨਾਲ ਵੀ ਸਾਂਗੋ ਪਾਂਗ ਕੀਤਾ। ਔਰ ਇਹ ਠੀਕ ਹੈ ਵੀ ਇਸ ਪੀਰੀਅਡ 'ਚ ਬੜੀਆਂ ਕ੍ਰੂਸ਼ਲ ਡਿਵੈਲਪਮੈਂਟਸ ਹੋਈਆਂ, ਔਰ ਖਾਸ ਤੌਰ ਤੇ ਜਿਹੜਾ ਝੰਡਾ ਚੁੱਕ ਕੇ ਅਸੀਂ ਤੁਰੇ ਅੱਜ ਤੋਂ ਲਗਭਗ 40 ਵਰੇ ਪਹਿਲਾਂ ਇਨ ਜਨਰਲ, ਤੇ TV84 ਦੇ ਸਫ਼ਰ ਦੀ ਗੱਲ ਕਰੀਏ ਤੇ ਲਗਭਗ 12-13 ਸਾਲ ਪਹਿਲੇ, ਉਹ ਦੋਨਾਂ ਪੰਜਾਬਾਂ ਦੀ ਸਾਂਝਾਂ ਦਾ, ਦੋਨਾਂ ਕੌਮਾਂ ਦੀ ਸਾਂਝਾਂ ਦਾ, ਸਿੱਖ ਕੌਮ ਔਰ ਮੁਸਲਮਾਨ ਵੀਰ ਭੈਣਾਂ, ਔਰ ਖਾਲਿਸਤਾਨ ਔਰ ਪਾਕਿਸਤਾਨ ਭਵਿੱਖ ਦੇ ਗਵਾਂਢੀ ਮੁਲਕ, ਹਮਸਾਏ ਮੁਲਕ ਦੇ ਤੌਰ ਤੇ। ਔਰ ਉਹਦੀਆਂ ਜਿਹੜੀ ਹੈ ਵਕਤਨ ਬਾ ਵਕਤਨ ਹਾਲਾਂ ਜਦੋਂ ਅਸੀਂ ਇਸ ਸਾਰੇ ਡਾਇਲੌਗ ਨੂੰ ਸ਼ੁਰੂ ਕੀਤਾ, ਸਾਡੇ ਸਾਹਮਣੇ ਸੀ ਕਿ 1947 ਦੀ ਬਿਟਰਨੈਸ ਵੀ ਹੈ, ਇੰਡੀਅਨ ਪ੍ਰੋਪੇਗੈਂਡੇ ਨੇ ਸਾਡੀ ਜਨਰੇਸ਼ਨ ਵਾਲੇ ਜਿਹੜੇ ਲੋਕ ਸੀ ਉਹਨਾਂ ਦਾ ਦਿਮਾਗ ਵੀ ਖਰਾਬ ਕੀਤਾ ਹੋਇਆ ਸੀ, ਐਂਟੀ ਪਾਕਿਸਤਾਨ, ਐਂਟੀ ਮੁਸਲਮ। 47 ਦੀ ਵੰਡ ਨੇ ਦੋਨੋਂ ਪਾਸਿਆਂ ਹੀ ਇੰਨੇ ਕੁ ਜ਼ਖਮ ਦਿੱਤੇ ਸੀ
ਕਿ ਉਹ ਜ਼ਖਮ ਰਿਸਦੇ ਰਹਿੰਦੇ ਸੀ। ਤੇ ਉਹਦੇ ਨਾਲ ਜਦੋਂ ਫਿਰ 18ਵੀਂ ਸਦੀ ਦੀ ਮੁਗਲਿਆ ਹਿਸਟਰੀ ਨੂੰ ਜੋੜ ਕੇ ਉਸ ਨੂੰ ਸਮਝਾਇਆ ਜਾਂ ਪੜ੍ਹਾਇਆ ਜਾਂਦਾ ਸੀ, ਉਹ ਹੋਰ ਵੀ ਟੌਕਸਿਕ ਹੋ ਜਾਂਦਾ ਸੀ। ਲੇਕਿਨ ਅਸੀਂ ਸਾਡਾ ਇਹ ਇਮਾਨਦਾਰ ਯਤਨ ਸੀ ਕਿ ਭਾਈ ਅਸੀਂ ਇਸ ਨੂੰ ਜਿਹੜੀ ਸਪਿਰਿਚੁਅਲ ਲੈਵਲ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ, ਭਾਈ ਮਰਦਾਨੇ ਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਦੂਸਰੇ ਸਾਰੇ ਇਤਿਹਾਸ ਦੇ ਕਿਰਦਾਰ। ਸੋ ਮੈਂ ਸਮਝਦਾ ਹਾਂ ਵੀ ਇਸ ਪੀਰੀਅਡ 'ਚ ਬੇਸ਼ੱਕ ਜੇ ਅਸੀਂ ਇੱਥੇ ਹੁੰਦੇ ਤਾਂ ਸ਼ਾਇਦ ਇਹ ਸਾਰੇ ਨੂੰ ਹੋਰ ਵੀ ਇੱਕ ਸੈਲੀਬ੍ਰੇਟਰੀ ਅੰਦਾਜ਼ ਦੇ ਵਿੱਚ ਜਿਹੜੀ 72 ਘੰਟੇ ਦੀ ਜੰਗ, ਜਿਹੜੀ ਗਰਾਊਂਡ ਵਾਰ ਨਹੀਂ ਹੈ, ਕੋਈ ਫੌਜ ਨਹੀਂ ਡਿਪਲੋਏ ਹੋਈ, ਫੌਜ ਦੀ ਕੋਈ ਐਡਵਾਂਸਮੈਂਟ ਨਹੀਂ ਹੋਈ, ਕੋਈ ਈਵਨ ਜਹਾਜ਼ ਵੀ ਇੱਕ ਦੂਜੇ ਦੇ ਖੇਤਰ 'ਚ ਨਹੀਂ ਗਿਆ, ਔਰ ਇਸ ਨੂੰ ਜਿਹੜਾ ਮਿਸਾਈਲ ਡਰੋਨ ਵਾਰ ਕਿਹਾ ਜਾਂਦਾ ਹੈ, 4 ਰੋਜ਼ਾ ਕਿਹਾ ਜਾਂਦਾ, ਵੈਸੇ 72 ਘੰਟੇ ਦੀ ਇੰਟੈਂਸ ਫਾਈਟਿੰਗ ਹੈ। ਉਸ ਸਾਰੇ ਨੇ ਕੀ ਨਤੀਜੇ ਦਿੱਤੇ ਉਹ ਸਾਹਮਣੇ ਨੇ, ਉਹਨੂੰ ਅਸੀਂ ਡਿਸਕਸ ਵੀ ਕਰਾਂਗੇ। ਪਰ ਇਸ ਸਭ ਨੇ ਬਹੁਤ ਕੁਝ ਸਾਫ਼ ਵੀ ਕੀਤਾ ਹੈ ਕਿ ਜਿਹੜੀ ਸਿੱਖ ਕੌਮ ਨੂੰ ਪਿਛਲੇ ਪੀਰੀਅਡ ਦੇ ਵਿੱਚ ਉਹ 65 ਹੋਏ, 71 ਹੋਏ, ਈਵਨ ਕਾਰਗਿਲ ਦੇ ਦੌਰ 'ਚ ਵੀ, ਕਿਉਂਕਿ ਉੱਥੇ ਸਿੱਖ ਫੋਰਸ ਸਪਲਾਈ ਲਾਈ ਹੋਈ ਸੀ ਕਾਰਗਿਲ ਔਰ ਦੂਸਰੀਆਂ ਪਹਾੜੀਆਂ ਦੇ ਉੱਤੇ, ਔਰ ਨਤੀਜੇ ਦੇ ਤੌਰ ਤੇ ਮੈਕਸਿਮਮ ਕੈਜੂਅਲਟੀਜ਼, ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਸੀ ਕਿ ਜਿਹਦੇ 'ਚ ਤਿਰੰਗੇ 'ਚ ਲਪੇਟ ਕੇ ਸਿੱਖ ਜਵਾਨ ਦੀ ਬਾਡੀ ਨਾ ਆਈ ਹੋਏ। ਪਰ ਇਸ ਵਾਰ ਕੋਈ ਸਿੱਖ ਬਾਡੀ ਕਿਸੇ ਬਾਰਡਰ ਤੋਂ ਕਿਸੇ ਪਾਸਿਓਂ ਨਹੀਂ ਆਈ, ਔਰ ਉਹਦਾ ਇੱਕ ਵੱਡਾ ਔਰ ਪੰਜਾਬ ਵੀ, ਦੋਨੋਂ ਪੰਜਾਬਾਂ ਦੀ ਤਬਾਹੀ ਵੀ ਬਚੀ। ਔਰ ਇਸ ਸਾਰੇ ਦੇ ਨਾਲ ਡਾਇਸਪੋਰਾ ਸਿੱਖਾਂ ਨੇ ਆਪਣੇ ਨਿਊਟਰਲ ਜ਼ੋਨ ਚੋਂ ਵੀ ਨਿਕਲ ਕੇ ਇੱਕ ਧਿਰ ਬਹੁਤ ਐਗਰੈਸਿਵਲੀ ਪਾਕਿਸਤਾਨ ਦੇ ਹੱਕ ਦੇ ਵਿੱਚ ਖਲੋਤੀ, ਔਰ ਪਾਕਿਸਤਾਨ ਨੂੰ ਕਿਹਾ ਕਿ ਭਾਈ ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਮਤਾ ਕਰੋ ਖਾਲਿਸਤਾਨ ਦੇ ਹੱਕ ਦੇ ਵਿੱਚ। ਔਰ ਪਾਕਿਸਤਾਨੀ ਮੀਡੀਆ ਨੂੰ ਵੀ ਸ਼ਾਇਦ ਪਤਾ ਨਹੀਂ 4 ਦਹਾਕਿਆਂ ਬਾਅਦ ਉਸ ਡੂੰਗੀ ਨੀਂਦ ਚੋਂ ਜਾਗੇ ਕਿ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ। ਰਿਪੀਟਡਲੀ ਇੰਨੇ ਕਿ ਇੰਟਰਵਿਊ ਸਾਰਿਆਂ ਨਾਲ, ਹਾਲਾਂ ਮੈਂ ਟਰੈਵਲ 'ਚ ਸੀ, ਘੱਟੋ ਘੱਟ 8-10 TV ਚੈਨਲਸ ਨੇ ਮੈਨੂੰ ਵੀ ਅਪਰੋਚ ਕੀਤਾ ਇੰਟਰਵਿਊਜ਼ ਲਈ। ਕੁਛ ਨਾਲ ਮੈਂ ਇੱਕ ਦੋ ਨਾਲ ਡਾਇਰੈਕਟ ਗੱਲ ਕੀਤੀ, ਪਰ ਕਿਉਂਕਿ ਆਸਟ੍ਰੇਲੀਆ 'ਚ ਬਿਲਕੁਲ ਡਿਫਰੈਂਟ ਟਾਈਮ ਜ਼ੋਨ ਨੇ, ਔਰ ਇਸ ਕਰਕੇ ਬਹੁਤਿਆਂ ਦੇ ਨਾਲ ਰਾਬਤਾ ਨਹੀਂ ਹੋ ਸਕਿਆ। ਜੇ ਇੱਥੇ ਹੁੰਦੇ ਸ਼ਾਇਦ ਮੀਡੀਆ ਐਕਸਪੋਜ਼ਰ ਉਸ ਲਿਹਾਜ਼ ਨਾਲ, ਪਰ ਆਲਰੇਡੀ ਜਦੋਂ ਇੱਕ ਜਿੱਤ ਹੋਈ ਹੈ ਔਰ ਉਸ ਜਿੱਤ ਦੀ ਸੈਲੀਬ੍ਰੇਸ਼ਨ ਹੈ, ਉਹਦੇ 'ਚ ਵੀ ਸਿੱਖ ਨਾਲ ਸ਼ਾਮਲ ਨੇ ਕਿ ਭਾਈ ਪਹਿਲੀ ਜਿੱਤ ਤਾਂ ਇਹ ਹੈ ਕਿ ਕੋਈ ਵੀ ਫਰਦਰ ਬਰਬਾਦੀ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕਰਕੇ ਇਸ ਜੰਗਬੰਦੀ ਦਾ ਐਲਾਨ ਕੀਤਾ, ਇਸ ਜੰਗਬੰਦੀ ਦਾ ਐਲਾਨ ਇਸਲਾਮਾਬਾਦ ਤੋਂ ਨਹੀਂ ਹੋਇਆ, ਦਿੱਲੀ ਤੋਂ ਨਹੀਂ ਹੋਇਆ, ਵਾਸ਼ਿੰਗਟਨ DC ਤੋਂ ਹੋਇਆ, ਔਰ ਟਰੰਪ ਨੇ ਕਿਹਾ ਕਿ ਵੀ ਮੈਂ ਜੇ ਇਸ ਨੂੰ ਨਾ ਰੋਕਦਾ ਤਾਂ ਇਹ ਨਿਊਕਲੀਅਰ ਵਾਰ 'ਚ ਐਂਡ ਹੋਣੀ ਸੀ। ਇਹ ਇਮੀਡੀਏਟਲੀ ਐਂਡ ਦਾ ਹਲਾ ਇਸ ਨੇ ਭਾਰਤ ਦੇ ਸਾਰਾ ਨੈਰੇਟਿਵ ਬਿਰਤਾਂਤ ਜਿਹੜਾ ਉਹ ਡਿੰਗਾ ਮਾਰਨ ਵਾਲਾ ਕੰਮ, ਜੀ ਅਸੀਂ ਤਾਂ ਕਿਸੇ ਦਾ ਮੰਨਦੇ ਹੀ ਨਹੀਂ, ਕੋਈ ਵਿਚੋਲਗੀ ਨਹੀਂ ਮੰਨਦੇ ਕੁਝ। ਔਰ ਕੱਲੀ ਗੱਲ ਇੱਥੋਂ ਤੱਕ ਮਹਦੂਦ ਨਹੀਂ ਹੈ, ਮਾਰਕੋ ਰੂਬੀਓ ਜਿਹਨੇ ਜਿਹੜਾ ਪਾਕਿਸਤਾਨ ਦੇ ਫੋਰਨ ਮਿਨਿਸਟਰੀ ਨਾਲ, ਇੰਡੀਆ ਦੀ ਫੋਰਨ ਮਿਨਿਸਟਰੀ ਨਾਲ, ਔਰ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ, ਮਾਰਕੋ ਰੂਬੀਓ, ਕਿਉਂਕਿ ਇਹਨਾਂ 'ਚ ਬਾਕੀ ਚਲੋ ਟਰੰਪ ਹੈ ਜਾਂ ਵੈਂਸ ਹੈ, ਉਹਨਾਂ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਕਿ ਬਈ ਕਈ ਵਾਰ ਉਹ ਹਾਈਪਰ ਗੱਲ ਵੀ ਕਰਦੇ ਨੇ, ਪਰ ਮਾਰਕੋ ਰੂਬੀਓ ਨੇ ਆਪਣੇ ਕਮੈਂਟ ਦੇ ਵਿੱਚ ਕਿਹਾ ਕਿ ਭਾਈ ਇਹ ਇਕੱਲਾ ਸਿਰਫ ਸੀਜ਼ ਫਾਇਰ ਹੀ ਨਹੀਂ ਹੈ, ਭਾਰਤ ਔਰ ਪਾਕਿਸਤਾਨ ਇਸ ਗੱਲ ਤੇ ਸਹਿਮਤ ਹੋਏ ਨੇ ਕਿ ਉਹ ਕਸ਼ਮੀਰ ਸਮੇਤ ਦੂਸਰੇ ਮਸਲਿਆਂ ਦੇ ਲਈ ਕਿਸੇ ਨਿਊਟਰਲ ਥਾਂ ਦੇ ਉੱਤੇ ਗੱਲਬਾਤ ਕਰਨਗੇ। ਹੁਣ ਇਹ ਇੱਕ ਬਹੁਤ ਵੱਡੀ ਚਪੇੜ ਵੀ ਸੀ ਭਾਰਤ ਦੇ ਮੂੰਹ ਦੇ ਉੱਤੇ, ਜਿਹੜਾ ਉਹ ਕਹਿੰਦਾ ਜੀ ਲਓ ਜੀ ਬਾਇਲੇਟਰਲ ਸ਼ਿਮਲਾ ਐਗਰੀਮੈਂਟ ਹੋ ਗਿਆ, ਕਸ਼ਮੀਰ ਤਾਂ ਸੈਟਲਡ ਹੈ, ਔਰ ਹਰ ਗੱਲ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਲਾਈਨ। ਹਾਲਾਂ ਜਦੋਂ ਹੀ ਇਹ ਹੁੰਦਾ ਅਸੀਂ ਇਮੀਡੀਏਟ ਜਿਹੜਾ ਮੈਸੇਜ ਰਿਕਾਰਡ ਕਰਵਾ ਕੇ ਡਿਫਰੈਂਟ ਚੈਨਲਸ ਨੂੰ ਭੇਜਿਆ, ਆਪਣੇ ਵਿਊਅਰਸ ਤੱਕ ਵੀ ਪਹੁੰਚਾਇਆ। ਅਸੀਂ ਕਿਹਾ ਵੀ ਇਹ ਜਿਵੇਂ 20 ਮਾਰਚ 2000 ਨੂੰ ਜਿਹੜਾ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਸੀ, ਜਿਹੜਾ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਕੀਤਾ ਗਿਆ, ਗੁਰਦੁਆਰੇ ਦੀ ਕੰਧ ਨਾਲ ਘਰਾਂ 'ਚੋਂ ਕੱਢ ਕੇ 35 ਸਿੱਖ ਮੇਲ ਜਿਹੜੇ ਨੇ ਉਹ ਮਾਰੇ ਗਏ। ਇਹ ਪ੍ਰੈਜ਼ੀਡੈਂਟ ਕਲਿੰਟਨ ਨੇ ਖੁਦ ਜਿਹੜਾ ਫੋਰਵਰਡ ਲਿਖਿਆ, ਮੈਡਲਿਨ ਐਲਬਰਾਈਟ ਜਿਹੜੀ ਉਹਦੀ ਸੈਕਟਰੀ ਆਫ ਸਟੇਟ ਸੀ, ਉਹਦੀ ਕਿਤਾਬ ਦੇ ਵਿੱਚ ਮਾਈਟੀ ਐਂਡ ਅਲਮਾਈਟੀ ਹਿੰਦੂ ਮਿਲੀਟੈਂਟਸ, ਜ਼ਾਹਰ ਹੈ ਹਿੰਦੂ ਏਜੰਸੀਆਂ ਦਾ ਜ਼ਿਕਰ ਹੈ। ਉਹ ਪਹਿਲਾ ਫਾਲਸ ਫਲੈਗ ਆਪਰੇਸ਼ਨ ਇਹਨਾਂ ਦਾ ਸੀ, ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ ਕਸ਼ਮੀਰ ਮੁੱਦੇ ਦੇ ਉੱਤੇ ਜਿਹੜਾ ਇੱਕ ਪ੍ਰੈਸ਼ਰ ਬਿਲਟ ਹੋਇਆ ਸੀ ਉਹਨੂੰ ਸਾਈਡ ਲਾਈਨ ਕਰਨ ਦੀ ਲਾਈਨ ਸੀ।
ਫਿਰ ਅਸੀਂ ਦੂਸਰਾ ਵੱਡਾ ਪਾਰਟ ਜਿਹੜਾ 14 ਫਰਵਰੀ 2019 ਨੂੰ ਵੈਲੈਂਟਾਈਨ ਡੇ ਦੇ ਮੌਕੇ, ਜਿਵੇਂ ਉਹਨਾਂ ਨੇ ਪੁਲਵਾਮਾ ਦੇ ਵਿੱਚ 40-42 ਜਿਹੜੇ CRPF ਸੈਂਟਰਲ ਫੋਰਸਿਸ ਦੇ ਜਵਾਨ ਜਿਨ੍ਹਾਂ ਨੂੰ ਉਡਾਇਆ ਗਿਆ ਉਸ ਟਰੱਕ ਬਰੂਦ ਧਮਾਕੇ ਦੇ ਵਿੱਚ, ਜੀ, ਔਰ ਜੋ ਕੁਝ ਉਸ ਬਾਰੇ ਉਸ ਵੇਲੇ ਦਾ ਗਵਰਨਰ ਜੰਮੂ ਕਸ਼ਮੀਰ ਦਾ ਸਤਪਾਲ ਮਲਿਕ ਹੁਣ ਵੀ ਆਪਣੇ ਇੰਟਰਵਿਊ 'ਚ ਕਹਿ ਰਿਹਾ, ਔਰ ਉਹ ਕਹਿੰਦਾ ਵੀ ਜਦੋਂ ਮੈਂ ਅਜੀਤ ਡੋਵਲ ਜਿਹੜਾ ਮੇਰਾ ਕਲਾਸ ਫੈਲੋ ਵੀ ਰਿਹਾ ਇਸ ਗੱਲ ਨੂੰ ਹਾਈਲਾਈਟ ਕੀਤਾ, ਉਹਨੇ ਕਿਹਾ ਨਾ सतपाल अपनी जुबान बंद रखो, हमें कर देखना है कि क्या कर रहे हैं। सो ਜ਼ਾਹਰ ਹੈ 2019 ਦਾ ਵੀ ਉਹ ਫਾਲਸ ਫਲੈਗ ਆਪਰੇਸ਼ਨ ਸੀ, ਕਿਉਂਕਿ ਮੋਦੀ ਅਨਪਪੂਲਰ ਸੀ, ਇਲੈਕਸ਼ਨ ਹਾਰ ਰਹੇ ਸੀ ਬੜੀ ਬੁਰੀ ਤਰ੍ਹਾਂ, ਔਰ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ। ਫਿਰ ਉਹਨਾਂ ਮਾਰੇ ਗਿਆਂ ਦੀ ਸ਼ਹੀਦਾਂ ਦੀਆਂ ਫੋਟੋਆਂ ਬਣਾ ਕੇ ਉਹਨਾਂ ਨੂੰ ਮੋਦੀ ਨੇ ਥਾਂ ਥਾਂ ਜਾ ਕੇ ਜਿਹੜੀਆਂ ਨੇ ਵੋਟਾਂ ਮੰਗੀਆਂ, ਔਰ 300 ਤੋਂ ਵੀ ਜ਼ਿਆਦਾ ਸੀਟਾਂ ਜਿਹੜੀਆਂ ਨੇ ਹਾਸਲ ਕੀਤੀਆਂ। ਹੁਣ ਜੋ ਕੁਛ ਪਹਿਲਗਾਮ ਦੇ ਵਿੱਚ ਹੋਇਆ ਕੰਡੈਮਨੇਬਲ ਐਕਟ ਹੈ, ਮਰਨ ਵਾਲਾ हिंदू है, सिख है, मुसलमान है, ईसाई है, ਜਾਂ ਕਿਸੇ 'ਚ ਵੀ ਨਾ ਯਕੀਨ ਰੱਖਣ ਵਾਲਾ, ਕਿਸੇ ਵੀ ਕਨਫਲਿਕਟ ਦੇ ਵਿੱਚ ਕਿਸੇ ਬੇਗੁਨਾਹ ਦਾ ਮਾਰਿਆ ਜਾਣਾ ਇਹ ਇੱਕ ਵੱਡਾ ਜੁਰਮ ਹੈ। ਇਹਨੂੰ ਕੋਈ ਵੀ ਮਜ਼ਹਬ ਜਿਹੜਾ ਇਸ ਨੂੰ ਅਪਰੂਵ ਨਹੀਂ ਕਰ ਸਕਦਾ, ਕੋਈ ਹਿਊਮਨ ਰਾਈਟਸ। ਇਹ ਇੱਕ ਵੱਖਰੀ ਕਹਾਣੀ ਹੈ ਕਿ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਗਜ਼ਾ ਦੇ ਵਿੱਚ ਕੀ ਹੋ ਰਿਹਾ, ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਉਹ ਸਾਊਦੀ ਅਰੇਬੀਆ, UAE, ਕਤਰ, ਇਸਲਾਮਿਕ ਬਰਾਦਰ ਮੁਲਕ ਉਹਨੂੰ ਜਿਹੜਾ ਉਹ ਸੋਨੇ ਦੇ ਭਾਂਡਿਆਂ 'ਚ ਖਵਾ ਰਹੇ ਨੇ, ਔਰ ਉਹ ਸਿਰ ਨੰਗੇ ਕਰਕੇ ਬੀਬੀਆਂ ਜਿਹੜੀਆਂ ਨੇ ਉਹ ਡਾਂਸ ਕਰ ਰਹੀਆਂ ਨੇ ਉਸ ਨੂੰ ਖੁਸ਼ ਕਰਨ ਦੇ ਲਈ, ਔਰ ਉਹ 1 ਟ੍ਰਿਲੀਅਨ ਸਾਊਦੀ ਅਰੇਬੀਆ ਦਾ, 1 ਟ੍ਰਿਲੀਅਨ ਕਤਰ ਦਾ ਜੇਬ 'ਚ ਪਾ ਕੇ ਬਿਜ਼ਨਸ ਡੀਲਸ ਦੇ ਨਾਂ ਥੱਲੇ ਵਾਪਸ ਮੁੜਦਾ। ਪਰ ਗਜ਼ਾ 'ਚ ਕੀ ਹੋ ਰਿਹਾ, ਕਿਵੇਂ ਬੇਗੁਨਾਹ, ਔਰ ਕਿੰਨੇ 1600 ਦੇ ਕਰੀਬ ਨਵਜੰਮੇ ਬੱਚੇ ਜਿਹੜੇ ਨੇ ਉਹ ਭੁੱਖ ਨੰਗ ਦੇ ਨਾਲ ਮਰ ਰਹੇ ਨੇ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ, UN, ਦੂਜੇ ਤੀਜੇ ਉਹਨਾਂ ਸਭ ਦਾ ਕਹਿਣਾ ਹੈ। ਪਰ ਇਜ਼ਰਾਈਲ ਦਾ ਨੈਤਨਯਾਹੂ ਜਿਹੜਾ ਹਿਟਲਰ ਨੂੰ ਵੀ ਜਿਹਨੇ ਮਾਤ ਕਰ ਦਿੱਤਾ ਹੈ, ਉਹ ਆਪਣੇ ਇਸ ਕੰਮ ਦੇ ਉੱਤੇ ਲੱਗਾ ਹੋਇਆ ਹੈ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਮਜ਼ਹਬ ਨੂੰ ਮੰਨਣ ਵਾਲੇ ਨੇ, ਇਹਨਾਂ ਨੂੰ ਸ਼ਰਮ ਨਹੀਂ ਆਈ ਕਿ ਵੀ ਤੁਸੀਂ ਇਸ ਕਿਸਮ ਦੇ ਜਿਹੜਾ ਉਹ ਰੈੱਡ ਕਾਰਪੇਟ ਵੈਲਕਮ ਦੇ ਘੱਟੋ ਘੱਟ ਉਹਨਾਂ ਦਾ ਆਵਾਜ਼ ਤਾਂ ਚੁੱਕੋ, ਇੱਕ ਲਾਈਨ ਤਾਂ ਉਹਨਾਂ ਦੇ ਹੱਕ ਦੇ ਵਿੱਚ ਕਹੋ ਕਿ ਭਾਈ ਇਹਨੂੰ ਬੰਦ ਕਰਾਓ ਇਹ ਸਾਰਿਆਂ ਨੂੰ। ਹੁਣ ਬੇਸ਼ੱਕ ਫਰਾਂਸ ਹੋਏ, UK ਹੋਏ, ਜਰਮਨੀ ਹੋਏ, ਦੇ ਆਰ ਵਾਸ਼ਿੰਗ देयर हैंड्स ऑफ ਕਿ ਜੀ ਨਹੀਂ ਇਹ ਹੁਣ ਜੇ ਇਹ ਜੈਨੋਸਾਈਡ ਨਹੀਂ ਹੈ ਜੋ ਕੁਝ ਗਜ਼ਾ ਐਵਰੀ ਡੇ, ਔਰ ਜਿਹੜੇ ਸੈਂਕੜਿਆਂ ਜਿਹੜੇ ਬੇਗੁਨਾਹ ਬੱਚੇ ਔਰ ਦੂਜੇ ਈਵਨ 6 ਟਰੱਕ ਵੀ ਜਿਹੜੇ ਨੇ ਉਹਨਾਂ ਨੇ ਅੰਦਰ ਜਾਣ ਭੁੱਖ ਨਾਲ ਮਾਰ ਰਹੇ ਨੇ, ਇੱਕ ਬੰਬਾਰਡਮੈਂਟ ਨਾਲ ਮਾਰ ਰਹੇ ਨੇ, ਇੱਕ ਭੁੱਖ ਨੰਗ ਨਾਲ ਮਾਰ ਰਹੇ ਨੇ। ਸੋ ਇਸ ਸਾਰੇ ਮਾਹੌਲ ਦੇ ਵਿੱਚ ਜਿੱਥੇ ਕਿ ਇਸ ਕਿਉਂ ਕੋਈ ਨੋਬਡੀ ਗਿਵਸ ਏ ਡੈਮ, ਹਰ ਕੋਈ ਲੱਗਾ ਹੋਇਆ ਕਿ ਜੀ ਉਹ ਆਪੋ ਆਪਣੀ ਕੁਰਸੀ ਬਚਾਉਣ ਤੇ ਲੱਗੇ ਹੋਏ ਨੇ। ਔਰ ਜਦੋਂ ਟਰੰਪ ਕਹਿੰਦਾ ਹੈ ਕਿ ਜੀ ਤੁਸੀਂ ਸਾਊਦੀਆਂ ਨੂੰ ਕਿਹਾ ਤੁਸੀਂ ਇਹ ਪਾਵਰ 'ਚੋਂ ਇਹ ਸਾਡੀ ਵਜ੍ਹਾ ਕਰਕੇ ਹੀ ਹੋ, ਅਸੀਂ ਤੁਹਾਨੂੰ ਹਾਂ ਖੜੇ ਹੀ ਤੁਸੀਂ ਕੀਤੇ ਸੀ ਤਾਂ ਪਾਵਰ ਵੀ ਤੁਸੀਂ ਦੇਣੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਜਿੱਥੇ ਅਮਰੀਕਾ ਆਪਣੀ ਜਿਹੜੀ ਹੈ ਉਹ ਬਾਲਾਦਸਤੀ ਉਹਨੇ ਹਰ ਫੀਲਡ ਦੇ ਵਿੱਚ, ਉਹ ਟੈਰਿਫ ਦਾ ਮੁੱਦਾ ਹੋਏ, ਉਹ ਬਾਰਡਰ ਲਾਈਨ ਹੋਏ, ਜਾਂ ਹਾਲਾਂਕਿ ਯੂਕਰੇਨ ਦੇ ਮਾਮਲੇ 'ਚ ਸੀ ਵੀ 24 ਘੰਟੇ 'ਚ ਹੋ ਜਾਏਗਾ, ਉੱਥੇ ਵੀ ਉਹ ਕਿਲਿੰਗ ਚੱਲ ਰਹੀ ਹੈ। ਪਰ ਜਿਹੜੀ ਗੱਲ ਅੱਜ ਅਗੇਨ ਪ੍ਰੈਜ਼ੀਡੈਂਟ ਟਰੰਪ ਨੇ ਦੁਬਾਰਾ ਕਹੀ ਹੈ, ਕਿਉਂਕਿ ਜਦੋਂ ਟਰੰਪ ਨੇ ਇਹ ਟਵੀਟ ਕੀਤਾ ਸੀ ਕਿ ਵੀ ਮੈਂ ਰੁਕਵਾਇਆ ਇਹਨੂੰ, ਔਰ ਉਹਨੇ ਕਿਹਾ ਜੀ ਮੈਂ ਟ੍ਰੇਡ ਦਾ ਵੈਪਨ ਯੂਜ਼, ਦੋਨਾਂ ਨੂੰ ਕਿਹਾ ਜੀ ਤੁਹਾਡੇ ਨਾਲ ਟ੍ਰੇਡ ਬੰਦ ਕਰ ਦਿਆਂਗੇ, ਔਰ ਦੋਨੋਂ ਜਿਹੜੇ ਨੇ ਸੋਪੋ ਇੰਡੀਆ। ਹੁਣ ਪਾਕਿਸਤਾਨ ਨੇ ਤਾਂ ਕਦੇ ਕਲੇਮ ਵੀ ਨਹੀਂ ਕੀਤਾ ਕਿ ਵੀ ਉਹ ਗੱਲਬਾਤ ਲਈ ਤਿਆਰ ਨਹੀਂ ਨੇ, ਜਾਂ ਉਹ ਅਮਰੀਕਾ ਜਾਂ ਕਿਸੇ ਦੀ ਇੰਟਰਵੈਂਸ਼ਨ ਨਹੀਂ ਮੰਨਦੇ। ਪਾਕਿਸਤਾਨ ਤਾਂ ਕਹਿੰਦਾ ਹੈ ਕਿ ਭਾਈ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ, ਤੁਸੀਂ ਕਰੋ। ਪਰ ਇਹ ਜਿਹੜਾ ਪਹਿਲਗਾਮ ਦਾ ਇਨੋਸੈਂਟ ਕਿਲਿੰਗਸ ਕਰਵਾਈਆਂ ਇਹਨਾਂ ਦਾ ਹੀ ਕੰਮ ਹੈ ਏਜੰਸੀਆਂ ਦਾ, ਔਰ ਵਿਦਿਨ 24 ਆਵਰਸ ਵਿਦਆਊਟ ਐਨੀ ਇਨਵੈਸਟੀਗੇਸ਼ਨ ਇਹ ਐਲਾਨ ਕਰ ਦੇਣਾ ਕਿ ਜੀ ਪਾਕਿਸਤਾਨ ਦੀ ਲਸ਼ਕਰ-ਏ ਤਾਇਬਾ, ਔਰ ਫਿਰ 9 ਜਿਹੜੇ ਨੇ ਅਟੈਕ ਕੀਤੇ ਜਿਹੜੇ ਨੇ ਮਿਸਾਈਲਾਂ ਦੇ, ਔਰ ਉਹਦੇ ਚ 5 ਉਹ ਨੇ ਜਿੱਦਾਂ ਚ ਮਸੀਤਾਂ ਨਾਲ ਨੇ। ਔਰ ਹੁਣ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਵੀ ਇਹ ਡਰਟੀ ਗੇਮ ਕੀ ਹੈ, ਕਈ ਵਾਰ ਫ੍ਰੈਂਡਲੀ ਮੈਚ ਵੀ ਕਈਆਂ ਨੂੰ ਲੱਗਣ, ਕੁਝ ਐਨਾਲਿਸਟ ਨੇ ਕਹਿੰਦਾ ਨਹੀਂ ਕਿ ਮਿਲ ਜੁਲ ਕੇ ਤਾਂ ਨਹੀਂ ਕਰ ਰਹੇ, ਪਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਹੁਣ ਜੈ ਸ਼ੰਕਰ ਕਹਿੰਦਾ ਕਿ ਜੀ ਅਸੀਂ ਇਹ ਅਟੈਕ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਦੱਸਤਾ ਵੀ ਤੁਹਾਡੀਆਂ ਆ ਜਿਹੜੀਆਂ ਦਹਿਸ਼ਤਗਰਦਾਂ ਦੀਆਂ ਦੇ ਟਿਕਾਣੇ ਨੇ ਉਹਨਾਂ ਤੇ ਅਸੀਂ ਹਮਲਾ ਕਰ ਰਹੇ ਹਾਂ, ਤੁਸੀਂ ਫੌਜੀ ਇੰਸਟਾਲੇਸ਼ਨ ਨਹੀਂ ਹੈ। ਤੇ ਲੇਕਿਨ ਫਿਰ ਵੀ ਪਾਕਿਸਤਾਨ ਨੇ ਜਵਾਬ, ਤੁਸੀਂ ਜੇ ਵੀ ਮੰਨ ਲਓ ਵੀ ਇਵੇਂ ਹੋਇਆ ਹੋਏ ਤੇ ਪਾਕਿਸਤਾਨ ਨੇ ਕੋਈ ਜਿਹੜਾ ਉਹ ਫਿਰ ਚੂੜੀਆਂ ਤਾਂ ਨਹੀਂ ਪਾਈਆਂ ਹੋਈਆਂ ਕਿ ਵੀ ਤੁਸੀਂ ਉਹਨਾਂ ਦੀ ਸੋਵਰਨਿਟੀ ਵਾਇਲੇਟ ਕਰਦੇ ਹੋ, ਉਹ ਵਾਪਸੀ ਨਾ ਕਰਨਗੇ। ਸੋ ਇਸ ਸਾਰੇ ਦੇ ਚੱਲਦੇ ਆ ਫਿਰ ਇਹ ਆਇਆ ਜੀ ਨਹੀਂ ਟਰੰਪ ਨੇ
ਜਿਹੜਾ ਉਹ ਹਾਈਪਰ ਸਟੇਟਮੈਂਟ ਹੈ, ਐਸਾ ਨਹੀਂ ਹੈ। ਪਰ ਟਰੰਪ ਤਾਂ ਟਰੰਪ ਹੈ, ਉਹਨੇ ਜੋ ਕਿਹਾ ਉਹਨੇ ਅੱਜ ਜਦੋਂ ਕਿ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਮਿਸਟਰ ਸਿਰਲ ਰਾਮਫੋਜ਼ਾ ਓਵਲ ਆਫਿਸ ਦੇ ਵਿੱਚ ਸੀ, ਸਾਊਥ ਅਫਰੀਕਨ ਪ੍ਰੈਜ਼ੀਡੈਂਟ, ਉਹਨੂੰ ਸੱਦਿਆ ਹੋਇਆ। ਪਹਿਲਾਂ 50 ਦੇ ਕਰੀਬ ਅਫਰੀਕਨ ਗੋਰੇ ਉਹਨਾਂ ਨੂੰ ਸੱਦ ਕੇ, ਕਿਉਂਕਿ ਇਹ ਐਲਨ ਮਸਕ ਦਾ ਮੁਲਕ ਸਾਊਥ ਅਫਰੀਕਾ ਹੈ, ਤਾਂ ਇਹਨੇ ਵੀ ਰੌਲਾ ਪਾਇਆ ਕਿ ਜੀ ਉੱਥੇ ਵਾਈਟ ਲੋਕਾਂ ਦੇ ਨਾਲ, ਖਾਸ ਤੌਰ ਤੇ ਜਿਹੜੇ ਵੱਡੇ ਫਾਰਮਲੈਂਡ ਓਨ ਕਰਦੇ ਨੇ, ਧੱਕਾ ਹੋ ਰਿਹਾ, ਉਹਨਾਂ ਦੇ ਮਰਡਰ ਹੋ ਰਹੇ ਨੇ। ਔਰ ਟਰੰਪ ਨੇ ਹਾਲਾਂ ਬਾਕੀ ਦੁਨੀਆ ਭਰ ਦੀ ਅਸਾਈਲਮ ਰੋਕੀ ਹੋਈ ਹੈ, ਉਹਨਾਂ 50 ਨੂੰ ਗੋਰਿਆਂ ਨੂੰ ਸੱਦ ਕੇ ਇੱਥੇ ਅਸਾਈਲਮ ਵੀ ਦੇਣ ਦਾ ਕੀਤਾ। ਫਿਰ ਇਹ ਜਿਹੜਾ ਅਫਰੀਕਨ ਪ੍ਰੈਜ਼ੀਡੈਂਟ ਸਿਰਲ ਰਾਮਫੋਸਾ ਨੂੰ ਓਵਲ ਆਫਿਸ ਸੱਦਿਆ, ਔਰ ਜਿਵੇਂ ਉਹਦਾ ਜ਼ੈਲੈਂਸਕੀ ਦਾ ਜਿਹੜਾ ਸੱਦ ਕੇ ਪੂਰਾ ਉਹਦਾ ਅਪਮਾਨ ਕੀਤਾ ਸੀ, ਹਾਲਾਂ ਉਹਨੇ ਇਵੇਂ ਹੀ ਅੱਜ ਵੀ ਹੋਇਆ ਕਿ ਉਹਦੇ 'ਚ ਉਹਨੇ ਇੱਕ ਟਰੰਪ ਨੇ ਮੀਡੀਆ ਵੀ ਸੱਦਿਆ ਹੋਇਆ ਸੀ, ਵੱਡੀ ਟੇਪ ਚਲਾਤੀ ਕਿ ਜੀ ਸਾਊਥ ਅਫਰੀਕਾ ਦੇ ਵਿੱਚ ਕਿਵੇਂ ਜੈਨੋਸਾਈਡ ਹੋ ਰਿਹਾ ਵਾਈਟਸ ਦਾ, ਦੂਜੇ ਤੀਜੇ, ਔਰ ਉਹ ਕਹਿ ਹੀ ਨਹੀਂ ਸੀ ਸਕਦਾ, ਆਵਾਜ਼ ਇੰਨੀ ਉੱਚੀ ਸੀ। ਸਾਊਥ ਅਫਰੀਕਨ ਪ੍ਰੈਜ਼ੀਡੈਂਟ ਰਾਮਫੋਸਾ ਉਹ ਵੀ ਹਿਊਮਿਲੇਟਡ ਹੋ ਕੇ ਬੈਠਾ ਰਿਹਾ। ਪਰ ਚਲੋ ਉਹ ਇੱਕ ਅੱਡ ਵਿਸ਼ਾ ਹੈ ਕਿ ਵੀ ਇੱਕ ਪਾਸੇ ਜਿੱਥੇ ਜੈਨੋਸਾਈਡ ਹੋ ਰਿਹਾ ਗਜ਼ਾ ਦੇ ਵਿੱਚ, ਜਿਨ੍ਹਾਂ ਦੀ ਰਜ਼ਾਮੰਦੀ ਨਾਲ ਉਹ ਨਜ਼ਰ ਨਹੀਂ ਆ ਰਿਹਾ ਕਿਸੇ ਨੂੰ, ਤੇ ਜਿਹੜਾ ਇੱਕ ਜਿਹਨੇ ਵਾਈਟ ਅਪਾਰਥਾਈਡ ਜੋ ਸਾਊਥ ਅਫਰੀਕਾ 'ਚ ਹਾਲ ਕੀਤਾ, ਨੈਲਸਨ ਮੰਡੇਲਾ ਤਾਂ ਇੱਕ ਸਿੰਬਲ ਬਣ ਕੇ ਉੱਭਰਿਆ। ਔਰ ਅੱਜ ਵੀ ਜਿਹੜਾ ਹਾਲਾਂ 7.5 ਜਾਂ 8% ਵਾਈਟ ਪੋਪੂਲੇਸ਼ਨ ਹੈ ਸਾਊਥ ਅਫਰੀਕਾ ਦੀ, ਲੇਕਿਨ ਮਲਟੀਪਲ ਟਾਈਮਸ ਆਪਣੀ ਆਬਾਦੀ ਨਾਲੋਂ ਜ਼ਮੀਨਾਂ ਓਨ ਕਰਦੇ ਨੇ। ਔਰ ਜੇ ਕੋਈ ਲਾਅ ਐਸਾ ਬਣਦਾ ਹੈ ਜਿਹੜਾ ਕਾਲਿਆਂ ਦੇ ਹੱਕਾਂ ਨੂੰ ਮਹਿਫੂਜ਼ ਕਰਦਾ, ਤਾਂ ਉਹ ਇਹਨਾਂ ਨੂੰ ਜਿਹੜਾ ਉਹ ਬਲੈਕ ਅਪਾਰਥਾਈਡ ਲੱਗਣ ਲੱਗ ਜਾਂਦਾ ਹੈ ਕਿ ਜੀ ਇਹ ਸਾਡੇ ਨਾਲ ਧੱਕਾ ਹੋ ਰਿਹਾ। ਪਰ ਜਿਹੜੀ ਗੱਲ ਇਸ ਸਾਰੇ ਦੇ ਚੱਲਦੇ ਆ, ਔਰ ਇਹ ਇੰਟਰਨੈਸ਼ਨਲ ਖਬਰ ਹੈ, ਉਹਨਾਂ ਨੇ ਇਹ ਕਲੇਮ ਕੀਤਾ ਪ੍ਰੈਜ਼ੀਡੈਂਟ ਕਲਿੰਟਨ ਨੇ ਕਿ ਅਪ੍ਰੈਲ 22 ਨੂੰ ਪਹਿਲਗਾਮ ਦੇ ਵਿੱਚ ਜੋ ਹੋਇਆ, ਉਸ ਤੋਂ ਬਾਅਦ ਜਿਹੜੀ ਹੈ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਟਕਰਾਅ ਸੀ, ਜਿਹੜਾ ਨਿਊਕਲੀਅਰ ਕਨਵਰਟ ਹੋ ਸਕਦਾ ਸੀ, ਇਹ ਜਿਹੜਾ ਮੈਂ ਰੁਕਵਾਇਆ ਔਰ ਟ੍ਰੇਡ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ। ਔਰ ਇਹ ਬੇਸ਼ੱਕ ਪਾਸਿੰਗ ਰੈਫਰੈਂਸ ਹੀ ਸੀ, ਔਰ ਉਹਦੇ 'ਚ ਉਹਨਾਂ ਦੇ ਐਗਜ਼ੈਕਟ ਜਿਹੜੇ ਨੇ ਉਹਨਾਂ ਦੇ ਲਫ਼ਜ਼ ਨੇ, if you take a look at what we did with Pakistan and India, we settled that whole and I think I settled it through trade. So ਜ਼ਾਹਿਰ ਹੈ ਕਿ ਜਿਹੜਾ ਇੰਡੀਆ ਦਾ ਨੈਰੇਟਿਵ ਕਿ ਜੀ ਅਸੀਂ ਕੋਈ ਜਿਹੜੀ ਹੈ ਮੀਡੀਏਸ਼ਨ ਨਹੀਂ ਮੰਨਦੇ, ਅਸੀਂ ਕਸ਼ਮੀਰ ਦਾ ਇਸ਼ੂ ਸੈਟਲਡ ਹੈ, ਅਸੀਂ ਤਾਂ ਪਾਕਿਸਤਾਨ ਓਕੂਪਾਈਡ ਕਸ਼ਮੀਰ ਨੂੰ ਮੰਗਦੇ ਹਾਂ ਵੀ ਸਾਡੇ ਹਵਾਲੇ ਕਰੋ। ਹੁਣ ਮਾਰਕੋ ਰੂਬੀਓ ਜੋ ਕਹਿੰਦਾ ਵੀ ਥਰਡ ਨਿਊਟਰਲ ਕੰਟਰੀ ਦੇ ਵਿੱਚ ਗੱਲਬਾਤ ਹੋਏਗੀ, ਕਸ਼ਮੀਰ ਇਸ਼ੂ ਤਾਂ ਆ ਗਿਆ ਨਾ ਸੈਂਟਰਲ ਉਸ ਜਿਹੜੇ ਫਰੰਟ ਬਰਨਰ ਦੇ ਉੱਤੇ। ਇਸੇ ਤਰ੍ਹਾਂ ਜੇ ਅਸੀਂ ਇਸ ਸਾਰੇ ਨੂੰ ਦੇਖਦੇ ਕਿ ਅਸੀਂ ਜ਼ਿਕਰ ਕਰਾਂਗੇ ਫਾਲੋ ਅਪ ਦੇ ਵਿੱਚ ਕਿ ਵੀ ਇਸ 72 ਘੰਟੇ 'ਚ ਕੀ ਹੋਇਆ, ਕਿਨੇ ਕੀ ਖੋਇਆ, ਕੀ ਗਵਾਇਆ। ਲੇਕਿਨ ਪ੍ਰੈਜ਼ੀਡੈਂਟ ਟਰੰਪ ਦਾ ਐਮਫੈਸਿਸ ਔਰ ਇੰਡੀਆ ਕੋਲ, ਕਿਉਂਕਿ ਇਸ ਵੇਲੇ ਉਹ ਫਰਸਟ੍ਰੇਟ ਹਤਾਸ਼ ਹੋ ਕੇ ਬੈਠਾ, ਉਹਨਾਂ ਨੇ ਵਿਦਨ ਪਾਕਿਸਤਾਨ ਜਿਹੜੀ ਵਾਇਲੈਂਸ ਹੈ ਉਹ ਕਰਾਣੀ ਸ਼ੁਰੂ ਕੀਤੀ ਹੋਈ ਹੈ। ਜਿਵੇਂ ਸਿੰਧ ਦੇ ਵਿੱਚ ਘਟਨਾ ਹੋਈ, ਪਰ ਅੱਜ ਇੱਕ ਬੜੀ ਦਰਦਨਾਕ ਘਟਨਾ ਜਿਹੜੀ ਕਿ ਬਲੋਚਿਸਤਾਨ ਦੇ ਵਿੱਚ ਹੁੰਦੀ ਹੈ, ਜਿੱਥੇ ਕਿ ਇੱਕ ਬਲੋਚਿਸਤਾਨ ਦੀ ਖੁਸ਼ਦਾਰ ਸਿਟੀ ਹੈ, ਉੱਥੇ ਜਿਹੜੇ ਬੱਚੇ ਫੌਜੀਆਂ ਦੇ ਨੇ ਉਹਨਾਂ ਦੇ ਨੂੰ ਲੈ ਕੇ ਇੱਕ ਬੱਸ ਜਿਹੜੀ ਸਕੂਲ ਜਾ ਰਹੀ ਸੀ, ਉਹਦੇ ਨਾਲ ਆ ਕੇ ਇੱਕ ਟਰੱਕ ਟਕਰਾਇਆ, ਬਾਰੂਦ ਦਾ ਭਰਿਆ, 8-10 ਬੱਚਿਆਂ ਦੀ ਡੈਥ ਹੋਈ ਹੈ, ਬਹੁਤ ਸਾਰੇ ਜ਼ਖਮੀ ਨੇ, ਬਹੁਤ ਸਾਰਾ ਗੁੱਸਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਰਾਈਟਲੀ, ਕਿਉਂਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਤਾਂ ਇਹ ਪਹਿਲੇ ਦਿਨ ਤੋਂ ਰੈਕਗਨਾਈਜ਼, ਮੋਦੀ ਨੇ ਲਾਲ ਕਿਲੇ ਤੋਂ ਖੜਾ ਹੋ ਕੇ ਬਲੋਚਿਸਤਾਨ ਦੀ ਗੱਲ ਕੀਤੀ ਸੀ। ਸੋ ਇਸ ਸਭ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਇਹ ਪ੍ਰੈਜ਼ੀਡੈਂਟ ਟਰੰਪ ਨੇ ਅਗੇਨ, ਜਿਸ ਨੂੰ ਕਹਿੰਦੇ ਨੇ ਵੀ ਜਿਹੜਾ ਭਾਰਤ ਨੂੰ ਇੱਕ ਵਾਰ ਫੇਰ ਇਹ ਦੱਸਿਆ ਕਿ ਭਾਈ ਤੁਹਾਡਾ ਝੂਠਾ ਨੈਰੇਟਿਵ ਨਹੀਂ ਚੱਲਣਾ, ਅਲਟੀਮੇਟਲੀ ਤੁਸੀਂ ਜਿਹੜਾ ਉਹ ਹਮਲਾ ਕਰਨ ਵਾਲੇ ਸੀ, ਫਿਰ ਮੁੜ ਕੇ ਜਿਹੜਾ ਉਹ ਅਮਰੀਕਾ ਨੂੰ ਇੰਟਰਵੀਨ ਕਰਨਾ ਪਿਆ, ਕਿਉਂਕਿ ਜਿਹੜਾ ਉਦੋਂ ਔਰ ਇਹ ਗੱਲ ਹੁਣ ਦੀ ਨਹੀਂ ਹੈ, ਜਦੋਂ ਅਸੀਂ ਈਵਨ ਬਾਲਾਕੋਟ 2019 ਵਾਲਾ ਦੇਖਦੇ ਹਾਂ, ਔਰ ਉਸ ਵੇਲੇ ਜਿਹੜਾ ਅਮਰੀਕਾ ਦਾ ਸੈਕਟਰੀ ਆਫ ਡਿਫੈਂਸ ਸੀ, ਉਹਦਾ ਭਲਾ ਜਿਹਾ ਨਾਂ ਹੈ ਵਾਲਟਮੋਰ ਕਿ ਕੀ, ਉਹਨੇ ਬਾਅਦ 'ਚ ਕਿਤਾਬ ਵੀ ਲਿਖੀ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਜਦੋਂ ਕਰ ਦਿੱਤਾ ਤੇ ਸਾਰੀ ਰਾਤ ਉਹ ਸੁਸ਼ਮਾ ਸਵਰਾਜ ਜਿਹੜੀ ਫੋਰਨ ਮਿਨਿਸਟਰ ਸੀ, ਉਹ ਮੇਰੇ ਨਾਲ ਇਨ ਟੱਚ, ਕਹਿੰਦਾ ਮੈਂ ਫਲਾਣੇ ਮੁਲਕ ਦੇ ਦੌਰੇ ਤੇ ਸੀ ਵਿਤਨਾਮ, ਕਿ ਮੈਂ ਸੁੱਤਾ ਨਹੀਂ ਸਾਰੀ ਰਾਤ, ਕਿਉਂਕਿ ਉਹ ਕਾਲਾਂ ਕਰ ਰਹੀ ਸੀ ਕਿ ਦੇਖੋ ਪਾਕਿਸਤਾਨ ਕਿਤੇ ਨਿਊਕਲੀਅਰ ਸਟ੍ਰਾਈਕ ਨਾ ਕਰਦੇ, ਕਿਤੇ ਦੂਜਾ ਨਾ ਕਰਦੇ, ਔਰ ਕਹਿੰਦਾ ਵੀ ਮੈਨੂੰ ਸਾਰੀ ਰਾਤ ਜਾਗਣਾ ਪਿਆ, ਪਾਕਿਸਤਾਨ ਤੇ ਪ੍ਰਵੇਲ ਕਰਨਾ ਪਿਆ ਕਿ ਵੀ ਉਹ ਜੰਗ ਨਿਊਕਲੀਅਰ 'ਚ ਨਾ ਕਨਵਰਟ ਹੋਏ।
ਸੋ ਮਤਲਬ ਜੇ ਤੁਹਾਡਾ ਇੰਨਾ ਹੀ ਤੁਸੀਂ ਖੌਫ ਚੋਂ, ਇੰਨਾ ਹੀ ਤੁਹਾਡੇ ਲੱਤਾਂ ਵੀ ਕੰਬਦੀਆਂ ਨੇ, ਤੁਹਾਡੇ 'ਚ ਕੋਈ ਦਮ ਖਮ ਨਹੀਂ ਹੈ, ਪੰਗਾ ਲੈਂਦੇ ਕਿਉਂ? ਔਰ ਹੁਣ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਬੇਸ਼ੱਕ ਅਮਰੀਕਾ ਦਾ ਆਪਣੇ ਤੌਰ ਤੇ ਕਹਿਣਾ ਹੈ ਕਿ ਜੀ ਉਹਨਾਂ ਨੇ ਇਨਫੋਰਮੇਸ਼ਨ ਇੰਟੈਲੀਜੈਂਸ ਕੈਚ ਕੀਤੀ ਕਿ ਪਾਕਿਸਤਾਨ ਦੀ ਜਿਹੜੀ ਨਿਊਕਲੀਅਰ ਨਾਲ ਰਿਲੇਟਡ ਸਿਕਿਉਰਿਟੀ ਕਮੇਟੀ ਹੈ ਉਹਦੀ ਮੀਟਿੰਗ ਸੱਦ ਲਈ ਗਈ ਹੈ, ਔਰ ਉਹਨੂੰ ਦੇਖਦਿਆਂ ਉਹਨਾਂ ਨੇ, ਨਹੀਂ ਮੈਨੂੰ ਲੱਗਦਾ ਵੀ ਇਹ ਵੀ ਇੰਡੀਆ ਨੇ ਆਪਣੇ ਜਿਹੜੇ, ਕਿਉਂਕਿ ਅਮਰੀਕਾ ਨਾਲ ਇਹਨਾਂ ਨੇ ਕਈ ਲੈਵਲ ਦੇ ਉੱਤੇ ਆਪਣੇ ਸਬੰਧ ਐਸਟੈਬਲਿਸ਼ ਕੀਤੇ ਹੋਏ ਨੇ, ਇਹਨਾਂ ਨੇ ਤਰਲਾ ਕੀਤਾ ਹੋਏਗਾ ਕਿ ਵੀ ਬਚਾ ਲਓ ਬਚਾ ਲਓ ਬਚਾ ਲਓ। ਪਰ ਜੋ ਵੀ ਹੋਏ, ਭਾਰਤ ਦੀ ਹਿਊਮਿਲੇਟਿੰਗ ਡਿਫੀਟ ਹੋਈ ਹੈ, ਉਹ ਪੋਲੀਟੀਕਲੀ ਵੀ ਹੋਈ ਹੈ, ਡਿਪਲੋਮੈਟਿਕਲੀ ਵੀ ਹੋਈ ਹੈ, ਨੈਰੇਟਿਵ ਵਾਈਜ਼ ਵੀ ਹੋਈ ਹੈ, ਔਰ ਫੌਜੀ ਲੈਵਲ ਤੇ ਵੀ ਹੋਈ ਹੈ। ਪਰ ਪ੍ਰੈਜ਼ੀਡੈਂਟ ਟਰੰਪ ਨੇ ਅਗੇਨ ਇਹ ਦੱਸ ਦਿੱਤਾ ਹੈ ਵੀ ਅਸਲੀਅਤ ਕੀ ਹੈ, ਔਰ ਭਾਰਤ ਹੁਣ ਆਪਣਾ ਗੁੱਸਾ ਜਿਹੜਾ ਹਾਈ ਕਮਿਸ਼ਨ ਪਾਕਿਸਤਾਨ ਦਾ ਦਿੱਲੀ 'ਚ ਬਚਿਆ ਉਹਦੇ ਤੇ ਕੱਢ ਰਿਹਾ। ਅੱਜ ਉਹਨਾਂ ਨੇ ਇੱਕ ਹੋਰ ਪਾਕਿਸਤਾਨੀ ਡਿਪਲੋਮੈਟ ਨੂੰ ਜਿਹੜਾ ਦਿੱਲੀੋਂ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੱਢਿਆ, ਔਰ ਇਹ ਉਹਨਾਂ ਨੇ ਕਿਹਾ ਕਿ ਜੀ 24 ਘੰਟੇ ਦਾ ਟਾਈਮ ਹੈ ਕਿ ਵੀ ਇਹ ਜਿਹੜਾ ਉੱਥੋਂ ਨਿਕਲ ਜਾਓ, ਔਰ ਇਹ ਸਾਰਾ ਜਿਹੜਾ ਪਾਕਿਸਤਾਨ ਵੀ ਜਵਾਬੀ ਕਾਰਵਾਈ ਕਰੇਗਾ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਬਿਲਟ ਹੈ, ਕਿਉਂਕਿ ਗੱਲ ਕਰ ਲਈ ਜਦੋਂ ਟਰੰਪ ਨੇ ਅੱਜ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਦੀ ਮੌਜੂਦਗੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਉਹਨਾਂ ਨੇ ਇਕੱਲੇ ਇਹੀ ਗੱਲ ਨਹੀਂ ਕੀਤੀ ਕਿ ਵੀ ਉਹਨਾਂ ਨੇ ਬ੍ਰੋਕਰ ਕੀਤਾ ਹੈ ਪੀਸ ਡੀਲ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਪਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਵੀ Mr. Trump said US was doing a big deal with India. Commerce Minister Piyush Goyal held bilateral talks with US Commerce Secretary Howard Lutnick to expedite the first phase of a trade agreement with US. ਹੁਣ ਇੰਡੀਆ ਇੰਨਾ ਕਿ ਐਮਬੈਰਸਡ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਇਹਦਾ ਵੇ ਆਊਟ ਕੀ ਹੈ। ਇੱਕ ਪਾਸੇ ਮੋਦੀ ਦਾ ਯਾਰ ਟਰੰਪ ਦਾ, ਹੁਣ ਈਵਨ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਦੀ ਮੌਜੂਦਗੀ 'ਚ ਵੀ ਉਹਨੇ ਕਿਹਾ ਟਰੰਪ ਨੇ ਕਿ ਮੋਦੀ ਇਜ਼ ਮਾਈ ਫਰੈਂਡ ਯੂਰ ਫਰੈਂਡ ਆਲਸੋ। ਇਹ ਇਵੇਂ ਹੀ ਆ ਕਿ ਫਰੈਂਡ ਕਹਿ ਕੇ ਫਿਰ ਦੋ ਚਪੇੜਾ ਮਾਰ ਕੇ ਉਹ ਮਾਈ ਫਰੈਂਡ ਡਿਡ ਯੂ ਗੈਟ ਹਰਟ, ਓ ਆਈ ਡੂ ਦੈਟ, ਨੋ ਆਈ ਡਿਡਨਟ ਡੂ ਦੈਟ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਹੈ ਨਾ, ਜਿਵੇਂ ਉਹ ਬਿੱਲੀ ਚੂਹੇ ਨੂੰ ਛੱਡਦੀ ਹੈ, ਫਿਰ ਫੜਦੀ ਹੈ, ਫਿਰ ਛੱਡਦੀ ਹੈ, ਉਹਨੂੰ ਸਤਾ ਕੇ ਜਿਹੜੀ ਆ ਫਿਰ ਮਾਰਦੀ ਹੈ। ਸੋ ਇਹ ਜਿਹੜਾ ਅਮਰੀਕਾ ਦੀ ਗੇਮ ਇੰਡੀਆ ਦੇ ਨਾਲ ਤਾਂ ਚੱਲ ਹੀ ਰਹੀ ਹੈ, ਪਰ ਇਸ ਸਾਰੇ ਦੇ ਚੱਲਦੇ ਆ ਟਰੰਪ ਨੇ ਅਗੇਨ ਮੋਹਰ ਲਾਈ ਹੈ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈ ਉਹ ਬਰਬਾਦੀ ਦੇ ਫਾਈਨਲ ਰਸਤੇ ਤੇ ਜਾਣ ਤੋਂ ਰੋਕਿਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜਪਿਓ ਜਿਨ ਅਰਜਨ ਦੇਵ ਗੁਰੂ। ਸੈਨ ਫਰਾਂਸਿਸਕੋ ਵਿਖੇ 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਵੇਰੇ 10 ਵਜੇ ਸਜਾਇਆ ਜਾਵੇਗਾ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਓ ਜੀ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਫਿਰ ਸੰਕਟ ਜੋਨ ਗਰਭ ਨਾਇਆ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 72 ਘੰਟੇ ਦੀ ਮਿਸਾਈਲੀ ਡਰੋਨ ਜੰਗ ਵਿੱਚ ਭਾਰਤ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਭਾਰਤ ਦੀ ਸਿਆਸੀ, ਕੂਟਨੀਤਿਕ ਅਤੇ ਨੈਰੇਟਿਵ ਦੀ ਹਾਰ ਨੇ ਹਿੰਦੂ ਤਵੀਆਂ ਨੂੰ ਪੈਰੋਂ ਕੱਢ ਕੇ ਰੱਖ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਜਦੋਂ ਵੀ ਕੋਈ
ਮਿਲਟਰੀ ਕਨਫਲਿਕਟ ਹੋ ਕੇ ਹਟਦਾ ਹੈ ਤੇ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ। ਜ਼ਾਹਰ ਹੈ ਕਿ ਭਾਈ ਦੋਨੋਂ ਪਾਸੇ ਕੀ ਸਟਰੈਂਥ ਸੀ, ਕਿਹਨੇ ਕੀ ਖੱਟਿਆ, ਕੀ ਗਵਾਇਆ। ਹਾਲਾਂ ਜਿਸ ਨੂੰ ਇਹਨਾਂ ਨੇ ਆਪਰੇਸ਼ਨ ਸੰਧੂਰ ਦਾ ਨਾਂ ਦਿੱਤਾ ਹੈ, ਔਰ ਠੀਕ ਕੁਝ ਸਿੱਖ ਐਕਟਿਵਿਸਟ ਨੇ ਪੁੱਛਿਆ ਕਿ ਵੀ ਜਿਹੜੇ ਤੁਹਾਨੂੰ ਇੰਨਾ ਹੀ ਇਸ ਗੱਲ ਦਾ ਸੀ ਕਿ ਜੀ ਜਿਹੜੀਆਂ ਬੇਵਾ ਹੋ ਗਈਆਂ, ਵਿਧਵਾ ਹੋ ਗਈਆਂ, ਉਹਨਾਂ ਦੇ ਸੰਧੂਰ ਉਜੜ ਗਏ, ਤੁਸੀਂ ਉਹਨਾਂ ਦੀ ਮੰਗ 'ਚ ਬਾਕੀਆਂ ਦਾ ਖੂਨ ਡੋਲ ਕੇ ਸੰਧੂਰ ਭਰਨਾ ਹੈ। ਇਹ ਤੁਹਾਨੂੰ ਸੰਧੂਰ ਉਦੋਂ ਕਿਉਂ ਨਹੀਂ ਆਇਆ ਜਦੋਂ ਤੁਸੀਂ 35 ਸਿੱਖਾਂ ਦੇ ਮਾਰੇ ਜਾਣ ਨੂੰ ਲਸ਼ਕਰੇ ਤਾਇਬਾ ਦੇ ਖਾਤੇ 'ਚ ਪਾਇਆ ਸੀ, ਜਾਂ ਜਦੋਂ ਥਾਂ ਥਾਂ ਤੇ ਜੋ ਤੁਹਾਡੀਆਂ ਫੌਜਾਂ ਨਾਰਥ ਈਸਟ ਦੇ ਵਿੱਚ ਕਰ ਰਹੀਆਂ ਨੇ, ਜੋ ਉਹਨਾਂ ਨੇ ਪੰਜਾਬ 'ਚ ਕਸ਼ਮੀਰ 'ਚ ਕੀਤਾ ਹੈ, ਉਹ ਤੁਹਾਨੂੰ ਹਜ਼ਾਰਾਂ ਵਿਧਵਾਵਾਂ ਕਿਉਂ ਨਹੀਂ ਨਜ਼ਰ ਆਈਆਂ? ਜਾਂ ਤੁਹਾਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹਜ਼ਾਰਾਂ ਵਿਡੋ ਕਾਲੋਨੀ ਸਿੱਖ ਵਿਧਵਾਵਾਂ ਜਿਨ੍ਹਾਂ ਦਾ ਨਵੰਬਰ 84 ਦੇ ਵਿੱਚ ਜਿਨ੍ਹਾਂ ਦੇ ਪਤੀ, ਪੁੱਤਰ, ਭਰਾ, 3-3 ਜਨਰੇਸ਼ਨਾਂ ਮਾਰ ਦਿੱਤੀਆਂ ਗਈਆਂ। ਬਿਲਕੁਲ। ਲੇਕਿਨ ਜ਼ਾਹਰ ਹੈ ਵੀ ਜਦੋਂ ਤੁਸੀਂ ਕੋਈ ਫਾਲਸ ਫਲੈਗ ਦੇ ਨਾਂ ਥੱਲੇ ਵੋਟਾਂ ਬਟੋਰਨ ਦੀ ਲਾਈਨ, ਕਿਉਂਕਿ ਬਿਹਾਰ ਦੀਆਂ ਚੋਣਾਂ, ਫਿਰ ਮੋਦੀ ਸਿਸਟਮ ਦੀ ਟੋਟਲ ਫੇਲਿਅਰ, ਟਰੰਪ ਦੇ ਸਾਹਮਣੇ ਟੈਰਿਫ ਵਾਰ ਜਿਸ ਦੇ ਵਿੱਚ ਭਾਰਤ ਬੁਰੀ ਤਰ੍ਹਾਂ ਪਿੱਟਿਆ, ਭਾਰਤ ਦੇ ਅੰਦਰ ਵੱਧ ਰਹੀ ਬੇਰੁਜ਼ਗਾਰੀ, ਫਿਰ ਵਕਫ ਦੇ ਨਾਲ ਸੰਬੰਧਿਤ ਜਿਹੜੀਆਂ ਸੋਧਾਂ ਦੇ ਨਾਂ ਥੱਲੇ ਜੋ ਕੁਝ ਉਹਨਾਂ ਨੇ ਕੀਤਾ, ਉਸ ਬਾਰੇ ਮੁਸਲਮਾਨਾਂ ਦੇ ਵਿੱਚ ਇੱਕ ਉਭਾਰ ਸੀ। ਪੂਰੇ ਪ੍ਰੋਟੈਸਟ ਸ਼ੁਰੂ ਹੋ ਗਏ ਸੀ, ਕੇਸ ਵੀ ਸੁਪਰੀਮ ਕੋਰਟ ਵੱਲ ਜਾ ਰਿਹਾ ਸੀ, ਉਹਦੀ ਡਾਈਵਰਜਨ ਲਈ ਵੀ ਕੁਝ ਚਾਹੀਦਾ ਸੀ। ਔਰ ਕੁੱਲ ਮਿਲਾ ਕੇ ਜਿਹੜੀ ਭਾਰਤ ਦੀ ਟੋਟਲ ਆਈਸੋਲੇਸ਼ਨ ਹੈ ਈਵਨ ਵਿਦ ਇਨ ਸਾਊਥ ਏਸ਼ੀਆ, ਅਸੀਂ ਦੇਖਦੇ ਹਾਂ ਭੂਟਾਨ ਹੱਥੋਂ ਨਿਕਲਿਆ, ਨੇਪਾਲ ਨਿਕਲਿਆ, ਬੰਗਲਾਦੇਸ਼ ਨਿਕਲਿਆ, ਪਾਕਿਸਤਾਨ ਨਾਲ ਵੈਸੇ ਹੀ ਹੌਸਟਿਲਿਟੀ ਹੈ। ਔਰ ਹੁਣ ਜੇ ਦੇਖਣਾ ਹੋਏ ਵੀ ਭਾਰਤ ਦੇ ਹਾਕਮਾਂ ਨੇ ਤਾਂ ਇਹ ਜਿਹੜਾ ਪਹਿਲਗਾਮ ਦੇ ਡਰਾਮੇ ਦੇ ਨਾਲ ਬੇਗੁਨਾਹ 'ਚ ਵੀ ਹਿੰਦੂ ਮਾਰ ਕੇ ਜੋ ਕੁਛ ਉਹ ਹਾਸਲ ਕਰਨਾ ਚਾਹੁੰਦੇ ਸੀ, ਉਹ ਤਾਂ ਹਾਸਲ ਕੀ ਹੋਣਾ ਸੀ। ਜਿੰਨਾ ਕੁ ਇਹਨਾਂ ਨੇ ਆਪਣੀ ਝੂਠੀ ਸੱਚੀ ਪੈਂਠ ਜਿਹੀ ਬਣਾਈ ਹੋਈ ਸੀ ਫੌਜ ਦੇ ਨਾਂ ਥੱਲੇ, ਰਾਫੇਲ ਜਿਹੜਾ $2-2 ਬਿਲੀਅਨ ਦਾ ਵਿੱਚ ਹੀ ਅੰਬਾਨੀ ਅਡਾਨੀ ਦੇ ਕਮਿਸ਼ਨ ਰੱਖ ਕੇ ਖਰੀਦਿਆ, ਇਹ ਸਾਰੇ ਦੀਆਂ ਉਹ ਧੂੜਾਂ ਪੱਟੀਆਂ ਗਈਆਂ ਕਿ ਤੁਸੀਂ ਇੱਕ ਪਾਸੇ ਤਾਂ ਇਹਨਾਂ ਦੀ, ਔਰ ਕੱਲਾ ਇਹ ਨਹੀਂ ਹੈ ਵੀ ਸਾਰੇ ਨੇ ਕਿਆ, ਜਦੋਂ ਹੁੰਦਾ ਹੈ ਵੀ ਪੋਸਟਮਾਰਟਮ ਦਾ ਹੀ ਹੁੰਦਾ ਨਾ, ਕਿਆ ਖੋਇਆ ਕਿਆ ਪਾਇਆ। ਹੁਣ ਮੋਦੀ ਨੂੰ ਪਤਾ ਸੀ ਕਿ ਇਸ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਪੋਲੀਟੀਕਲੀ, ਡਿਪਲੋਮੈਟਿਕਲੀ, ਨੈਰੇਟਿਵ ਵਾਈਜ਼ ਔਰ ਮਿਲੀਟੈਰਲੀ ਟੋਟਲ ਜਿਹੜਾ ਉਹ ਥੱਲਾ ਲੱਗਾ ਹੈ। ਇਸ ਲਈ ਉਹਨੇ ਇਹ ਲਾਈਨ ਲਈ। ਉਹਦੀ ਤੁਸੀਂ ਜਦੋਂ ਪ੍ਰੈਜੈਂਟੇਸ਼ਨ ਦੇਖਦੇ ਹੋ, ਟੈਲੀਪ੍ਰੋਂਪਟਰ ਤੋਂ ਪੜ੍ਹ ਰਿਹਾ ਤੇ ਨਜ਼ਰ ਆ ਰਿਹਾ ਵੀ ਲੱਤਾਂ ਕੰਬ ਰਹੀਆਂ ਨੇ ਉਹ, ਔਰ ਉਸ ਸਾਰੇ ਦੇ ਚੱਲਦੇ ਉਹ ਕਹਿ ਰਿਹਾ ਵੀ ਵੀ ਹੈਵ ਗਿਵਨ ਏ ਪੌਜ਼ ਟੂ ਦਾ ਆਪਰੇਸ਼ਨ, ਕਿ ਵੀ ਅਸੀਂ ਅਜੇ ਉਹਦੇ ਖਿਲਾਫ ਕਾਰਵਾਈ ਬੰਦ ਨਹੀਂ ਕੀਤੀ। ਹੁਣ ਹਾਲਾਤ ਇਹ ਨੇ ਕਿ ਵੀ ਪੌਜ਼ ਦੇਣ ਤੇ ਤੁਸੀਂ ਕਿਉਂ ਮਜਬੂਰ ਹੋ? ਚਲੋ ਮੰਨ ਲਓ ਪੌਜ਼ ਵੀ ਸਹੀ। ਹੁਣ ਵਿਕਰਮ ਮਿਸ਼ਰੀ ਜਿਹੜਾ ਬੜਾ ਸੀਜ਼ਨਡ ਫੋਰਨ ਅਫੇਅਰਸ ਨਾਲ ਜਿਹੜਾ IFS ਆਫਿਸਰ ਹੈ ਇੰਡੀਆ ਦਾ, 2-3 ਪ੍ਰਾਈਮ ਮਿਨਿਸਟਰਸ ਨਾਲ ਉਹਨੇ ਕੰਮ ਕੀਤਾ ਹੈ। ਜਿੱਦਨ ਵਿਕਰਮ ਮਿਸਰੀ ਨੇ ਇਹ ਐਲਾਨ ਕੀਤਾ ਕਿ ਜੀ ਸੀਜ਼ ਫਾਇਰ ਹੋ ਗਿਆ, ਇੰਨੀ ਹੇਟ ਮੇਲ ਫਲੱਡ ਹੋਈ ਉਸ ਦੇ ਟਵਿੱਟਰ ਤੇ, ਉਸ ਦੇ ਵੈਬ ਤੇ, ਉਸ ਦੇ ਦੂਜੇ ਜਿਹਦੇ 'ਚ ਉਹਨੂੰ ਧਮਕੀਆਂ, ਉਹਦੀ ਡਾਟਰ ਨੂੰ, ਪਰਿਵਾਰ ਜਿਹਨੂੰ ਅਸੀਂ ਕੰਡੈਮ ਕਰਦੇ ਹਾਂ, ਉਹ ਅਕਾਊਂਟ ਬੰਦ ਕਰਨਾ ਪਿਆ। ਔਰ ਗਵਰਨਮੈਂਟ, ਉਹਨਾਂ ਦੇ IPS ਆਫਿਸਰ ਬਾਡੀਜ਼ ਐਂਡ ਦੂਜੀਆਂ ਉਹ ਡਿਫੈਂਸ ਤੇ ਆਈਆਂ। ਕਿਉਂ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦੀ ਬਿਨਾਹ ਦੇ ਉੱਤੇ ਲੋਕਾਂ ਦੇ ਪੈਸ਼ਨ ਰੇਸ ਕਰਦੇ ਹੋ ਔਰ ਅਲਟੀਮੇਟਲੀ ਤੁਸੀਂ ਡਿਲੀਵਰ ਨਹੀਂ ਕਰ ਪਾਉਂਦੇ, ਤੇ ਇਵੇਂ ਹੀ ਹੁੰਦਾ ਹੈ। ਔਰ ਗੱਲ ਇਹ ਨਹੀਂ ਹੈ ਵੀ ਹਕੂਮਤ ਫੇਲ ਹੋਈ, ਉਹਨਾਂ ਦੇ ਵੱਡੇ ਜਿਨ੍ਹਾਂ ਨੂੰ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਕਿਹਾ ਜਾਂ ਉਹਨਾਂ ਦੇ ਚੈਨਲ, ਟੋਟਲ ਇੱਥੋਂ ਤੱਕ ਉਹਨਾਂ ਦੇ ਮੁੱਖ ਧਾਰਾ ਚੈਨਲਾਂ ਨੇ ਕਿ ਜੀ ਅੱਧਾ ਕਰਾਚੀ ਲੈ ਲਿਆ ਇੰਡੀਅਨ ਆਰਮੀ ਨੇ, ਲਾਹੌਰ ਦੇ ਵਿੱਚ ਪਹੁੰਚ ਗਏ ਨੇ, ਇਸਲਾਮਾਬਾਦ 'ਚ ਇਹ ਹੋ ਰਿਹਾ, ਫੌਜ ਸਾਡੀ ਇੱਥੇ ਉੱਥੇ, ਔਰ ਬਾਅਦ 'ਚ ਕਹਾਣੀ ਹੋਰ ਨਿਕਲਦੀ ਹੈ ਕਿ ਵੀ ਇਹ ਜਿਹੜੀ ਪਹਿਲੀ ਝੜਪ ਸੀ ਜਿਹੜੀ, ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਇਹ ਗਰਾਊਂਡ ਟਰੂਪ ਮੂਵ ਨਹੀਂ ਹੋਏ। ਇੰਡੀਆ ਜਾਂ ਪਾਕਿਸਤਾਨ ਦੋਨਾਂ ਨੇ ਵਾਇਲੇਟ ਨਹੀਂ ਕੀਤੀ ਕਿਸੇ ਦਾ 에ਅਰ ਸਪੇਸ ਵਾਇਲੇਟ। ਇਹ ਨਹੀਂ ਹੋਇਆ ਵੀ ਇੰਡੀਆ ਦੇ ਬੰਬ ਗਏ, ਉਹਨਾਂ ਦੇ ਬੰਬਰ ਗਏ ਜਾਂ ਪਾਕਿਸਤਾਨ ਦੇ ਆਏ। ਹੁਣ ਇਸ ਸਾਰੇ ਦੇ ਵਿੱਚ ਲੜਾਈ ਕਾਹਦੀ ਹੋਈ? ਡਰੋਨਸ ਦੀ ਤੇ ਮਿਜ਼ਾਈਲਾਂ ਦੀ। ਹੁਣ ਉਹਦੇ 'ਚ ਨੁਕਸਾਨ ਕਿਹਦਾ ਹੋਇਆ, ਕੀ ਹੋਇਆ, ਉਹਨੂੰ ਜੇ ਤੁਸੀਂ ਇੰਡੀਆ ਇਹ ਠੀਕ ਹੈ ਪਾਕਿਸਤਾਨੀ ਵੀ ਪ੍ਰੋਪੇਗੈਂਡਾ ਕਰਦੇ ਨੇ, ਉਹਨਾਂ ਦਾ ਹੱਕ,
ਪਰ ਇੰਡੀਆ ਨੇ ਤਾਂ ਸਾਰੀਆਂ ਛੱਤਾਂ ਹੀ ਉਡਾਤੀਆਂ ਪ੍ਰੋਪੇਗੈਂਡਾ ਦੀਆਂ। ਉਹਨਾਂ ਨੇ ਤਾਂ ਅੱਧਾ ਪਾਕਿਸਤਾਨ ਭਾਰਤੀ ਫੌਜ ਨੇ ਕਬਜ਼ੇ 'ਚ ਲੈ ਲਿਆ ਸੀ। ਅੱਛਾ ਪਰ ਹੋ ਕੀ ਰਿਹਾ ਸੀ, ਰਾਫੇਲ ਜਿਹੜੇ ਬਹੁਤ ਉਹਨਾਂ ਨੂੰ ਇੰਡੀਆ ਨੂੰ ਲੱਗਦਾ ਸੀ ਜੀ ਅਸੀਂ 에ਅਰ ਫੋਰਸ 'ਚ ਨਵੀਂ ਐਂਟਰੀ ਕੀਤੀ ਹੈ, ਪਾਕਿਸਤਾਨ ਦੇ ਕੋਲ ਇਹਦਾ ਤੋੜ ਨਹੀਂ ਹੈ। ਹੁਣ 3 ਤੋਂ 5 ਰਾਫੇਲ ਡਿੱਗਣ ਦੀ ਖਬਰ ਪਾਕਿਸਤਾਨੀ ਸੋਰਸਿਸ 'ਚੋਂ ਆਈ ਔਰ ਇਹਨੂੰ ਇੰਡੀਆ ਨੇ ਨਾ ਮੰਨਿਆ ਨਾ ਡਿਨਾਈ ਕੀਤਾ। ਪਰ ਨਾਲ ਦੀ ਨਾਲ ਜਦੋਂ ਇੰਟਰਨੈਸ਼ਨਲ ਮਾਰਕੀਟ 'ਚ ਰਾਫੇਲ ਦੇ ਜਿਹੜੇ ਸ਼ੇਅਰ ਨੇ ਉਹ ਬੜੀ ਤੇਜ਼ੀ ਨਾਲ ਡਿਗੇ, 10% ਕਿ 15%, ਇਹ ਸਮਝ ਆ ਗਈ ਕਿ ਕੁਝ ਹੋਇਆ। ਫਿਰ ਜਿਹੜੇ ਉਹਨਾਂ ਦੇ ਸੀਟ ਅਰੇਂਜਮੈਂਟ ਹੁੰਦਾ ਹੈ ਕਿ ਪਾਇਲਟ ਐਗਜ਼ਿਟ ਹੋਏ ਕਿ ਦੂਜਾ ਹੋਏ ਕਿ ਕੀ ਹੋਏ, ਉਹਦੀਆਂ ਡਿਟੇਲਸ ਵੀ ਸਾਹਮਣੇ ਆਇਆ ਕਿ ਵੀ ਰਾਫੇਲ ਲੂਜ਼ ਹੋਇਆ। ਹੁਣ ਇਹ ਇੱਕ ਜਿਹੜੀ ਹੈ ਉਹ ਮਿਸਟਰੀ ਹੈ ਕਿ ਵੀ ਉਹ 3 ਨੇ 5 ਨੇ ਦੂਜੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਫੇਲ ਦਾ ਲਾਸ। ਔਰ ਇਸ ਸਾਰੇ ਦੇ ਵਿੱਚ ਹੁਣ ਗੱਲ ਕਰੀ ਇਹ ਨਹੀਂ ਸੀ ਕਿ ਭਾਰਤ ਔਰ ਪਾਕਿਸਤਾਨ ਜਾਂ ਕੋਈ ਪਹਿਲਗਾਮ ਜਾਂ ਉਸ ਦਾ ਕੋਈ ਬਦਲਾ ਜਾਂ ਬਦਲੇ ਦਾ ਅਦਲਾ ਤੇ ਅਦਲੇ ਦਾ ਬਦਲਾ, ਇਹ ਕੁਝ ਚੱਲ ਰਿਹਾ ਸੀ। ਇੱਕ ਟੈਸਟ ਵੀ ਸੀ। ਹੁਣ ਇਸ ਵੇਲੇ ਪਾਕਿਸਤਾਨ ਦੇ ਅਰਸੇਨਾਲ ਦੇ ਵਿੱਚ ਲਗਭਗ 75 ਤੋਂ 80% ਜਿਹੜੇ ਹਥਿਆਰ ਨੇ ਉਹਨਾਂ ਦੀ 에ਅਰ ਫੋਰਸ ਹੋਏਗਾ ਉਹ ਚਾਈਨੀਜ਼ ਆ ਗਏ ਨੇ, ਜਿਹੜਾ ਕਦੇ ਅਮਰੀਕਨ ਹੁੰਦੇ ਸੀ। ਅਮਰੀਕਨ 20-25-30% ਨੇ। ਭਾਰਤ ਦੇ ਅਰਸੇਨਲ 'ਚ ਜਿਹੜੇ ਕਦੇ 70-75% ਰਸ਼ੀਅਨ ਜਾਂ ਦੂਜੇ ਸੀ, 19% ਹੁਣ ਅਮਰੀਕਨ ਆ ਗਏ ਨੇ। ਸੋ ਇਹ ਵੀ ਟੈਸਟ ਹੋ ਰਿਹਾ ਸੀ ਇੱਕ ਪ੍ਰੌਕਸੀ ਵਾਰ ਵਾਂਗ। ਔਰ ਜਿਉਂ ਹੀ ਜਿੱਥੇ ਅਮਰੀਕਾ ਨੇ ਇਹ ਕਿਹਾ ਟਰੰਪ ਨੇ ਕਿ ਜੀ ਨਿਊਕਲੀਅਰ ਵਾਰ ਹੋ ਜਾਣੀ ਸੀ ਜੇ ਅਸੀਂ ਨਾ ਰੋਕਦੇ, ਮੈਨੂੰ ਲੱਗਦਾ ਇਹਦੇ ਨਾਲ, ਕਿਉਂਕਿ ਰਾਫੇਲ ਭਾਵੇਂ ਫਰਾਂਸ ਵਾਲੇ ਬਣਾਉਂਦੇ ਨੇ ਪਰ ਇਹ ਵੈਸਟਰਨ ਟੈਕਨੋਲੋਜੀ ਹੈ। ਇਸ ਵੇਲੇ ਅਮਰੀਕਾ ਦਾ ਐਨਮੀ ਆਉਣ ਵਾਲੇ ਅਗਲੇ 20-25-30 ਸਾਲ ਚਾਈਨਾ ਨੇ ਹੀ ਰਹਿਣਾ। ਔਰ ਚਾਈਨਾ ਮੇਡ ਵੈਪਨਸ ਨੇ ਜੋ ਕਾਰਗੁਜ਼ਾਰੀ ਦਿਖਾਈ ਇੰਡੀਆ ਦੇ ਵਿੱਚ ਵੀ, ਉਹਨਾਂ ਨੂੰ ਦੇ ਜੇ ਰਾਫੇਲ ਕੋਈ ਇਧਰ ਤਾਂ ਨਹੀਂ ਡਿਗੇ ਹੈ ਕਿਉਂਕਿ ਇਧਰ ਤਾਂ ਕ੍ਰਾਸ ਹੀ ਨਹੀਂ ਸੀ ਹੋਏ, ਉਧਰ ਡਿਗੇ। ਔਰ ਉਸ ਸਾਰੇ ਨੇ ਜਿਹੜਾ ਭਾਰਤ ਦਾ ਇਸੇ ਤਰ੍ਹਾਂ ਜਦੋਂ ਹੁਣ ਇੰਡੀਆ ਦੇ ਵਿੱਚ ਉਹ ਤੁਰਕੀ ਦੀ ਐਮਬੈਸੀ ਦੇ ਬਾਹਰ ਪ੍ਰੋਟੈਸਟ ਕਰਵਾ ਰਹੇ ਨੇ ਕਿ ਜੀ ਉਹਨੇ ਡਰੋਨ ਦੇ ਦਿੱਤੇ, ਉਹਨਾਂ ਨੇ ਛਾਂ ਕਰਤੀ ਪਾਕਿਸਤਾਨ ਨੇ ਡਰੋਨਾਂ ਦੀ ਇੰਡੀਆ ਦੇ ਉੱਤੇ। ਨਤੀਜਾ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਅਜੇ ਤੱਕ ਬੋਲਣ ਨੂੰ ਤਿਆਰ, ਇਸ ਲਈ ਪੌਜ਼ ਕਹਿ ਰਹੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਮੈਂ ਜਿਹੜਾ ਇੰਡੀਆ ਪਾਕਿਸਤਾਨ ਕਨਫਲਿਕਟ ਸਟੈਟਿਸਟਿਕਸ ਜਿਹੜੀ CNN ਰਾਹੀਂ ਸੀ, ਟਰੰਪ ਹੈਲਪਸ ਕਰਵਸ ਇੰਡੀਆਜ਼ ਲਾਸਿਸ, ਉਹਦੇ 'ਚ ਬੜਾ ਕਲੀਅਰਲੀ ਆਇਆ ਕਿ ਜੈਟ ਲਾਸ ਇੰਡੀਆ ਦੇ 6 ਜਿਹੜੇ ਨੇ ਹੋਏ, ਉਹਨਾਂ 'ਚ ਰਾਫੇਲ ਨੇ ਔਰ ਦੂਸਰੇ ਨੇ, ਪਾਕਿਸਤਾਨ ਦਾ 0 ਹੈ। ਇਸੇ ਤਰ੍ਹਾਂ 에ਅਰ ਬੇਸ ਇਫੈਕਟਡ, ਇੰਡੀਆ ਦੇ ਵਿੱਚ 11 에ਅਰ ਬੇਸ ਜਿਹੜੇ ਨੇ ਉਹ ਹਿੱਟ ਹੋਏ ਨੇ ਜਦੋਂ ਕਿ ਪਾਕਿਸਤਾਨ ਦੇ ਵਿੱਚ 3 ਹੋਏ। ਡਰੋਨ ਲਾਸ ਇੰਡੀਆ ਦੇ 553 ਡਰੋਨ ਜਿਹੜੇ ਨੇ ਉਹ ਡਾਊਨ ਕੀਤੇ ਗਏ ਜਦੋਂ ਕਿ ਪਾਕਿਸਤਾਨ ਦੇ 78। ਸੋਲਜਰ ਲਾਸ ਭਾਰਤ ਦੇ 21 ਫੌਜੀ ਮਰੇ ਨੇ ਜਦੋਂ ਕਿ ਇੱਧਰ ਪਾਕਿਸਤਾਨ ਦਾ 1 ਹੈ। ਸਿਵਿਲੀਅਨ ਲਾਸ ਭਾਰਤ ਦੇ ਵਿੱਚ 19, ਹਾਲਾਂਕਿ ਉਹ ਬੇਗੁਨਾਹ, ਉਹਨਾਂ 'ਚ 3-4 ਸਿੱਖ ਵੀ ਨੇ ਜਦੋਂ ਪਾਕਿਸਤਾਨ ਨੇ ਪੁੰਛ ਟਾਊਨ ਦੇ ਉੱਤੇ ਫਾਇਰਿੰਗ ਕੀਤੀ। ਹਾਲਾਂਕਿ ਇੰਡੀਆ ਨੇ ਉਹਨੂੰ ਬੜਾ ਮਿਸ ਕੇ ਜੀ ਗੁਰਦੁਆਰੇ ਤੇ ਅਟੈਕ ਕੀਤਾ, ਉੱਥੇ ਬਿਲਕੁਲ ਬਾਰਡਰ ਦੇ ਉੱਤੇ ਨੰਗਾਲੀ ਸਾਹਿਬ ਗੁਰਦੁਆਰਾ, ਡੇਰਾ ਨੰਗਾਲੀ ਸਾਹਿਬ, ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੋਇਆ। ਉਹ ਕੋਈ ਵੀ ਫਾਇਰਿੰਗ ਰੇਂਜ ਦੇ ਵਿੱਚ ਹੀ ਆਉਂਦਾ। ਹਾਲਾਂਕਿ ਜਿਹੜੇ 3 ਸਿੱਖਾਂ ਦੀ ਮੌਤ ਪੁੰਛ ਦੇ ਵਿੱਚ ਹੋਈ ਉਹਨਾਂ ਦੇ ਘਰ ਦੇ ਬਾਹਰ ਹੋਈ, ਪਰ ਉਹਨੂੰ ਪ੍ਰਚਾਰਿਆ ਇਵੇਂ ਗਿਆ ਕਿ ਜੀ ਪਾਕਿਸਤਾਨ ਨੇ ਜਿਹੜਾ ਗੁਰਦੁਆਰੇ ਤੇ ਹਮਲਾ। ਹਾਲਾਂਕਿ ਸ਼ੈਲ ਮਸੀਤ ਨੂੰ ਵੀ ਜਦੋਂ ਸ਼ੈਲਿੰਗ ਹੁੰਦੀ ਆ ਉਦੋਂ ਉਹ ਤੋਂ ਨਹੀਂ ਦੇਖਦੇ ਵੀ ਗੁਰਦੁਆਰਾ ਮੰਦਰ ਮਸੀਤ ਹੈ, ਗੁਨਾਹ ਹੈ ਜਾਂ ਬੇਗੁਨਾਹ ਹੈ। ਸੋ ਸਿਵਿਲੀਅਨ ਲਾਸ ਜਿਹੜਾ ਇੰਡੀਆ ਦਾ 19 ਹੋਇਆ। ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਨੇ ਆਪਣੇ ਵੱਲੋਂ ਕਿਹਾ ਜੀ ਅਸੀਂ ਹਜ਼ਾਰਾਂ ਜਿਹਾਦੀਆਂ ਦੇ ਟਿਕਾਣੇ ਉਡਾਤੇ, ਮੁਰੀਦ ਕੇ ਉਡਾਤਾ, ਸਿਆਲਕੋਟ ਉਡਾਤਾ, ਬਹਾਵਲਪੁਰ ਉਡਾਤਾ, ਫਲਾਣੇ, ਉਹਨਾਂ ਦੇ ਸਿਰਫ 13 ਜਿਹੜੀ ਹੈ ਡੈਥ ਹੋਈ ਹੈ। ਇਸ ਵਾਰ ਟੈਂਕ ਇਸਤੇਮਾਲ ਨਹੀਂ ਹੋਏ ਔਰ 에ਅਰ ਡਿਫੈਂਸ ਲਾਸ ਜਿਹੜਾ ਹੈ ਉਹ ਇੰਡੀਆ ਦਾ 1 ਹੈ। ਹੁਣ ਇਹ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਮਿਲੀਟੈਰੀਲੀ ਤੇ ਇਹ ਭਾਰਤ ਦੇ ਲਈ ਇਸ 72 ਘੰਟੇ ਦੀ ਐਤਕੀ ਤਾਂ ਡੌਗ ਫਾਈਟ ਵੀ ਨਹੀਂ ਸੀ। ਬਾਲਾਕੋਟ ਦੇ ਵੇੜੇ ਤਾਂ ਮਿੰਟ 1.5 ਮਿੰਟ ਦਾ ਅਭਿਨੰਦਨ ਨੂੰ ਥੱਲੇ ਉਤਾਰਨਾ, ਉਹਨਾਂ ਦਾ ਮਿਗ ਹੈ, ਉਹਨਾਂ ਦਾ F-16 ਹੈ। ਔਰ ਉਦੋਂ ਇੰਡੀਆ ਨੇ ਕਲੇਮ ਕੀਤਾ ਸੀ ਜੀ ਪਾਕਿਸਤਾਨ ਦੇ F-16 ਇੰਨੇ ਅਸੀਂ ਡਿੱਗ ਗਏ। ਉਹ ਅਮਰੀਕਾ ਜਿਹਦੇ F-16 ਨੇ ਉਹਨਾਂ ਨੇ ਕਿਹਾ ਜੀ ਨਹੀਂ ਬਿਲਕੁਲ ਅਸੀਂ ਤਾਂ ਕਾਊਂਟ ਕੀਤੇ ਨੇ, ਉਨੇ ਹੀ ਨੇ। ਸੋ ਲਾਸ ਉਦੋਂ ਵੀ 에ਅਰ ਫੋਰਸ ਦੇ ਮਾਮਲੇ 'ਚ ਪਾਕਿਸਤਾਨ ਨੇ ਉਦੋਂ ਵੀ ਆਪਣੀ ਜਿਹੜੀ ਹੈ ਸੁਪੀਰੀਅਰਿਟੀ ਪ੍ਰੂਵ ਕੀਤੀ ਸੀ। ਇਸ ਵਾਰ ਤਾਂ ਜਿਹੜੀ ਆ ਉਹਨੂੰ ਕਹੋ ਵੀ ਕਮਾਲ ਹੀ ਹੋ ਗਿਆ ਕਿਉਂਕਿ ਚਾਈਨੀਜ਼ ਵੈਪਨਸ ਦੀ ਜਿਹੜੀ ਸੁਪੀਰੀਅਰਿਟੀ ਹੈ ਉਹ ਵੀ ਪ੍ਰੂਵ ਹੋਈ ਔਰ 72 ਘੰਟੇ ਦੀ ਇਸ ਡਰੋਨ ਔਰ ਮਿਜ਼ਾਈਲ ਫਾਈਟ ਦੇ ਵਿੱਚ
ਇੰਡੀਆ ਸਕਿਅਰਲੀ ਮਿਲੀਟੈਰਲੀ ਉਹਨਾਂ ਦਾ ਬਿਲਕੁਲ ਥੱਲਾ ਲੱਗਾ, ਪਰ ਇਹਦੇ ਨਾਲ ਨਾਲ ਪੋਲੀਟੀਕਲੀ, ਕਿਉਂਕਿ ਜਿਹੜਾ ਨੈਰੇਟਿਵ ਇਹਨਾਂ ਨੇ ਪਹਿਲਗਾਮ ਦੇ ਹਵਾਲੇ ਨਾਲ ਪਾਕਿਸਤਾਨ ਨੂੰ ਦਹਿਸ਼ਤਗਰਦ ਬਣਾਉਣ ਦੀ, ਔਰ ਹੈਰਾਨੀ ਇਸ ਗੱਲ ਦੀ ਹੈ ਵੀ ਸਵਾਏ ਦੋ ਮੁਲਕਾਂ ਦੇ, ਇੱਕ ਤਾਂ ਇਜ਼ਰਾਈਲ ਜਿਹੜਾ ਨੈਤਨਯਾਹੂ ਕਿਲਰ ਜੈਨੋਸਾਈਡ ਕਰਨ ਵਾਲਾ, ਉਹ ਤੇ ਮੋਦੀ ਇੱਕੋ ਹੀ ਸ਼ਕਲਾਂ ਲੱਗਦੀਆਂ ਨੇ। ਇਜ਼ਰਾਈਲ ਦੀ ਹਮਾਇਤ ਸੀ ਤੇ ਜਾਂ ਦੂਜੀ ਹਮਾਇਤ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੀ। ਦੁਨੀਆ ਦਾ ਕੋਈ ਮੁਲਕ ਇਨਕਲੂਡਿੰਗ ਰਸ਼ੀਆ ਜਿਹੜਾ ਹੈ ਉਹ ਭਾਰਤ ਦੇ ਨਾਲ ਨਹੀਂ ਆਇਆ। ਇਸ ਦੇ ਉਲਟ ਪਾਕਿਸਤਾਨ ਦੇ ਨਾਲ, ਜਿੱਥੇ ਚਾਈਨਾ ਨੇ ਇਮੀਡੀਏਟਲੀ ਖੁੱਲ ਕੇ ਚਾਈਨੀਜ਼ ਦਾ ਵੈਪਨ ਵੀ ਇਸਤੇਮਾਲ ਹੋਇਆ, ਟਰਕੀ ਔਰ ਈਵਨ ਰਸ਼ੀਆ ਨੇ ਕੋਈ ਨੈਗੇਟਿਵ ਲਾਈਨ ਨਹੀਂ ਲਈ। ਇਹ ਅਮਰੀਕਾ ਨੂੰ ਇਹ ਚਾਹੁੰਦੇ, ਕਿਉਂਕਿ ਉਹਦਾ ਵੀ ਇੱਕ ਰੀਜ਼ਨ ਵੀ ਹੈ, ਇਹ ਨਹੀਂ ਹੈ ਕਿ ਵੀ ਕੋਈ ਇੰਡੀਆ, ਰੀਜ਼ਨ ਇਹ ਹੈ ਕਿ ਵੀ ਇਹਨਾਂ, ਜੇ ਸਾਨੂੰ ਪਤਾ ਹੈ ਅਸੀਂ ਕਾਮਨ, ਸਾਡੇ ਕੋਲ ਕਿਹੜੇ ਕੋਈ ਉੱਥੇ ਅਸੀਂ ਕੋਈ ਇਨਸਟਰੂਮੈਂਟ ਲਾਏ ਹੋਏ ਨੇ ਕਿ ਵੀ ਇਹ ਫਾਲਸ ਫਲੈਗ ਆਪਰੇਸ਼ਨ ਹੈ। ਮੈਂ ਤਾਂ ਹਮੇਸ਼ਾ ਉਹ ਜਿਹੜਾ ਅਮਰੀਕਾ ਦਾ ਕੁਐਕ ਟੈਸਟ ਕਹਿੰਦੇ ਨੇ ਕਿ ਜੀ ਵਟ ਲੁਕਸ ਲਾਈਕ ਏ ਕੁਐਕ, ਵਾਕਸ ਲਾਈਕ ਏ ਕੁਐਕ, ਮੂਵਸ ਲਾਈਕ, ਜਿਹੜਾ ਟਾਕਸ ਲਾਈਕ ਏ ਕੁਐਕ ਇਜ਼ ਏ ਕੁਐਕ, ਹੈ ਨਾ, ਕਿ ਵੀ ਜਿਹੜਾ ਉਸ ਤੋਂ ਹੀ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਵੀ ਨਾ ਡਕ ਟੈਸਟ, ਨਾਟ ਕੁਐਕ, ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਹੁਣ ਉਹਦੀ ਆਵਾਜ਼ ਕੁਐਕ ਕੁਐਕ ਹੁੰਦੀ ਹੈ ਪਰ ਉਹ ਡਕ ਹੈ। ਸਾਡੇ ਕੋਲ ਤਾਂ ਇਹ ਟੈਸਟ ਹੈ, ਪਰ ਇਹਨਾਂ ਦੀਆਂ ਏਜੰਸੀਆਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਇਲਮ ਹੈ ਕਿ ਇਹ ਇੰਡੀਆ ਨੇ ਖੁਦ ਕੀਤਾ ਹੈ। ਇਸ ਲਈ ਪਾਕਿਸਤਾਨ ਦੇ ਉੱਤੇ ਕੋਈ ਨਜ਼ਲਾ ਨਹੀਂ ਝਾੜਿਆ ਗਿਆ ਔਰ ਭਾਰਤ ਬਿਲਕੁਲ ਕੱਲੋ ਕੱਲਾ ਹੋਇਆ। ਹੁਣ ਨਤੀਜੇ ਦੇ ਤੌਰ ਤੇ ਹੁਣ ਉਹ ਕਹਿ ਰਹੇ ਨੇ ਕਿ ਜੀ ਅਸੀਂ ਇੱਕ ਹਾਈ ਪਾਵਰਡ ਡੈਲੀਗੇਸ਼ਨ ਭੇਜ ਰਹੇ ਹਾਂ, ਮਲਟੀ ਪਾਰਟੀ ਡੈਲੀਗੇਸ਼ਨ ਦੁਨੀਆ ਦੇ ਮੁਲਕਾਂ 'ਚ, ਤਾਂ ਕਿ ਉਹ ਦੱਸੇ ਗਿਆ ਜੀ ਭਾਰਤ ਕਿਵੇਂ ਵਿਕਟਮ ਹੈ ਪਾਕਿਸਤਾਨ ਦੇ ਟੈਰਰਿਜ਼ਮ ਦਾ। ਹਾਲਾਂਕਿ ਕਾਂਗਰਸ ਨੇ ਕਿਹਾ ਕਿ ਗਵਰਨਮੈਂਟ ਇਜ਼ ਸੈਂਡਿੰਗ ਮਲਟੀ ਪਾਰਟੀ ਡੈਲੀਗੇਸ਼ਨ ਟੂ ਡਾਇਵਰਟ ਅਟੈਂਸ਼ਨ ਫਰੋਮ ਦਾ ਟਫ ਕੁਐਸਚਨਸ ਪੀਐਮ ਇਜ਼ ਫੇਸਿੰਗ। ਉਹਨੇ ਕਿਹਾ ਵੀ ਜਿਹੜੇ ਸਵਾਲ ਮੋਦੀ ਨੂੰ ਪੁੱਛੇ ਜਾ ਰਹੇ ਨੇ ਇਹ ਉਹਨਾਂ ਤੋਂ ਭੱਜਣ ਦੇ ਲਈ ਮਲਟੀ ਪਾਰਟੀ ਦੇ ਥੱਲੇ ਵੀ ਉਹਦੇ 'ਚ ਵੀ ਸ਼ਸ਼ੀ ਥਰੂਰ ਨੂੰ ਲਿਆ ਕੇ ਬਿਠਾ ਦਿੱਤਾ ਕਾਂਗਰਸ ਨਾਲੋਂ ਤੋੜ ਕੇ। ਔਰ ਇਸੇ ਤਰ੍ਹਾਂ ਸੰਜੇ ਰੌਤ ਜਿਹੜਾ ਉਹਨਾਂ ਦਾ ਸ਼ਿਵ ਸੈਨਾ ਦਾ ਲੀਡਰ ਹੈ, ਉਹਨੇ ਕਿਹਾ ਐਮਪੀ ਸੈਂਟ ਟੂ ਕੰਟਰੀਜ਼ ਦੈਟ ਹੈਵ ਨਥਿੰਗ ਟੂ ਡੂ ਵਿਦ ਇੰਡੀਆ ਪਾਕਿਸਤਾਨ ਇਸ਼ੂ, ਕਿ ਵੀ ਤੁਸੀਂ ਡੈਲੀਗੇਸ਼ਨ ਉਹਨਾਂ ਮੁਲਕਾਂ 'ਚ ਭੇਜ ਰਹੇ ਹੋ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਇਸ ਸਾਰੇ ਦੇ ਨਾਲ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿੱਥੇ ਮਿਲੀਟੈਰਲੀ ਇੰਡੀਆ ਵਾਜ਼ ਬੀਟਨ ਸਕੇਅਰਲੀ, ਪੋਲੀਟੀਕਲੀ ਇੰਡੀਆ ਬਿਲਕੁਲ ਆਈਸੋਲੇਟ ਹੋਇਆ। ਹੁਣ ਤਾਲਿਬਾਨ ਦੀ ਹਕੂਮਤ ਦੇ ਨਾਲ ਇੰਡੀਆ ਇੰਟਰਨੈਸ਼ਨਲ ਪਾਵਰ ਆਪਣੇ ਆਪ ਨੂੰ ਵਿਸ਼ਵ ਗੁਰੂ ਬਣੇਗਾ। ਡਿਪਲੋਮੈਟਿਕਲੀ ਡਿਪਲੋਮੇਸੀ ਦੀ ਟੋਟਲ ਫੇਲਿਅਰ ਹੈ। ਹੁਣ ਭੇਜੀ ਜਾਓ ਤੁਸੀਂ ਡੈਲੀਗੇਸ਼ਨ ਕਿਤੇ ਵੀ, ਔਰ ਵਿਦਨ ਕੰਟਰੀ, ਜਿਵੇਂ ਮੈਂ ਵਿਕਰਮ ਮਿਸ਼ਰੀ ਦਾ ਗੱਲ ਕੀਤਾ ਵੀ ਲੋਕਾਂ ਦੇ ਵਿੱਚ ਵੀ ਜੋ ਨੈਰੇਟਿਵ ਸੀ ਉਹ ਤਾਂ ਇੰਡੀਅਨਸ ਨੂੰ ਵੀ ਸਮਝ ਆ ਗਈ, ਔਰ ਜਿਵੇਂ ਮੀਡੀਆ ਉਹਨਾਂ ਦਾ ਝੂਠ ਬੋਲਣ ਦੇ ਉੱਤੇ ਲਾਇਆ ਹੋਇਆ ਸੀ। ਔਰ ਇਸ ਦੇ ਉਲਟ ਜਦੋਂ ਅਸੀਂ ਪਾਕਿਸਤਾਨ ਦਾ ਦੇਖਦੇ ਹਾਂ, ਅੱਜ ਚਾਈਨਾ, ਪਾਕਿਸਤਾਨ, ਅਫਗਾਨਿਸਤਾਨ ਦੀ ਨੁਮਾਇੰਦਿਆਂ ਦੀ ਇੱਕ ਮੀਟਿੰਗ ਬੀਜਿੰਗ ਦੇ ਵਿੱਚ ਹੋਈ, ਜਿਹਦੇ 'ਚ ਉਹਨਾਂ ਨੇ CPEC, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਉਹਨੂੰ ਐਕਸਪੈਂਡ ਕਰਨ ਦੀ ਗੱਲ ਕੀਤੀ ਹੈ। ਔਰ ਇਹਦੇ ਬਾਵਜੂਦ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਇੰਡੀਆ ਨਾਲ ਹਮਦਰਦੀ ਜਤਾਈ ਤੇ ਚਾਈਨਾ ਨੇ ਹੰਟਰ ਮਾਰਿਆ ਹੋਣਾ ਤੇ ਉਹ ਜਿਹੜੇ ਨੇ ਭੱਜੇ ਗਏ ਬੀਜਿੰਗ, ਉੱਥੇ ਇਹ ਜ਼ਿਕਰ ਹੋ ਰਿਹਾ ਵੀ CPEC ਨੂੰ ਕਿਵੇਂ ਅੱਗੇ ਤੋੜਨਾ। ਔਰ ਚਾਈਨਾ ਸੇਜ਼ ਇਟ ਬੈਕਸ ਪਾਕਿਸਤਾਨ ਇਨ ਡਿਫੈਂਡਿੰਗ ਸੋਵਰਨਿਟੀ। ਚਾਈਨਾ ਨੇ ਇੱਕ ਵਾਰੀ ਫੇਰ ਇਹ ਕਲੀਅਰ ਕਰ ਦਿੱਤਾ ਕਿ ਭਾਈ ਇਸ ਸਾਰੇ ਦੇ ਚੱਲਦੇ ਆ ਅਸੀਂ ਜਿਹੜਾ ਹੈ ਉਹ ਪਾਕਿਸਤਾਨ ਨੂੰ ਹਰ ਹਾਲਤ 'ਚ ਉਹਨਾਂ ਦੀ ਸੋਵਰਨਿਟੀ, ਇੰਟੈਗਰਿਟੀ ਨੂੰ ਡਿਫੈਂਡ ਕਰਾਂਗੇ। ਸੋ ਭਾਰਤ ਦੇ ਵਿੱਚ ਸੋਗ ਦੀ ਲਹਿਰ ਹੈ। ਦੂਸਰੇ ਪਾਸੇ ਪਾਕਿਸਤਾਨ ਦੀ ਸ਼ਾਬਾਜ਼ ਸ਼ਰੀਫ ਹਕੂਮਤ ਜਿਹੜੀ ਅਦਰਵਾਈਜ਼ ਪਪੂਲਰ ਨਹੀਂ ਸੀ, ਫੌਜ ਨੇ ਜੋ ਕੀਤਾ ਕਾਰਗੁਜ਼ਾਰੀ, ਭਾਵੇਂ ਉਹਨਾਂ ਦੀ 에ਅਰ ਫੋਰਸ ਦੀ ਹੈ, ਬਟ ਜ਼ਾਹਰ ਹੈ ਤਿੰਨੋਂ ਫੋਰਸਿਸ ਟੁਗੈਦਰ ਕੰਮ ਕਰਦੀਆਂ। ਉਹਦਾ ਸਿਆਸੀ ਵੀ ਉਹਨਾਂ ਨੇ ਲਾਹਾ ਚੁੱਕਿਆ ਕਿ ਪਾਕਿਸਤਾਨ ਦੇ ਜਿਹੜੇ ਆਰਮੀ ਚੀਫ ਨੇ ਜਨਰਲ ਆਸਮ ਮੁਨੀਰ, ਉਹਨਾਂ ਨੂੰ ਸ਼ਾਬਾਜ਼ ਸ਼ਰੀਫ ਗਵਰਨਮੈਂਟ ਨੇ ਪੱਕੇ ਤੌਰ ਦੇ ਉੱਤੇ ਤੈਅ ਜ਼ਿੰਦਗੀ ਫੀਲਡ ਮਾਰਸ਼ਲ ਦੇ ਅਹੁਦੇ ਦੇ ਨਾਲ ਨਵਾਜਿਆ। ਜਿਵੇਂ ਕਦੇ ਇੰਦਰਾ ਗਾਂਧੀ ਨੇ ਮਾਨਕ ਸ਼ਾਹ ਨੂੰ, SFS ਦੇ ਮਾਨਕ ਸ਼ਾਹ ਨੂੰ ਬਣਾਇਆ ਸੀ ਫੀਲਡ ਮਾਰਸ਼ਲ, ਜਾਂ ਜਿਹੜੇ 에ਅਰ ਫੋਰਸ ਦੇ ਚੀਫ ਸੀ ਅਰਜਨ ਸਿੰਘ, ਉਹਨਾਂ ਨੂੰ ਵੀ ਫੀਲਡ ਮਾਰਸ਼ਲ ਦਾ ਦਿੱਤਾ ਗਿਆ ਸੀ। ਸੋ ਹੁਣ ਜਿਹੜੇ ਜਨਰਲ ਆਸਮ ਮੁਨੀਰ ਜਿਹੜੇ ਨੇ ਉਹ ਫੀਲਡ ਮਾਰਸ਼ਲ ਹੋਣਗੇ। ਇਸੇ ਤਰ੍ਹਾਂ ਪਾਕਿਸਤਾਨ 에ਅਰ ਫੋਰਸ ਦੇ ਚੀਫ ਲਾਸਟ ਨੇਮ ਸਿੱਧੂ ਹੈ, ਉਹਨਾਂ ਦੀ ਵੀ ਜਿਹੜੀ ਹੈ ਐਕਸਟੈਂਸ਼ਨ ਕੀਤੀ ਗਈ ਹੈ। ਸੋ ਮੈਂ ਇਹਦੇ 'ਚ ਇੱਕ ਪਾਰਟ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਬੇਸ਼ੱਕ
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਦੇ, ਪਰ ਇਸ ਮੌਕੇ ਦੇ ਉੱਤੇ ਜਿਹੜੀ 72 ਘੰਟੇ ਦੀ ਜਿਹੜੀ ਹੈ ਉਹ ਡਰੋਨ ਮਿਸਲ ਵਾਰ ਸੀ, ਪਾਕਿਸਤਾਨ ਦੀ ਕੌਮ ਨੇ ਯਕਜਹਿਤੀ ਦਾ ਮੁਜ਼ਾਹਰਾ ਕੀਤਾ, ਸੋਲੀਡੈਰਿਟੀ, ਆਲ ਕੇਮ ਟੂਗੇਦਰ। ਉਹੀ ਇਮਰਾਨ ਖਾਨ ਦੀ ਪਾਰਟੀ ਦੇ ਸੋਸ਼ਲ ਹੈਂਡਲਰ, ਸੋਸ਼ਲ ਮੀਡੀਆ ਹੈਂਡਲਰ ਜਾਂ ਟਵੀਟ ਹੈਂਡਲਰ ਜਿਨ੍ਹਾਂ ਦੀ ਫਾਇਰਿੰਗ ਪਾਕਿਸਤਾਨੀ ਫੌਜ ਵੱਲ ਲਗਾਤਾਰ ਹੋ ਰਹੀ ਸੀ, ਉਹਨਾਂ ਨੇ ਆਪਣਾ ਰਿਵਰਸ ਕਰਕੇ ਇਧਰ ਨੂੰ ਤੀਰ ਮੋੜੇ ਔਰ ਜਿਵੇਂ ਪਾਕਿਸਤਾਨ ਦੀ ਕਾਮਨਰਸ ਨੇ ਵੀ ਉਸ ਨੂੰ ਕਿਸੇ ਨੇ ਮੀਮ ਬਣਾਇਆ, ਕਿਸੇ ਨੇ ਦੂਜਾ ਕੀਤਾ। ਸੋ ਇਹਨੇ ਇਹ ਤਾਂ ਸਾਬਤ ਕੀਤਾ ਵੀ ਜਿਹੜੀ ਮੁਸੀਬਤਾਂ ਨੇ ਉਹਨਾਂ 'ਚ ਜਾਂ ਕੌਮਾਂ ਬਿਲਕੁਲ ਵਿਖਰ ਜਾਂਦੀਆਂ ਤੇ ਜਾਂ ਇਕੱਠੀ ਹੁੰਦੀਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਮਾਹੌਲ 'ਚ ਹੁਣੇ ਪਾਕਿਸਤਾਨ ਦੀ ਫੌਜ ਔਰ ਉਹਨਾਂ ਦੀ ਸਿਵਲੀਅਨ ਹਕੂਮਤ ਦਾ ਵੀ ਫਰਜ਼ ਬਣਦਾ ਹੈ ਕਿ ਵੀ ਜੇ ਇਮਰਾਨ ਖਾਨ ਦੀ ਪਾਰਟੀ ਨੇ ਇਹ ਸਾਰੇ ਮੌਕੇ ਦੇ ਉੱਤੇ ਉਹਨਾਂ ਦੇ ਟੋਟਲ ਕੀਤਾ, ਸੋ ਜਿਹੜਾ ਇਨਰ ਇਸ ਵੇਲੇ ਇਹਨੂੰ ਗੋਡ ਸੈਂਡ ਅਪਰਚੁਨਿਟੀ ਅਸੀਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਜਿਹੜਾ ਫਾਈਨੈਂਸ਼ੀਅਲੀ ਥੱਲੇ ਨੂੰ ਜਾ ਰਿਹਾ ਸੀ, ਇਸੇ ਕਨਫਲਿਕਟ ਦੇ ਦੌਰਾਨ $1.5 ਬਿਲੀਅਨ ਦਾ ਲੋਨ ਵੀ IMF ਨੇ ਅਪਰੂਵ ਕੀਤਾ। ਪਾਕਿਸਤਾਨ ਦੀ ਮਿਲਟਰੀ ਨੇ ਵੀ ਆਪਣੀ ਸੁਪੀਰੀਅਰਿਟੀ ਪ੍ਰੂਵ ਕੀਤੀ। ਪੋਲੀਟੀਕਲੀ ਵੀ ਕਸ਼ਮੀਰ ਦਾ ਕੇਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਡਿਸਕਸ ਹੋ ਰਿਹਾ। ਸੋ ਇਸ ਸਾਰੇ ਦਾ ਇਹ ਮੌਕਾ ਹੁੰਦਾ ਹੈ ਔਰ ਇਹ ਜਿਹਨੂੰ ਸ਼ਾਇਦ ਚਰਚਲ ਦੇ ਹੀ ਲਫ਼ਜ਼ ਨੇ ਕਿ ਡਿਫਾਇੰਟ ਇਨ ਡਿਫੀਟ, ਮੈਗਨੀਫੀਸ਼ੈਂਟ ਇਨ ਵਿਕਟਰੀ, ਕਿ ਜਦੋਂ ਤੁਸੀਂ ਜਿੱਤ 'ਚ ਹੁੰਦੇ ਹੋ ਤਾਂ ਫਿਰ ਆਪਣਾ ਜਿਹੜਾ ਬਿਹੇਵ ਹੈ ਉਹ ਵੱਡ ਦਿਲਾ ਕਰੋ। ਸੋ ਅਸੀਂ ਸਮਝਦੇ ਹਾਂ ਕਿ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਲਾਈਨ ਹੋਣੀ ਚਾਹੀਦੀ ਹੈ, ਹਰ ਇੱਕ ਨੂੰ ਉਹਦਾ ਸਪੇਸ ਮਿਲਣਾ ਚਾਹੀਦਾ ਹੈ। ਔਰ ਕਈ ਵਾਰ ਵੱਡੇ ਵੱਡੇ ਜਿਹੜੇ ਗੁਨਾਹ ਵੀ ਹੁੰਦੇ ਨੇ ਉਹ ਰੱਬ ਸਭ ਨੂੰ ਮਾਫ ਕਰਦਾ ਹੈ, ਲੇਕਿਨ ਜੇ ਅਸੀਂ ਐਜ਼ ਏ ਨੇਸ਼ਨ, ਐਜ਼ ਏ ਪੀਪਲ ਸਮਝਦੇ ਹਾਂ ਕਿ ਵੀ ਪਾਕਿਸਤਾਨ, ਕਿਉਂਕਿ ਜਿਵੇਂ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਸੋਲਿਡ, ਪ੍ਰੋਸਪਰਸ, ਸਟੇਬਲ ਪਾਕਿਸਤਾਨ ਇਹ ਸਾਡੇ ਲਈ ਵੀ ਬਹੁਤ ਅਹਿਮੀਅਤ ਰੱਖਦਾ ਹੈ। ਅਦਰਵਾਈਜ਼ ਜੇ ਪਾਕਿਸਤਾਨ ਨੂੰ ਵੀਕ ਕਰਕੇ ਉੱਥੇ ਤਾਂ ਉਹ ਦਮਗਜ਼ੇ ਮਾਰ ਰਹੇ ਸੀ ਉਹਨਾਂ ਦੀ ਉਹ ਜਨਰੇਸ਼ਨ ਕੇ ਜੀ 1971 में इंदिरा गांधी ने 2 टुकड़े पाकिस्तान के किए, अब तुम्हारी जनरेशन 4 करे, तो ये उल्ट मूँह दी खाधी है। सो ये पाकिस्तान के लोगों को असी वधाई भी देंगे हैं कि जिवें उन्होंने सॉलीडैरिटी दे नाल कीता है, पर असी ये समझते हैं कि मैगनैनिमस इन विक्टरी वांग ये जिहड़ियां सारियां धिरां ने ये ना होए भी उही जूत पतंग जिहड़ा वो दोबारा शुरू हो जाए। जी डॉक्टर साहब ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤਲੇ ਬ੍ਰੇਕ ਵਿਊਅਰਸ ਤੇ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਪਿਓ ਜਿਨ ਅਰਜਨ ਦੇਵ ਗੁਰੂ। ਸੈਨ ਫਰਾਂਸਿਸਕੋ ਵਿਖੇ 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਵੇਰੇ 10 ਵਜੇ ਸਜਾਇਆ ਜਾਵੇਗਾ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਓ ਜੀ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਫਿਰ ਸੰਕਟ ਜੋਨ ਕਰ ਬਣਾਇਆ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। वेलकम बैक ऑन प्रोग्राम। सो व्यूअर्स गलबात करन जा रहे हैं कि भारत पाकिस्तान जंग दौरान सिख कौम ने बड़े बबेक ਅਤੇ ਛੰਮੇ ਦਾ ਮੁਜ਼ਾਹਰਾ ਕੀਤਾ ਔਰ ਡਾਇਸਪੋਰਾ ਸਿੱਖਾਂ ਨੇ ਖੁੱਲ੍ਹ ਕੇ ਭਾਰਤ ਦਾ ਵਿਰੋਧ ਕੀਤਾ, ਜਦੋਂ ਕਿ ਪੰਜਾਬ ਦੇ ਸਿੱਖਾਂ ਨੇ ਨਿਊਟਰਲ ਪੋਜੀਸ਼ਨ ਲਈ ਹੈ ਔਰ ਸਿੱਖ ਫੈਕਟਰ ਦੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਖੂਬ ਚਰਚਾ ਹੋਈ ਹੈ ਔਰ ਪਾਕਿਸਤਾਨੀ ਮੀਡੀਆ ਨੇ ਇਸ ਮੁੱਦੇ ਨੂੰ ਖੂਬ ਉਭਾਰਿਆ। ਔਰ ਹੁਣ ਵੇਖਣਾ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਖੜੀ
ਤੀਸਰੀ ਧਿਰ ਯਾਨੀ ਕਿ ਸਿੱਖ ਕੌਮ ਆਪਣੀ ਪੋਜੀਸ਼ਨ ਨੂੰ ਕਿਵੇਂ ਸਿਆਸੀ ਲਾਭ ਵਿੱਚ ਬਦਲਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹੁਣ ਤੱਕ ਅਸੀਂ ਮੁੱਖ ਤੌਰ ਦੇ ਉੱਤੇ ਭਾਰਤ ਪਾਕਿਸਤਾਨ ਵਿਚਾਲੇ ਡਰੋਨ ਔਰ ਮਿਜ਼ਾਈਲ ਦਾ 72 ਘੰਟੇ ਦਾ ਯੁੱਧ, ਉਸ ਦੇ ਅੱਡ-ਅੱਡ ਖੇਤਰ ਦੇ ਵਿੱਚ ਕੀ ਇਫੈਕਟ ਹੋਏ, ਮਿਲੀਟੈਰੀਲੀ, ਪੋਲੀਟੀਕਲੀ, ਨੈਰੇਟਿਵ ਵਾਈਜ਼ ਕੀ ਇਫੈਕਟ ਹੋਏ ਦਾ ਜ਼ਿਕਰ ਕੀਤਾ। ਅੱਛਾ, ਹੁਣ ਅਸੀਂ ਪ੍ਰੋਮੀਨੈਂਟਲੀ ਸਿੱਖ ਕੌਮ ਨੇ ਇਸ ਸਾਰੇ ਦੇ ਦੌਰਾਨ ਕੀ ਰੋਲ ਅਦਾ ਕੀਤਾ ਔਰ ਇਸ ਕਨਫਲਿਕਟ ਤੋਂ ਬਾਅਦ ਇਸ ਵੇਲੇ ਸਾਡੀ ਪਲੇਟ ਦੇ ਵਿੱਚ ਕੀ ਹੈ, ਅਸੀਂ ਇਸ ਸਾਰੇ ਨੂੰ ਕਿਵੇਂ ਦੇਖਦੇ ਹਾਂ, ਇਸ ਬਾਰੇ ਜਿਹੜੀ ਹੈ ਵਿਚਾਰ ਚਰਚਾ ਕਰਾਂਗੇ। ਔਰ ਇਸ ਸਾਰੇ ਦੇ ਵਿੱਚ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਸਾਡਾ ਦੁਸ਼ਮਣ ਕਿਵੇਂ ਸਾਡੇ ਤੋਂ 4 ਕਦਮ ਅੱਗੇ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਕਿਵੇਂ ਨੈਰੇਟਿਵ ਬਦਲੇ ਗਏ ਔਰ ਕਿਵੇਂ ਉਸ ਤੋਂ ਬਿਲਕੁਲ ਯੂ ਟਰਨ ਵੀ ਮਾਰੇ ਗਏ ਔਰ ਕਿਵੇਂ ਭਾਰਤੀ ਹਾਕਮਾਂ ਨੂੰ, ਉਹਨਾਂ ਦੇ ਮੀਡੀਆ ਨੂੰ, ਉਹਨਾਂ ਦੇ ਥਿੰਕ ਟੈਂਕਸ ਨੂੰ, ਉਹਨਾਂ ਦੇ ਓਪੀਨੀਅਨ ਮੇਕਰਸ ਨੂੰ ਇਸ ਵਾਰ ਇਸ ਗੱਲ ਦੀ ਬਹੁਤ ਤਕਲੀਫ ਹੋਈ ਕਿ ਡਾਇਸਪੋਰਾ ਸਿੱਖਾਂ ਦਾ ਵੱਡਾ ਤਬਕਾ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਭੁਗਤਿਆ। ਪਾਕਿਸਤਾਨ ਦੇ, ਭਾਰਤ ਦੇ ਵਿਰੁੱਧ ਹੋਣ ਦਾ ਮਤਲਬ ਪਾਕਿਸਤਾਨ ਦੇ ਹੱਕ 'ਚ ਸੀ ਜੀ। ਔਰ ਵਿਦਨ ਪੰਜਾਬ ਜਿਹੜੇ ਸਿੱਖ ਸੀ, ਜਿਹੜੇ ਕਿ ਭਾਰਤ ਦੀ ਕੈਦ 'ਚ ਨੇ, ਇੰਡੀਅਨ ਆਕੂਪਾਈਡ ਪੰਜਾਬ ਹੈ, ਉਹਨਾਂ ਨੇ ਨਿਊਟਰਲ ਸਟਾਂਸ ਲੈ ਲਿਆ, ਜੰਗ ਦੇ ਵਿਰੋਧੀ ਲਾਈਨ। ਬਿਲਕੁਲ। ਹੁਣ ਇਹ ਬਿਲਕੁਲ ਉਲਟ ਹੈ। ਜੇ ਤੁਸੀਂ ਜਿਨ੍ਹਾਂ ਨੇ 1965, 1971 ਔਰ ਈਵਨ ਕਿਸੇ ਹੱਦ ਤੱਕ 1999 ਦੀ ਕਾਰਗਿਲ ਵਾਰ ਨੂੰ ਵੀ ਦੇਖਿਆ ਹੋਇਆ, ਕਿਉਂਕਿ ਕਾਰਗਿਲ 'ਚ ਇਹਨਾਂ ਨੇ ਡੈਲੀਬਰੇਟਲੀ ਸਿੱਖ ਫੌਜ ਲਾਈ ਹੋਈ ਸੀ, ਉਹ ਹਾਇਰ ਪੋਜੀਸ਼ਨ ਤੇ ਸੀ ਪਾਕਿਸਤਾਨੀ ਫੌਜ ਜਾਂ ਉਹਨਾਂ ਦੇ ਜਿਹੜੇ ਐਕਟਿਵਿਸਟ ਸੀ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜੀ ਨਹੀਂ ਇਹ ਫੌਜੀ ਨਹੀਂ ਨੇ, ਔਰ ਥੱਲੇ ਰਿਸੀਵਿੰਗ ਉੱਤੋਂ ਆ ਰਹੀ ਸੀ, ਫਾਇਰਿੰਗ ਜਿਹੜਾ, ਔਰ ਨਤੀਜਾ ਕੋਈ ਪਿੰਡ ਐਸਾ ਨਹੀਂ ਜਿਹਦੇ 'ਚ ਕਿ ਤਿਰੰਗੇ 'ਚ ਲਪੇਟ ਕੇ ਬਾਡੀ ਨਾ ਆਈ ਹੋਏ। ਸੋ ਜਦੋਂ ਇਸ ਕਿਸਮ ਦਾ ਮਾਹੌਲ ਹੁੰਦਾ ਤੁਸੀਂ ਦੂਸਰੇ ਪਾਸੇ ਨਹੀਂ ਖਲੋ ਸਕਦੇ। ਹਾਲਾਂਕਿ ਉਦੋਂ ਵੀ ਜਿਹੜਾ ਇੱਕ ਟੈਸਟ ਹੋ ਰਿਹਾ ਸੀ, ਕਿਉਂਕਿ 1998 'ਚ ਪਾਕਿਸਤਾਨ ਨਿਊਕਲੀਅਰ ਪਾਵਰ ਬਣਿਆ ਸੀ ਔਰ 65-71 ਦੇ ਵੇਲੇ ਪਾਕਿਸਤਾਨ ਵੈਸਟਰਨ ਫਰੰਟ ਨੂੰ ਖੋਲ੍ਹ ਦਿੰਦਾ ਸੀ, ਜਿੱਥੇ ਕਿ ਮੈਕਸਿਮਮ ਨੁਕਸਾਨ ਉਹ ਤੁਹਾਡਾ ਵਾਘਾ ਹੋਏ, ਹੁਸੈਨੀ ਵਾਲਾ ਹੋਏ, ਖੇਮਕਰਨ ਬਾਰਡਰ ਹੋਏ, ਦੂਜਾ ਹੋਏ, ਕਿਉਂਕਿ ਸਿੱਖਾਂ ਦੇ ਨਾਲ ਬਸਤੀਆਂ ਨੇ, ਪਿੰਡੂ ਇਲਾਕੇ ਨੇ। ਔਰ ਉਹਨਾਂ ਸਾਰੀਆਂ ਜੰਗਾਂ ਦੇ ਵੇਲੇ ਪਿੰਡੂ ਜਨਤਾ ਵੀ ਮੋਰਚਿਆਂ ਤੱਕ ਜਾ ਕੇ ਉਹਨਾਂ ਨੂੰ ਗਰਮ ਪਰੌਂਠੇ, ਖੀਰ ਤੇ ਹਲਵੇ ਖਵਾ ਰਹੀ ਹੁੰਦੀ ਸੀ ਫੌਜ ਨੂੰ। ਸਾਰੇ ਟਰੱਕ ਦੂਜੇ ਤੀਜੇ ਢੁਆਈ ਤੇ ਲੱਗ ਜਾਂਦੇ ਸੀ। ਉਹਨਾਂ ਦੇ ਰੇਡੀਓ ਤੇ ਟੀਵੀ ਦੇ ਉੱਤੇ ਦੇਸ਼ ਸੇਵਾ ਬਰਮ ਹੋਇਆ ਸ਼ਬਦ ਵੱਜਣ ਲੱਗ ਜਾਂਦਾ ਸੀ, ਜਕਾਰੇ ਗੂੰਜਣ ਲੱਗ ਜਾਂਦੇ ਸੀ। ਸਿੱਖ ਭਰਤੀ ਹੋਣ ਲਈ ਵੀ ਜਾ ਖਲੋਂਦੇ ਸੀ। ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਆਪਣੀ ਸਰਜ਼ਮੀਨ ਦੀ ਰੱਖਿਆ ਕਰ ਰਹੇ ਹਾਂ, ਅਸੀਂ ਵੱਡੇ ਦੇਸ਼ ਭਗਤ ਹਾਂ। ਹਾਲਾਂਕਿ ਜੂਨ 84 ਤੋਂ ਬਾਅਦ, ਕਿਉਂਕਿ ਜੂਨ 84 ਦਾ ਜਿੱਥੇ ਇੱਕ ਆਸਪੈਕਟ ਭਾਰਤੀ ਸਟੇਟ ਦਾ ਸਿੱਖ ਵਿਰੋਧੀ ਹੋਣਾ ਜਾਂ ਸਿੱਖਾਂ ਦੇ ਉੱਤੇ ਟੋਟਲ ਵਾਰ ਜਿਹੜੀ ਹੈ ਉਹ ਉਸ ਨੂੰ ਭਰਪਾ ਕਰਨਾ ਸੀ, ਉੱਥੇ ਧਰਮੀ ਸਿੱਖ ਫੌਜੀਆਂ ਦੀ ਬਗਾਵਤ ਨੇ ਇਹਨਾਂ ਦੇ ਕੰਨ ਵੀ ਖੜੇ ਕਰ ਦਿੱਤੇ ਸੀ ਕਿ ਬਈ ਇਹ ਹੁਣ ਫਿਊਚਰ 'ਚ ਸਿੱਖ ਫੌਜੀਆਂ ਦੀ ਲਾਇਲਟੀ ਦੇ ਉੱਤੇ ਕਾਊਂਟ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਇਮੀਡੀਏਟ ਬਾਅਦ ਇਹਨਾਂ ਨੇ ਸਿੱਖ ਫੌਜ ਨੂੰ ਝੋਂਕਿਆ ਸ੍ਰੀਲੰਕਾ 'ਚ। ਬਿਲਕੁਲ। ਉਹਦੇ ਜਿਹਨੂੰ ਪੀਸ ਕੀਪਿੰਗ ਫੋਰਸ ਦੇ ਨਾਂ ਉੱਤੇ ਮੈਕਸਿਮਮ ਲਾਸ ਕਰਵਾਇਆ। ਫਿਰ ਕਾਰਗਿਲ ਦੇ ਵਿੱਚ ਝੋਂਕਿਆ, ਉੱਥੇ ਵੀ ਮੈਕਸਿਮਮ ਲਾਸ ਕਰਵਾਇਆ ਕਿਉਂਕਿ ਉਹ ਡਿਸਐਡਵਾਂਟੇਜ ਪੋਜੀਸ਼ਨ ਤੇ ਸੀ। ਪਰ ਇਸ ਵਾਰ ਪਹਿਲਾਂ ਪੰਜਾਬ ਦੀ ਗੱਲ ਕਰੀਏ, 2-4 ਉਹਨਾਂ ਦੇ ਭੌਂਕਿਆਂ ਨੂੰ ਛੱਡ ਕੇ ਜਿਹੜੇ ਮੂੰਹ 'ਚੋਂ ਝੱਗ ਸੁੱਟਦੇ ਰਹੇ ਟੀਵੀ ਦੇ ਉੱਤੇ ਬੈਠ ਕੇ, ਤੇ ਜਦੋਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਹੀ ਜਿਹੜਾ ਨਕਾਰਿਆ ਗਿਆ, ਉਹ ਤਾਂ ਆਪਣੇ ਆਪ ਹੀ ਨਕਾਰੇ ਗਏ। ਬਾਈ ਐਂਡ ਲਾਰਜ ਸਿੱਖਾਂ ਨੇ ਇਹ ਟੇਕ ਲਈ ਪੰਜਾਬ ਵਾਲਿਆਂ ਨੇ ਵੀ ਕਿ ਇਧਰ ਨਨਕਾਣਾ ਸਾਡਾ, ਇਧਰ ਦਰਬਾਰ ਸਾਹਿਬ ਹੈ, ਵੀ ਸਾਡੀ ਅਸੀਂ ਜੰਗ ਨਹੀਂ ਚਾਹੁੰਦੇ। ਸੋ ਉਹਨਾਂ ਲਈ ਉਹੀ ਬੈਸਟ ਪੋਜੀਸ਼ਨ ਸੀ। ਉਹਦੇ 'ਚ ਤੁਸੀਂ ਉੱਥੇ ਬੈਠ ਕੇ ਕੋਈ ਪ੍ਰੋ ਪਾਕਿਸਤਾਨ ਜਾਂ ਪ੍ਰੋ ਖਾਲਿਸਤਾਨ ਲਾਈਨ ਲੈਣ ਵਾਲੀ ਗੱਲ, ਇਹ ਠੀਕ ਹੈ, ਇੱਕ ਸਟੇਜ ਆਏਗੀ ਜੇ ਜੰਗ ਦੇ ਮੈਦਾਨ 'ਚ ਵਾਕਈ ਹੱਥੋਂ ਹੱਥ ਪਾਰਟ ਆਇਆ, ਉਹ ਤਾਂ ਫਿਰ ਹੋਏਗਾ ਹੀ ਉਸ ਕਿਸਮ ਦਾ। ਲੇਕਿਨ ਇਹ ਜਿਹੜਾ ਨੈਰੇਟਿਵ ਸੀ ਉੱਥੋਂ ਨਿਕਲਿਆ ਕਿ ਵੀ ਨਹੀਂ, ਇਹ ਜੰਗ ਜਿਹੜੀ ਹੈ ਨਹੀਂ, ਔਰ ਮੋਦੀ ਡੈਲੀਬਰੇਟਲੀ ਇਹ ਔਰ ਕਿਉਂਕਿ ਚਿੱਠੀ ਸਿੰਘਪੁਰਾ ਵਾਪਰਿਆ ਹੋਇਆ ਸੀ, ਪੁਲਵਾਮਾ ਵਾਪਰਿਆ ਹੋਇਆ ਸੀ, ਈਵਨ ਸਿੱਖਾਂ ਦੇ ਜਿਨ੍ਹਾਂ ਦੇ ਨਾਲ ਸਾਡੀ ਵੀ ਗੱਲ ਹੋਈ ਜਾਂ ਜਿਨ੍ਹਾਂ ਦੀ ਅੱਗੋਂ ਨਿਊਟਰਲ, ਉਹਨਾਂ ਨੂੰ ਵੀ ਸੀ ਕਿ ਇਹਨਾਂ ਦਾ ਆਪਣਾ ਹੀ ਕੰਮ ਹੈ। ਹੁਣ ਜਦੋਂ ਇਹ ਹੋ ਜਾਏ, ਤੁਹਾਡੀ ਦੇਖੋ ਲੜਾਈ ਲੜੀ ਜਾਂਦੀ ਹੈ ਕਿਸੇ ਵੀ ਹਿੰਮਤ ਦੇ ਨਾਲ, ਉਤਸ਼ਾਹ ਦੇ ਨਾਲ ਜਾਂ ਜਿੱਤ ਦੀ ਫੀਲਿੰਗ ਦੇ ਨਾਲ। ਸੋ ਉਹ ਟੋਟਲੀ ਨੈਗੇਟਿਵ ਸੀ।
ਤੇ ਬਾਹਰਲੇ ਸਿੱਖਾਂ ਨੇ ਤਾਂ ਫਿਰ ਜਿਹੜਾ ਉਹ ਚੌਂਟੇ ਹੀ ਚੱਕਤੇ। ਉਸ ਦਾ ਨਤੀਜਾ ਜਿਵੇਂ ਪਾਕਿਸਤਾਨੀ ਮੀਡੀਆ ਨੂੰ ਵੀ ਪਹਿਲੀ ਵਾਰ ਸਿੱਖ ਫੈਕਟਰ ਬਹੁਤ ਇੰਪੋਰਟੈਂਟ ਲੱਗਾ, ਉੱਪਰੋਂ ਥਲੀ ਜਿਹੜਾ ਇੰਟਰਵਿਊ ਚੱਲ ਰਹੇ ਨੇ ਇੱਧਰ ਉੱਧਰ ਚੱਲ ਰਿਹਾ ਹੈ, ਔਰ ਕਿ ਭਾਈ ਸਿੱਖਾਂ ਨੇ ਇਹ ਪੋਜੀਸ਼ਨ ਲਈ। ਹੁਣ ਅਸੀਂ ਥਰਡ ਪਾਰਟੀ ਕਿਵੇਂ ਐਮਰਜ ਹੁੰਦੇ ਹਾਂ? ਹੁਣ ਦੁਸ਼ਮਣ ਨੂੰ ਇਹ ਲੱਗਾ, ਔਰ ਜੇ ਅਸੀਂ ਇਸ ਸਾਰੇ ਨੂੰ ਐਨਾਲਾਈਜ਼ ਕਰ ਲਿਆ ਕਿ ਵੀ ਉਹ ਮੌਕਾ ਹੀ ਨਹੀਂ ਆਇਆ ਕਿ ਵੀ ਗਰਾਊਂਡ ਟਰੂਪਸ ਤਾਂ ਮੂਵ ਹੀ ਨਹੀਂ ਹੋਏ, ਉਹ ਵੀ ਸ਼ਾਇਦ ਕਾਰਨ ਗਰਾਊਂਡ ਟਰੂਪਸ ਨਾ ਮੂਵ ਕਰਨਾ ਹੈ, ਕਿਉਂਕਿ ਉੱਥੇ ਮਦਰਾਸੀਆਂ ਬੰਗਾਲੀਆਂ ਨੇ ਤਾਂ ਲੜਨਾ ਨਹੀਂ ਹੈ ਪਾਕਿਸਤਾਨੀਆਂ ਦੇ ਸਾਹਮਣੇ, ਸਿੱਖਾਂ ਨੂੰ ਹੀ ਸੀ, ਤੇ ਉਹਨਾਂ ਨੂੰ ਇਸ ਵਾਰ ਸਿੱਖਾਂ ਦੇ ਉੱਤੇ ਟਰਸਟ ਵੀ ਨਹੀਂ ਸੀ ਕਿ ਵੀ ਉਹ ਫੌਜ ਕੀ ਕਰੇਗੀ, ਉਹਨਾਂ ਨਾਲ ਰਲ ਕੇ ਇਧਰ ਨੂੰ ਹੋ ਜਾਏਗੀ। ਔਰ ਇਹੀ ਕਾਰਨ ਹੈ ਕਿ ਈਵਨ ਜਿਹੜੀਆਂ ਕੁਝ ਮਿਜ਼ਾਈਲਾਂ ਇਧਰ ਪੰਜਾਬ ਦੀ ਟੈਰੀਟਰੀ 'ਚ ਡਿੱਗੀਆਂ, ਇੱਕ ਫਿਰੋਜ਼ਪੁਰ ਡਿੱਗੀ ਜਾਂ ਬਹੁਤ ਸਾਰਿਆਂ ਨੇ ਅੰਦਰੂਨੀ ਕਿਹਾ ਕਿ ਜੀ ਉਹ ਤਾਂ ਇਹਨਾਂ ਨੇ ਆਪ ਹੀ ਸੁੱਟੀਆਂ, ਕਿਉਂਕਿ ਜਦੋਂ ਤੁਸੀਂ ਸ਼ੱਕ ਦੀ ਦੁਨੀਆ 'ਚ ਆ ਜਾਂਦੇ ਹੋ, ਤੁਹਾਡਾ ਫੇਥ ਟਰਸਟ ਟੁੱਟਦਾ ਹੈ, ਤੇ ਫਿਰ ਤੁਸੀਂ ਹਰ ਗੱਲ ਨੂੰ ਸ਼ੱਕ ਦੀ ਬਿਨਾਂ ਦੇ ਉੱਤੇ ਦੇਖਦੇ ਹੋ। ਹੁਣ ਜਦੋਂ ਉਹਨਾਂ ਨੇ ਅਸੈਸ ਕੀਤਾ, ਉਹਨਾਂ ਦੇ ਫੋਰਨ ਆਫਿਸ ਨੇ ਜਾਂ ਮਿਲਟਰੀ ਆਪਰੇਸ਼ਨ ਹੈੱਡਕੁਆਰਟਰ ਜਾਂ ਦੂਜੇ 'ਚ, ਕਿ ਵੀ ਇਹ ਤਾਂ ਸਿੱਖ ਫੈਕਟਰ ਇੰਡੀਪੈਂਡੈਂਟ ਹੋ ਗਿਆ, ਉਹ ਆਪਣੇ ਆਪ ਨੂੰ ਇੰਡੀਆ, ਈਵਨ ਸਰ ਸਿਮਰਨਜੀਤ ਸਿੰਘ ਮਾਨ ਨੇ ਇਸ ਦੇ ਉੱਤੇ ਬੜੀ ਮਜ਼ਬੂਤ ਪੋਜੀਸ਼ਨ ਲਈ, ਦਲ ਖਾਲਸਾ ਨੇ ਲਈ, ਅਸੀਂ ਵੀ ਆਪਣੇ ਮੈਸੇਜ ਲਿਆ, ਸਿੱਖਸ ਫਾਰ ਜਸਟਿਸ ਨੇ ਤਾਂ ਬਹੁਤ ਐਗਰੈਸਿਵ ਸਟਾਂਸ ਇਸ ਦੇ ਉੱਤੇ ਲਿਆ। ਹੁਣ ਇਸ ਸਾਰੇ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਵੀ ਹੁਣ ਸੈਕੰਡਰੀ ਇਹ ਡੈਮੇਜ ਕੰਟਰੋਲ ਕਰੋ, ਔਰ ਉਹਨਾਂ ਨੇ ਮਿਲਟਰੀ ਦੇ ਉਸ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਤੋਂ ਉਹਨੇ ANI ਨੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਅਸੀਂ ਜਿਹੜਾ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ 'ਚ 에ਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਜਿਹੜੀ ਹੈ ਮਿਲਟਰੀ ਤੋਂ ਕਰਵਾਇਆ ਪਹਿਲਾਂ, ਕਿ ਜੀ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਦਰਬਾਰ ਸਾਹਿਬ, ਔਰ ਉਹਨਾਂ ਨੇ ਕਿਹਾ ਇਸ ਲਈ ਅਸੀਂ ਹੈੱਡ ਗ੍ਰੰਥੀ ਦੇ ਨਾਲ ਗੱਲ ਕੀਤੀ, ਔਰ ਉਸ ਨੇ ਉੱਥੇ ਅਸੀਂ ਜਿਹੜੀਆਂ ਨੇ 에ਅਰ ਡਿਫੈਂਸ ਜਿਹੜੀਆਂ ਨੇ ਗੰਨਾਂ ਦੀ ਤਾਇਨਾਤੀ ਕੀਤੀ ਗਈ। ਹੁਣ ਅੱਜ ਉਹਨੂੰ ਜਿਹੜਾ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਹੈ, ਉਹਨੇ ANI ਨੂੰ ਇੰਟਰਵਿਊ ਦੇ ਕੇ ਕਿਹਾ ਕਿ ਜੀ ਇਹ ਜਿਹੜਾ ਕੋਈ ਵੀ ਇਸ ਕਿਸਮ ਦੀਆਂ ਗੰਨਾਂ ਤਾਇਨਾਤ ਨਹੀਂ ਸੀ ਕੀਤੀਆਂ ਗਈਆਂ। ਹੁਣ ਤੁਸੀਂ ਦੇਖੋ ਵੀ ਕਿਸ ਲੈਵਲ ਦੇ ਝੂਠ ਨੇ ਕਿਵੇਂ ਫੜੇ ਜਾ ਰਹੇ ਨੇ। 2 ਦਿਨ 3 ਦਿਨ ਸਾਰੇ ਭਾਰਤੀ ਮੀਡੀਆ 'ਚ, ਔਰ ਇਹ ਗੱਲ ਕਿਸੇ ਨੇ ਕੋਈ ਸੋਰਸਿਸ ਦੇ ਹਵਾਲੇ ਨਾਲ ਨਹੀਂ ਸੀ ਕੀਤੀ ਕਿ ਜੀ ਸੋਰਸਿਸ ਨੇ ਇਹ ਕਿਹਾ, ਉਹਦੇ 'ਚ ਉਹਨਾਂ ਨੇ ਲੈਫਟੀਨੈਂਟ ਜਨਰਲ ਜਿਹੜੇ ਅੱਜ ਸੁਮੇਰ ਇਵਾਨ ਨੇ ਕਿਹਾ ਕਿ ਬਈ ਇਹ ਜਿਹੜਾ ਸਾਨੂੰ ਭਾਰਤ ਪਾਕਿਸਤਾਨ ਤਣਾਅ ਦੇ ਦਿਨਾਂ ਦੌਰਾਨ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਾਨੂੰ ਹਵਾਈ ਸੁਰੱਖਿਆ ਗੰਨਾਂ ਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਗੱਲ ਨੇ ਸਿੱਖਾਂ 'ਚ ਭੜਕਾਟ ਪੈਦਾ ਕੀਤੀ ਵੀ 65 ਦੀਆਂ ਜੰਗਾਂ ਵੀ ਹੋਈਆਂ, 71 ਦੀਆਂ ਵੀ ਹੋਈਆਂ, ਦਰਬਾਰ ਸਾਹਿਬ ਦਾ ਬਦਲਾ ਤਾਂ ਅਸੀਂ ਖੁਦ ਲੈ ਲੈਂਦੇ ਹਾਂ, ਸਾਨੂੰ ਉੱਥੇ ਗੰਨਾਂ ਲਾਉਣ ਦੀ ਲੋੜ ਨਹੀਂ ਹੈ। ਸਾਨੂੰ ਪਤਾ ਹੈ ਅਹਿਮਦ ਸ਼ਾਹ ਨੇ ਕੀ ਕੀਤਾ, ਤੈਮੂਰ ਨੇ ਕੀ ਕੀਤਾ, ਸ਼ਾਹ ਜਮਾਨ ਨੇ ਕੀ ਕੀਤਾ, ਇੰਦਰਾ ਗਾਂਧੀ, ਜਨਰਲ ਵੈਦਿਆ ਨੇ ਕੀ ਕੀਤਾ। ਹੁਣ ਜਿਹੜੀ ਹਕੂਮਤ ਦੀ ਫੌਜ ਅੱਜ ਤੋਂ 40 ਸਾਲ ਪਹਿਲਾਂ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੀ ਹੈ, ਉਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਵੀ ਹਮਲਾ ਕਿਹਨੇ ਕੀਤਾ, ਅਕਾਲ ਤਖਤ ਨੂੰ ਖੰਡਰਾਤ ਕਿਹਨੇ ਬਣਾਇਆ। ਉਹ ਸਾਨੂੰ ਦੱਸ ਰਹੀ ਹੈ ਜੀ ਉਹ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ, ਉਹਨੇ ਡਿਸਟਰੋਏ ਕਰਨਾ ਸੀ ਦਰਬਾਰ ਸਾਹਿਬ। ਤੁਸੀਂ ਤਾਂ ਕੀਤਾ ਹੋਇਆ, ਬਿਲਕੁਲ ਤੁਹਾਡਾ ਸਬੂਤ ਸਾਹਮਣੇ ਆ, ਉਹਨਾਂ ਨੇ ਕਰਨਾ ਸੀ। ਇਹ ਬਿਯੋਂਡ ਹੈ। ਹਾਲਾਂ ਮੈਨੂੰ ਯਾਦ ਹੈ ਕਿ 65 ਦੀ ਜੰਗ ਵੇਲੇ ਔਰ ਉਸ ਵੇਲੇ ਦੇ ਜਿਹੜੇ ਸ਼ਾਇਦ ਨੂਰ ਖਾਨ ਕਿ ਕੀ 에ਅਰ ਫੋਰਸ ਚੀਫ ਸੀ ਉਹਨਾਂ ਦਾ, ਉਹਨੇ ਜਿਹੜੇ ਉਹਨਾਂ ਦੇ ਜੈਟ ਉੱਡਦੇ ਸੀ ਉਹਨਾਂ ਨੂੰ ਉਹਨੇ ਕਿਹਾ ਅੰਮ੍ਰਿਤਸਰ ਵੱਲ ਕਿ ਵੀ ਜੇ ਤੁਹਾਡੇ ਚੋਂ ਕਿਸੇ ਨੇ ਦਰਬਾਰ ਸਾਹਿਬ ਤੇ ਡ੍ਰੌਪ ਕੀਤਾ ਤੇ ਵਾਪਸੀ ਤੇ ਤੁਹਾਨੂੰ 에ਅਰਵੇ ਤੇ ਜਿਹੜਾ ਉਤਰਦਿਆਂ ਹੀ ਗੋਲੀ ਮਾਰਤੀ ਜਾਏਗੀ। ਲੇਕਿਨ ਖਬਰ ਇਹ ਇਧਰੋਂ ਇਹ ਖਬਰ ਚਲਾ ਦਿੱਤੀ ਗਈ ਕਿ ਹਾਲਾਂ ਇਸ ਦੇ ਉਲਟ ਜਿਹੜੇ ਇਹਨਾਂ ਨੇ ਡਰੋਨ ਭੇਜੇ ਪਾਕਿਸਤਾਨ ਵੱਲ ਔਰ ਮਿਜ਼ਾਈਲਾਂ ਭੇਜੀਆਂ, ਇੱਕ ਨਨਕਾਣਾ ਸਾਹਿਬ ਵੱਲ ਸਿੱਧ ਸੀ ਜਿਹੜੀ ਉਹਨਾਂ ਨੇ ਡ੍ਰੌਪ ਕੀਤੀ, ਇਹਨਾਂ ਨੇ ਖੁਦ ਹੀ ਉਹਨੂੰ ਡਿਸਟਰੋਏ ਕਰਕੇ ਪਾਕਿਸਤਾਨ ਦੇ ਖਾਤੇ 'ਚ ਪਾਉਣਾ ਸੀ। ਲੇਕਿਨ ਇਹ ਪ੍ਰਚਾਰ ਕਿ ਜੀ ਦਰਬਾਰ ਸਾਹਿਬ 'ਚ ਹੈੱਡ ਗ੍ਰੰਥੀ ਦੀ ਇਜਾਜ਼ਤ ਨਾਲ ਅਸੀਂ 에ਅਰ ਗੰਨਾਂ ਲਾਈਆਂ, ਇੰਨਾ ਕੀਤਾ ਗਿਆ ਕਿ ਭਾਈ ਇਸ ਦੇ ਵਿੱਚ ਖਬਰਾਂ 4 ਚੁਫੇਰੇ ਲੱਗੀਆਂ। ਔਰ ਇਸ ਦੇ ਉੱਤੇ ਹਰਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਵੀ ਇਹਨਾਂ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਫਿਰ ਗਿਆਨੀ ਰਘਬੀਰ ਸਿੰਘ ਨੇ ਖੁਦ ਆ ਕੇ ਜਿਹੜਾ ਇਸ ਨੂੰ ਨਕਾਰਿਆ, ਉਹਨਾਂ ਨੇ ਕਿਹਾ ਬਿਲਕੁਲ ਗਲਤ ਹੈ, ਕਿਸੇ ਨੇ ਨਾ ਕੋਈ ਇਜਾਜ਼ਤ ਲਈ ਨਾ ਕੋਈ ਗੰਜ ਲੱਗੀਆਂ। ਫਿਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਕਿ ਭਾਈ ਸਾਡੇ ਨਾਲ ਉਹਨਾਂ ਨੇ ਕੁਝ ਦੇਰ ਲਈ ਬਲੈਕ ਆਊਟ ਕਰਾਉਣ ਸੰਬੰਧੀ ਸੰਪਰਕ ਕੀਤਾ ਸੀ ਜਿਸ 'ਚ ਅਸੀਂ ਸਹਿਯੋਗ ਹਾਲਾਂ ਉਹ ਵੀ ਨਹੀਂ ਸੀ ਦੇਣਾ ਚਾਹੀਦਾ, ਇਹ ਵੀ ਗਲਤ ਕੀਤਾ। ਪਰ ਉਹਨਾਂ ਕਿਹਾ ਕਿ ਬਈ ਇਹ ਜਿਹੜੀ ਸੁਰੱਖਿਆ ਗੰਨਾਂ ਲਾਉਣ ਸੰਬੰਧੀ
ਕੋਈ ਸੰਪਰਕ ਸਾਡੇ ਨਾਲ ਨਹੀਂ ਕੀਤਾ ਗਿਆ। ਇਹ ਜਦੋਂ ਗਿਆਨੀ ਰਘਬੀਰ ਸਿੰਘ ਨੇ ਤਾਂ ਕਿਹਾ ਕਿ ਬਿਲਕੁਲ ਭਾਰਤੀ ਫੌਜ ਦਾ ਇਹ ਗਲਤ ਤੇ ਝੂਠਾ ਪ੍ਰੋਪੇਗੈਂਡਾ ਹੈ ਔਰ ਇਹ ਜਿਹੜਾ ਇਸ ਦੇ ਉੱਤੇ ਧਾਮੀ ਨੇ ਤਾਂ ਲਾਈਟਾਂ ਬੰਦ ਕਰਾਉਣ ਦਾ ਕਿਹਾ, ਇਹ ਵੀ ਇਹਨੂੰ ਜਵਾਬਦੇਹ ਹੋਣਾ ਚਾਹੀਦਾ ਵੀ ਕਿਉਂ ਦਰਬਾਰ ਸਾਹਿਬ ਦੇ ਅੰਦਰ ਲਾਈਟਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ। ਪਰ ਫੌਜੀ ਅਧਿਕਾਰੀ ਨੇ ਇਹ ਦਾਅਵਾ ਕੀਤਾ ਸੀ ਕਿ ਜੀ ਅਸੀਂ ਸਾਡੇ ਕੋਲ ਇਹ ਪੁਖਤਾ ਜਾਣਕਾਰੀ ਸੀ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਨੂੰ ਡਰੋਨ ਅਤੇ ਮਿਸਾਈਲ ਜ਼ਰੀਏ ਨਿਸ਼ਾਨਾ ਬਣਾਇਆ ਜਾਣਾ ਸੀ, ਪਰ ਭਾਰਤੀ ਫੌਜ ਨੇ ਉਹਨਾਂ ਦੇ ਇਸ ਮਨਸੂਬੇ ਨੂੰ ਫੇਲ ਕਰ ਦਿੱਤਾ ਔਰ ਇਹ ਅਸੀਂ ਉੱਥੇ ਜਿਹੜੀਆਂ ਨੇ 에ਅਰ ਗਨ ਤਾਇਨਾਤ ਕੀਤੀਆਂ ਸੀ ਔਰ ਇਹ ਜਿਹੜਾ ਅਸੀਂ ਇਸ ਤਰੀਕੇ ਨਾਲ ਉਹਨੂੰ ਰੋਕਿਆ। ਔਰ ਇਸੇ ਦੌਰਾਨ ਮੇਜਰ ਜਨਰਲ ਕਾਰਤਕ ਸੀ ਸਸ਼ਾਦਰੀ ਨੇ ਜਿਹੜਾ 15 ਇਨਫੈਂਟਰੀ ਡਿਵੀਜ਼ਨ ਨੂੰ ਕਮਾਂਡ ਕਰਦਾ, ਉਹਨੇ ਕਿਹਾ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨੀ ਫੌਜ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ ਆਪਣੇ ਦਹਿਸ਼ਤਗਰਦਾਂ ਰਾਹੀਂ ਭਾਰਤ ਤੇ ਵਿਦੇਸ਼ਾਂ ਤੋਂ ਆਏ ਨਿਹੱਥੇ ਸੈਲਾਨੀਆਂ ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਸੀ। ਫਿਰ ਅਸੀਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਔਰ ਅਸੀਂ ਉਹਨਾਂ ਦੇ 9 ਟਿਕਾਣਿਆਂ ਚੋਂ 7 ਨੂੰ ਭਾਰਤੀ ਫੌਜ ਨੇ ਜਿਹੜਾ ਉਹ ਬਰਬਾਦ ਕੀਤਾ ਔਰ ਉਹਨੇ ਕਿਹਾ ਕਿ ਵੀ ਪਾਕਿਸਤਾਨੀ ਫੌਜ ਕੋਲ ਕੋਈ ਜਾਇਜ਼ ਨਿਸ਼ਾਨਾ ਨਹੀਂ ਸੀ ਤੇ ਅਸੀਂ ਅੰਦਾਜ਼ਾ ਲਾਇਆ ਕਿ ਉਹ ਧਾਰਮਿਕ ਸਥਾਨਾਂ ਦੇ ਨੂੰ ਟਿਕਾਣਾ ਬਣਾਉਣਗੇ ਔਰ ਸਾਡੇ ਕੋਲ ਇਹ ਵੀ ਵਾਧੂ ਜਾਣਕਾਰੀ ਸੀ ਕਿ ਡਰੋਨ ਅਤੇ ਮਿਜ਼ਾਈਲਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਪਾਕਿਸਤਾਨ ਕਰੇਗਾ। ਇਸ ਲਈ ਅਸੀਂ ਤੁਰੰਤ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ। ਤੁਸੀਂ ਦੇਖੋ ਇੰਨਾ ਝੂਠਾ ਨੈਰੇਟਿਵ, ਉੱਥੇ ਕੁਛ ਨਹੀਂ ਹੈ ਤੇ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਉਹਨੂੰ 에ਅਰ ਡਿਫੈਂਸ ਸਿਸਟਮ ਉੱਥੇ ਜਾ ਕੇ ਹਵਾਈ ਗੰਨਾਂ ਲਾਈਆਂ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਚੱਲਦੇ ਆ। ਇਹ ਫੌਜ ਦਾ ਵੀ ਇਹ ਤਾਂ ਆਪ ਤਾਂ ਗੰਦਲੇ ਹੈ ਹੀ ਸੀ ਜੋ ਇਹਨਾਂ ਨੇ ਮੀਡੀਆ ਰਾਹੀਂ ਜਾਂ ਜੋ ਝੂਠ ਪਸਾਰਿਆ ਬਿਆਨਿਆ। ਪਰ ਕੱਲੀ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ। ਦੂਸਰਾ ਪਾਰਟ ਕਰਤਾਰਪੁਰ ਕੋਰੀਡੋਰ ਆਫ ਲਵ ਇਹ ਬਣਿਆ, ਜਿਹੜੇ ਇਧਰੋਂ ਜਾਂਦੇ ਨੇ ਇੰਨੀ ਮਹਿਮਾਨ ਨਵਾਜ਼ੀ ਇੰਨਾ ਪਿਆਰ ਉਹਨਾਂ ਦੇ ਲੋਕ ਕਰਦੇ ਨੇ ਕਿ ਬਹੁਤਿਆਂ ਨੂੰ ਲੱਗਣ ਲੱਗ ਗਿਆ ਵੀ ਸਾਨੂੰ ਕਿਸ ਨਫ਼ਰਤ ਦੇ ਨਾਲ ਇਹਨਾਂ ਨੇ ਪਾਲਿਆ, ਐਂਟੀ ਮੁਸਲਿਮ ਐਂਟੀ ਪਾਕਿਸਤਾਨ। ਹੁਣ ਉਹਨਾਂ ਚੋਂ ਇੰਡੀਪੈਂਡੈਂਟ ਵਲੌਗਰ ਵੀ ਇੱਕ ਜਿਹੜੀ ਬੀਬੀ ਜੋਤੀ ਮਲਹੋਤਰਾ ਨਾਂ ਦੀ, ਜਿਹਨੇ ਇੱਕੋ ਵਾਰੀ ਪਾਕਿਸਤਾਨ ਗਈ, ਵਲੌਗ ਵੀ ਕੀਤਾ ਉਹਨੇ, ਉਹ ਪੈਸੇ ਬਣਾਉਂਦੀ, ਕਾਫੀ ਪਪੂਲਰ ਹੈ। ਹੁਣ ਇਹਨਾਂ ਨੇ ਦੇਖਿਆ ਵੀ ਇਹ ਵੀ ਦਰਵਾਜ਼ੇ ਬੰਦ ਕਰੋ ਔਰ ਇਹਦਾ ਨਤੀਜਾ ਯੂਟਿਊਬਰ, ਸਟੂਡੈਂਟ ਐਂਡ ਸਿਕਿਉਰਿਟੀ ਗਾਰਡ 12 ਅਰੈਸਟਡ ਫਰਮ ਪੰਜਾਬ, ਹਰਿਆਣਾ ਐਂਡ ਯੂਪੀ ਫਾਰ ਸਪਾਈਂਗ ਫਾਰ ਪਾਕਿਸਤਾਨ। ਉਹਨਾਂ ਨੇ 12 ਬੰਦੇ ਚੱਕੇ, ਜਿਨ੍ਹਾਂ 'ਚ ਬੀਬੀ ਹੈ ਜੋਤੀ ਮਲਹੋਤਰਾ, ਇੱਕ ਸਿੱਖ ਸਟੂਡੈਂਟ ਹੈ 23-24 ਸਾਲ ਦਾ, ਜਿਹੜਾ ਇੱਕ ਵਾਰ ਕਰਤਾਰਪੁਰ ਸਾਹਿਬ ਗਿਆ। ਉਹਨਾਂ ਨੇ ਕਿਹਾ ਜੀ ਉਹ ਖੁਫੀਆ ਜਾਣਕਾਰੀ, ਉਹ 22-23 ਸਾਲ ਦਾ, ਕਿਹੜੀ ਖੁਫੀਆ ਜਾਣਕਾਰੀ? ਅੱਜ ਕੱਲ੍ਹ ਤੁਸੀਂ ਗੂਗਲ 'ਤੇ ਪਾ ਕੇ ਮੈਪ ਲੈ ਲੈਂਦੇ ਹੋ, ਹਰ ਚੀਜ਼ ਅਵੇਲੇਬਲ ਹੈ, ਤੁਹਾਡਾ ਕਿੱਥੇ ਕੀ ਲੁਕਿਆ ਹੋਇਆ ਹੈ। ਲੇਕਿਨ ਇਹ ਵੀ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਇਹ ਲੌਂਗ ਟਰਮ ਇਹ ਦੇਖਿਆ ਵੀ ਇਹ ਸਾਂਝਾਂ ਜਿਹੜੀਆਂ ਨੇ ਇਹਨਾਂ ਨੇ ਸਿੱਖਾਂ ਨੂੰ ਦੂਜੇ ਪਾਸੇ ਕਰ ਦਿੱਤਾ ਹੈ ਕਿ ਵੀ ਪੰਜਾਬ ਦੇ ਸਿੱਖ ਨਿਊਟਰਲ ਨੇ ਤੇ ਬਾਹਰਲੇ ਸਿੱਖ ਖੁੱਲ੍ਹ ਕੇ ਭਾਰਤ ਵਿਰੋਧੀ ਲਾਈਨ 'ਚ ਖਲੋਤੇ ਨੇ। ਔਰ ਉਹਦੇ ਥੱਲੇ ਉਹਨਾਂ ਨੇ ਜੋਤੀ ਮਲਹੋਤਰਾ ਤੇ ਕੈਥਲ ਦੇ ਮਸਤਗੜ੍ਹ ਪਿੰਡ ਦਾ 25 ਸਾਲਾ ਦਵਿੰਦਰ ਸਿੰਘ ਹੈ ਔਰ ਇਸੇ ਤਰ੍ਹਾਂ ਮਲੇਰਕੋਟਲਾ ਦੀ ਇੱਕ ਬੱਚੀ ਔਰ ਇੱਕ ਹੋਰ, ਉਹਨਾਂ ਨੂੰ ਪੁਲਿਸ ਰਿਮਾਂਡ ਤੇ ਔਰ ਦੂਜਾ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਲੋਕ ਨੇ ਇਹ ਪਾਕਿਸਤਾਨ ਅਧਿਕਾਰੀਆਂ ਦੇ ਸੰਪਰਕ 'ਚ ਸੀ ਤੇ ਉਹਨਾਂ ਨੇ ਜਿਹੜੇ ਉਹਦੇ ਨਾਲ ਆਪਰੇਸ਼ਨ ਸੰਦੂਰ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਰਹੇ। ਹੁਣ ਤੁਸੀਂ ਦੇਖਦੇ ਹੋ ਕਿ ਬਈ ਇਹ 12 ਬੰਦਿਆਂ ਨੂੰ ਅਰੈਸਟ ਕਰਦੇ ਨੇ। ਇਹਨਾਂ ਨੂੰ ਅੱਜ ਇਸ ਅਰੈਸਟ ਤੋਂ ਪਹਿਲਾਂ ਤੱਕ ਨਹੀਂ ਸੀ ਪਤਾ ਕਿ ਜੀ ਇਹ ਪਾਕਿਸਤਾਨ ਦੇ ਏਜੰਟ, ਇਹ ਵੀ ਉਸੇ ਹਰਾਸਮੈਂਟ ਦਾ ਹਿੱਸਾ ਹੈ ਕਿ ਜਿਹੜੇ ਕੱਲ ਨੂੰ ਕੋਈ ਵੀ ਬਲੌਗਰ ਜਾਂ ਦੂਜੇ ਤਾਂ ਦੂਰ ਦੀ ਗੱਲ, ਜਿਹੜੇ ਯਾਤਰੂ ਵੀ ਨੇ, ਜੇ ਉੱਥੇ ਗਿਆ ਕੋਈ ਤੁਹਾਡੇ ਨਾਲ ਹਮਦਰਦੀ ਕਰਦਾ, ਆਪਣੇ ਘਰ ਸੱਦਦਾ ਹੈ ਤੇ ਉਹਨਾਂ ਨੂੰ ਇਹ ਖੌਫ ਹੋਏਗਾ ਵੀ ਸਾਨੂੰ ਤਾਂ ਇਹਨਾਂ ਨੇ ਚੱਕ ਲੈਣਾ ਜਸੂਸ ਬਣਾ ਕੇ। ਸੋ ਅਸੀਂ ਸਮਝਦੇ ਹਾਂ ਕਿ ਬਈ ਇਸ ਸਾਰੇ ਦੇ ਵਿੱਚ ਜਿੱਥੇ ਸਿੱਖਾਂ ਨੇ ਆਪਣੀ ਜਿਹੜੀ ਹੈ ਨਿਊਟਰੈਲਿਟੀ ਕਿ ਅਸੀਂ ਜੰਗ ਦੇ ਖਿਲਾਫ ਹੈ, ਪੰਜਾਬ ਦੇ ਸਿੱਖਾਂ ਨੇ ਇਹ ਮੈਸੇਜ ਦਿੱਤਾ ਹੈ। ਡਾਇਸਪੋਰਾ ਸਿੱਖਾਂ ਦਾ ਮੈਸੇਜ ਬੜਾ ਬੋਲਡ ਐਂਡ ਕਲੀਅਰ ਸੀ ਕਿ ਵੀ ਅਸੀਂ ਹੁਣ ਖਾਲਿਸਤਾਨ ਤੋਂ ਬਿਨਾਂ ਜਿਹੜਾ ਹੋਰ ਕੋਈ ਸੋਲੂਸ਼ਨ ਨਹੀਂ ਹੈ ਔਰ ਅਸੀਂ ਇੰਡੀਆ ਨੂੰ ਹਮਲਾਵਰ ਸਮਝਦੇ ਹਾਂ। ਅਸੀਂ ਪਾਕਿਸਤਾਨ ਦੀ ਸਟੇਬਿਲਿਟੀ, ਪ੍ਰੋਸਪੈਰਿਟੀ ਔਰ ਉਹ ਸਾਰੇ ਦੇ ਜਿਹੜੇ ਜਾਮਨ ਵੀ ਹੈ ਔਰ ਇਸ ਸਾਰੇ ਦੀ ਐਡਵੋਕੇਸੀ ਕਰਦੇ ਹਾਂ। ਸੋ ਮੈਂ ਸਮਝਦਾ ਵੀ ਇਸ ਵੇਲੇ ਬਹੁਤ ਸਾਰੀ ਗੁੱਡਵਿਲ ਸਿੱਖਾਂ ਦੇ ਲਈ, ਪਾਕਿਸਤਾਨ ਦੇ ਲੋਕਾਂ 'ਚ ਵੀ, ਉਹਨਾਂ ਦੇ
ਹਕੂਮਤੀ ਅਦਾਰਿਆਂ 'ਚ ਵੀ ਹੈ, ਔਰ ਇਹ ਹੁਣ ਦੇਖਣਾ ਵੀ ਇਸ ਨੂੰ ਅਸੀਂ ਅੱਗੇ ਪੋਲੀਟੀਕਲ ਈਡੀਅਮ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਔਨ ਦਾ ਗਰਾਊਂਡ ਖਾਲਿਸਤਾਨ ਦੀ ਪ੍ਰਾਪਤੀ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਪਿਓ ਜਿਨ ਅਰਜਨ ਦੇਵ ਗੁਰੂ। ਸੈਨ ਫਰਾਂਸਿਸਕੋ ਵਿਖੇ 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਵੇਰੇ 10 ਵਜੇ ਸਜਾਇਆ ਜਾਵੇਗਾ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਓ ਜੀ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਫਿਰ ਸੰਕਟ ਜੋਨ ਗਰਭ ਲਾਇਆ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਪ੍ਰੈਜ਼ੀਡੈਂਟ ਟਰੰਪ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਨਾ ਹੁੰਦੀ ਤਾਂ ਦੋਵੇਂ ਦੇਸ਼ਾਂ ਵਿਚਾਲੇ ਨਿਊਕਲੀਅਰ ਜੰਗ ਛਿੜ ਜਾਣੀ ਸੀ। ਇਹ ਬਹੁਤ ਗੰਭੀਰ ਗੱਲ ਹੈ ਕਿ ਕਿਉਂਕਿ ਨਿਊਕਲੀਅਰ ਜੰਗ ਦਾ ਮਤਲਬ ਹੈ ਕਿ ਪੰਜਾਬ ਅਤੇ ਸਿੱਖ ਕੌਮ ਦੀ ਮੁਕੰਮਲ ਤਬਾਹੀ। ਸੋ ਇਹ ਹੁਣ ਸਿੱਖ ਕੌਮ ਦੇ ਜ਼ਿੰਮੇ ਹੈ ਕਿ ਤੀਸਰੀ ਧਿਰ ਵਜੋਂ ਜਿਹੜਾ ਹੈਗਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਨਵਿੰਸ ਕਰੇ ਕਿ ਭਾਰਤ ਪਾਕਿਸਤਾਨ ਅਤੇ ਚੀਨ ਵਿਚਾਲੇ ਬਫਰ ਸਟੇਟ ਕਾਇਮ ਕੀਤੀ ਜਾਵੇ, ਜਿਹੜਾ ਕਿ ਸਾਊਥ ਏਸ਼ੀਆ ਵਿੱਚ ਸਦੀਵੀ ਅਮਨ, ਸਥਿਰਤਾ ਅਤੇ ਖੁਸ਼ਹਾਲੀ ਦਾ ਪੱਕਾ ਹੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੰਗ ਦੀਆਂ ਬਾਤਾਂ ਵੀ ਹੋਈਆਂ, ਡਰੋਨ ਮਿਜ਼ਾਈਲ ਵਾਰ 72 ਘੰਟੇ ਦੀ, ਉਸ ਦਾ ਪੋਸਟਮਾਰਟਮ ਵੀ ਕੀਤਾ, ਚੀਰ-ਫਾੜ ਵੀ ਕੀਤਾ, ਔਰ ਜਿਹੜੀ ਸਿੱਖ ਸਪਿਰਿਟ ਹੈ, ਖਾਸ ਤੌਰ ਤੇ ਸਿੱਖ ਡਿਫਾਇੰਸ ਵੀ ਔਰ ਸਿੱਖ ਵਿਜ਼ਡਮ ਵੀ, ਜਿਹਨੂੰ ਵਿਵੇਕ ਤੁਸੀਂ ਲਫ਼ਜ਼ ਇਸਤੇਮਾਲ ਕੀਤਾ, ਇਹ ਕਿਉਂਕਿ ਜਦੋਂ ਵੀ ਕਿਸੇ ਇੰਡੀਵਿਜੂਅਲ ਇਨਸਾਨ ਜਾਂ ਕਿਸੇ ਕੌਮ ਦੀ ਤਰਬੀਅਤ ਨੂੰ ਪਰਖਣਾ ਹੋਏ ਤਾਂ ਕ੍ਰਾਈਸਿਸ ਹੁੰਦਾ ਹੈ ਕਿ ਜਦੋਂ ਮੁਸੀਬਤ ਹੁੰਦੀ ਹੈ, ਕ੍ਰਾਈਸਿਸ ਹੁੰਦਾ ਹੈ, ਚੈਲੰਜ ਹੁੰਦਾ ਹੈ ਕਿ ਉਹ ਆਪਣਾ ਵਿਵੇਕ ਕਾਇਮ ਰੱਖਦੇ ਨੇ, ਕਿ ਉਹ ਉਸ ਸਿਚੁਏਸ਼ਨ 'ਚ ਠੀਕ ਫੈਸਲਾ ਲੈਂਦੇ ਨੇ ਕ੍ਰਾਈਸਿਸ ਦੇ ਵਿੱਚ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਪਾਕਿਸਤਾਨ ਨੇ ਆਪਣੀ ਪੂਰੀ ਨਰਵ ਦਿਖਾਈ, ਕੋਈ ਝਮਣ ਵਾਲੀ ਗੱਲ ਨਹੀਂ ਸੀ, ਉਹ ਬਲਿੰਕ ਨਹੀਂ ਕੀਤੇ, ਭਾਰਤ ਦੇ ਬਲੈਕਮੇਲ, ਹਾਲਾਂਕਿ ਕਹਿਣ ਨੂੰ ਤਾਂ ਇੰਡੀਅਨ ਕਹਿ ਰਹੇ ਨੇ ਕਿ ਜੀ ਅਸੀਂ ਪਾਕਿਸਤਾਨ ਦਾ ਨਿਊਕਲੀਅਰ ਬਲੈਕਮੇਲ ਨੂੰ ਐਕਸਪੋਜ਼ ਕਰਤਾ ਹੈ, ਤੁਸੀਂ ਤਾਂ 72 ਘੰਟੇ ਨਹੀਂ ਕੱਢੇ, ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਅਮਰੀਕਾ ਦੇ ਅੱਗੇ ਕਿ ਜੀ ਰੁਕਵਾਓ ਰੁਕਵਾਓ ਰੁਕਵਾਓ। ਸੋ ਮਤਲਬ ਇਹ ਹੈ ਕਿ ਵੀ ਪਾਕਿਸਤਾਨ ਨੇ ਨੋ ਫਸਟ ਯੂਜ਼ ਦਾ ਇਹ ਟ੍ਰੀਟੀ ਤੇ ਸਾਈਨ ਨਹੀਂ ਕੀਤੇ ਹੋਏ, ਔਰ ਇੰਡੀਆ ਤਾਂ ਉਹਦੇ ਲਈ ਜਵਾਬਦੇਹ ਹੈ। ਸੋ ਪਾਕਿਸਤਾਨ ਨੇ ਤਾਂ ਇਹ ਗੱਲ ਕਲੀਅਰ ਕੀਤੀ ਹੋਈ ਹੈ ਕਿ ਵੀ ਜੇ ਸਾਡੀ ਸਰਵਾਈਵਲ ਹੀ ਨਾ ਰਹੀ ਤਾਂ ਫਿਰ ਜੀ ਕੇ ਵੀ ਕੀ ਕਰਨਾ। ਔਰ ਇਹ ਗੱਲ ਕਦੀ ਇੱਕ ਲੈਵਲ ਤੇ ਨਹੀਂ ਹੈ। ਮੈਨੂੰ ਯਾਦ ਹੈ ਕਿ ਵੀ ਸੈਨੇਟਰ ਪੈਟਰਿਕ ਮੋਨੇਹਾਨ, ਜਿਹੜਾ ਐਂਬੈਸਡਰ ਹੁੰਦਾ ਸੀ ਇੰਡੀਆ ਦੇ ਵਿੱਚ ਅਮਰੀਕਾ ਦਾ, ਬਾਅਦ ਸੈਨੇਟਰ ਰਿਹਾ, ਬਜ਼ੁਰਗ ਹੋ ਕੇ ਡੈਥ ਹੋਈ 1974 ਦੇ ਵਿੱਚ, ਜਦੋਂ ਇੰਦਰਾ ਗਾਂਧੀ ਨੇ ਪਹਿਲਾ ਐਟਮ ਬੰਬ ਦਾ ਟੈਸਟ ਕੀਤਾ, ਕਰੂਡ ਜਿਹੀ ਡਿਵਾਈਸ ਸੀ, ਪੋਖਰਾਨ ਰਾਜਸਥਾਨ 'ਚ, ਪੰਜਾਬ ਦੇ ਪਿਛਵਾੜੇ 'ਚ, ਤੇ ਉਦੋਂ ਜਿਹੜਾ ਉਹ ਸੈਨੇਟਰ ਪੈਟਰਿਕ ਮੋਨੇਹਾਨ ਨੇ ਬਾਅਦ ਦੇ ਵਿੱਚ ਕਿਤਾਬ ਲਿਖੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਇੰਦਰਾ ਗਾਂਧੀ ਨੂੰ ਕਿਹਾ, ਗੱਲ ਕੀਤੀ ਕਿ ਮੈਡਮ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ,
few years down the road a Pakistani general will call you and say कि जी hand over Kashmir to us, otherwise we will meet in heavens. ਮਤਲਬ ਇਹ ਸੀ ਜਿਹੜੀ ਸਿਆਣਪ ਹੁੰਦੀ ਹੈ ਕਿ ਵੀ ਇੰਡੀਆ ਕੋਲ ਕਨਵੈਨਸ਼ਨਲ ਵਾਰਫੇਅਰ ਦੇ ਵਿੱਚ ਤਾਂ ਉਹ 5 ਗੁਣਾ ਵੱਡਾ ਹੈ ਪਾਕਿਸਤਾਨ ਨਾਲੋਂ, ਹਥਿਆਰ ਵੀ ਜ਼ਿਆਦਾ ਨੇ, ਇਲਾਕਾ ਵੀ ਵੱਡਾ ਹੈ, ਆਬਾਦੀ ਵੀ 5-6 ਗੁਣਾ ਹੈ। ਤੇ ਜੇ ਹੁਣ ਇੰਡੀਆ ਨੇ ਬਣਾ ਲਿਆ ਤੇ ਪਾਕਿਸਤਾਨ ਨੂੰ ਫੋਲੋ ਸੂਟ ਕਰੇਗਾ। ਔਰ ਉਸ ਤੋਂ ਇੱਕਦਮ ਬਾਅਦ ਜ਼ੁਲਫਕਾਰ ਅਲੀ ਭੁੱਟੋ ਨੇ ਕਿਵੇਂ ਨਿਊਕਲੀਅਰ ਬੰਬ ਤੱਕ ਪਹੁੰਚਾਇਆ, ਇਹ ਇੱਕ ਵੱਖਰੀ ਕਹਾਣੀ ਹੈ ਜੀ। ਲੇਕਿਨ ਉਹਨੇ ਦੇਖ ਲਿਆ ਸੀ, ਉਹਨੇ ਕਿਹਾ ਕਿ ਵੀ ਜਦੋਂ ਪਾਕਿਸਤਾਨ ਦੇ ਕੋਲ ਨਿਊਕਲੀਅਰ ਹੋਏਗਾ ਉਹਨਾਂ ਨੂੰ ਤਾਂ ਕੋਈ ਫਿਰ ਖੌਫ ਨਹੀਂ ਰਹੇਗਾ, ਜਿਹੜੀ ਤੁਹਾਡੀ ਸੁਪੀਰੀਅਰਿਟੀ ਆ ਕਨਵੈਨਸ਼ਨਲ ਵੈਪਨਸ ਦੀ ਉਹ ਖਤਮ ਹੋ ਜਾਏਗੀ ਔਰ ਉਹ ਡਿਕਟੇਟ ਕਰਨਗੇ ਟਰਮਸ ਕਿ ਵੀ ਇਹ ਹਵਾਲੇ ਕਰੋ ਕਸ਼ਮੀਰ ਤੁਹਾਡੇ, ਨਹੀਂ ਤਾਂ ਅਸੀਂ ਜੰਨਤ 'ਚ ਮਿਲਦੇ ਹਾਂ ਕਿ ਵੀ ਸਾਡੇ ਲਈ ਤਾਂ ਸ਼ਹੀਦੀ ਹੈ ਹੀ ਹੈ, ਸਾਡੇ ਦਾ ਕਨਸੈਪਟ ਦਾ ਹਿੱਸਾ ਹੈ। ਇਹ ਉਹਨਾਂ ਨੇ ਕਿਹਾ ਵੀ ਤੂੰ ਬਹੁਤ ਗਲਤ ਕੰਮ ਕੀਤਾ ਇੰਦਰਾ ਗਾਂਧੀ ਨੂੰ, ਇਹ ਨੇ ਸੈਨੇਟਰ ਪੈਟਰਿਕ ਮੋਨੇਹਾਨ ਨੇ ਮੈਂਸ਼ਨ ਕੀਤਾ। ਹੁਣ ਇਸ ਸਾਰੇ 'ਚ ਅਸੀਂ ਜਦੋਂ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਕਿਹਾ ਵੀ ਇਸ ਕਨਫਲਿਕਟ ਸਿੱਖਾਂ ਨੇ ਵਿਵੇਕ, ਵਿਜ਼ਡਮ ਔਰ ਰਾਈਟ ਮੈਸੇਜ ਦਿੱਤਾ। ਡਾਇਸਪੋਰਾ ਸਿੱਖਾਂ ਨੇ ਆਪਣੀ ਥਾਂ ਦਿੱਤਾ ਹੈ, ਪੰਜਾਬ ਦੇ ਸਿੱਖਾਂ ਨੇ ਆਪਣੀ ਥਾਂ ਦਿੱਤਾ ਹੈ। ਲੇਕਿਨ ਹੁਣ ਇਹ ਤਾਂ ਚਲੋ ਬੱਲੇ ਬੱਲੇ ਵੀ ਹੋ ਗਈ, ਪਾਕਿਸਤਾਨ 'ਚ ਵੀ ਬੜੀ ਐਪਰੀਸ਼ੀਏਸ਼ਨ ਹੈ ਕਿ ਜੀ ਸਿੱਖ ਭਰਾ ਸਾਡੇ ਨਾਲ ਖਲੋਤੇ ਨੇ, ਦੂਸਰੇ ਵੀ ਸਾਨੂੰ ਵੀ ਤਸੱਲੀ ਹੈ ਵੀ ਭਾਰਤ ਨੂੰ ਜਿਹੜਾ ਹੈ ਉਹ ਚੰਗੀ ਸ਼ਿਕਸਤ ਮਿਲੀ ਹੈ ਮਿਲੀਟੈਰਲੀ, ਪੋਲੀਟੀਕਲੀ, ਡਿਪਲੋਮੈਟਿਕਲੀ, ਨੈਰੇਟਿਵ ਵਾਈਜ਼। ਪਰ ਇਹ ਸਾਡਾ ਜਿਹੜਾ ਉਦੇਸ਼ ਨਹੀਂ ਹੈ ਜਾਂ ਇਹ ਆਬਜੈਕਟਿਵ ਨਹੀਂ ਹੈ। ਸਿਆਣੀਆਂ ਕੌਮਾਂ, ਸਿਆਣੇ ਇਨਸਾਨ ਕਿਸੇ ਬਦਬਖਤੀ ਦੀ ਮੂਮੈਂਟ ਨੂੰ ਵੀ ਓਪਰਚੁਨਿਟੀ 'ਚ ਬਦਲਦੇ ਨੇ। ਔਰ ਸਾਡੇ ਬੇਸ਼ੱਕ ਇਹ ਬਦਬਖਤੀ ਸਿਰ ਤੇ ਖੜੀ ਸੀ। ਜੇ ਅਮਰੀਕਾ ਨੇ ਇੰਟਰਵੀਨ ਕੀਤਾ ਕਿ ਜੀ ਇਹ ਨਿਊਕਲੀਅਰ ਵੱਲ ਜਾ ਰਿਹਾ ਹੈ ਤੇ ਨਿਊਕਲੀਅਰ ਦਾ ਮਤਲਬ ਸੀ ਸਾਡੀ ਟੋਟਲ ਸਿਵਲਾਈਜੇਸ਼ਨ ਦੀ ਬਰਬਾਦੀ। ਦੋਵੇਂ ਪੰਜਾਬ ਜਿੱਥੇ ਸਾਡੇ ਹਮਸਾਏ ਔਰ ਆਪਣੇ ਨੇ, ਪਰ ਸਾਡਾ ਹੈਰੀਟੇਜ, ਸਾਡੀ ਆਬਾਦੀ, ਸਾਡਾ ਤਾਂ ਜਿਹੜੀ ਹੈ 70-80% ਦੀ ਲੋਕ ਹੀ ਉੱਥੇ ਵਸਦੇ ਨੇ ਦੋਨੋਂ ਪਾਸੇ। ਤੇ ਨਿਊਕਲੀਅਰ ਨਾ ਕੋਈ ਮਜ਼ਹਬ ਪੁੱਛਦਾ, ਨਾ ਕੋਈ ਵੀਜ਼ਾ ਪੁੱਛਦਾ, ਨਾ ਕੋਈ ਹਵਾ ਪੁੱਛਦਾ, ਉਹ ਤਾਂ ਵੰਸ। ਔਰ ਇਸ ਵੇਲੇ ਅਸੀਂ ਤਾਂ 74 ਦੀ ਕਰੂਡ ਡਿਵਾਈਸ ਦੀ ਗੱਲ ਕਰਦੇ ਹਾਂ, ਜਾਂ ਜਿਵੇਂ ਹੀਰੋਸ਼ੀਮਾ ਨਾਗਾਸਾਕੀ ਜੋ ਅਮਰੀਕਾ ਨੇ ਇਸਤੇਮਾਲ ਕੀਤੇ ਸੀ ਜਾਪਾਨ ਦੇ ਖਿਲਾਫ, ਉਹ ਤਾਂ ਕੁਝ ਵੀ ਨਹੀਂ ਸੀ। ਹੁਣ ਤਾਂ ਇੰਨੀਆਂ ਫਾਈਨ ਕਰਲਾ, ਹੁਣ ਕੋਈ ਬੰਬ ਨੂੰ ਕਿਤੇ ਜਹਾਜ਼ 'ਚ ਰੱਖ ਕੇ ਕਿਤੇ ਸੁੱਟਣ ਦੀ ਲੋੜ ਨਹੀਂ ਹੈ। ਹੁਣ ਤਾਂ ਫਾਈਨ ਮਿਸਾਈਲ ਸਿਸਟਮ ਹੈ, ਮਿਸਾਈਲ ਦੇ ਉੱਤੇ ਤੁਸੀਂ ਨਿਊਕਲੀਅਰ ਵਾਰਹੈਡ ਲਾਣਾ ਔਰ 4 ਚੁਫੇਰੇ ਬਰਬਾਦੀ ਤੁਹਾਡੇ, ਉਹ ਤਾਂ ਕਈ ਸਦੀਆਂ ਤੱਕ ਮੁੜ ਕੇ ਉਸ ਧਰਤੀ ਤੇ ਕੁਝ ਨਹੀਂ ਉੱਗਦਾ। ਸੋ ਉਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਕਿਉਂਕਿ ਦੋਨੋਂ ਪਾਸੇ ਸਿੱਖ ਹਾਈਲਾਈਟ ਹੋਏ, ਪਾਕਿਸਤਾਨ ਦੇ ਹਵਾਲੇ ਨਾਲ ਵੀ, ਇੰਡੀਆ ਦੇ ਹਵਾਲੇ ਨਾਲ ਵੀ, ਤੇ ਅਸੀਂ ਤੀਸਰੀ ਧਿਰ ਵਜੋਂ ਉੱਭਰੇ। ਔਰ ਖਾਸ ਤੌਰ ਤੇ ਇੰਡੀਆ ਨੇ ਕਿਉਂਕਿ ਇੰਡਸ ਵਾਟਰ ਟਰੀਟੀ ਪਹਿਲਗਾਮ ਦੀ ਇਸ ਘਟਨਾ ਤੋਂ ਬਾਅਦ ਖਾਰਿਜ ਕੀਤੀ, ਉਹਨੇ ਸਾਡੀ ਸਟਰੈਂਥ ਹੋਰ ਬਣਾ ਦਿੱਤੀ। ਕਿਉਂਕਿ ਜਦੋਂ ਅਸੀਂ ਇੰਡਸ ਵਾਟਰ ਟਰੀਟੀ ਦੀ ਗੱਲ ਕਰਦੇ ਹਾਂ ਜਿਹੜੀ 1960 ਦੇ ਵਿੱਚ ਸਾਈਨ ਹੋਈ, ਪੰਡਿਤ ਜਵਾਹਰ ਲਾਲ ਨਹਿਰੂ ਦਿੱਲੀ ਤੋਂ ਫਲਾਈ ਕਰਕੇ ਕਰਾਚੀ ਗਏ। ਉਦੋਂ ਕਰਾਚੀ ਰਾਜਧਾਨੀ ਸੀ ਪਾਕਿਸਤਾਨ ਦੀ, ਇਸਲਾਮਾਬਾਦ ਬਾਅਦ 'ਚ ਬਣਿਆ। ਸਤਲੁਜ, ਬਿਆਸ ਤੇ ਰਾਵੀ, ਇਹ ਤਾਂ ਸਾਡੇ ਦਰਿਆ ਨੇ ਪੰਜਾਬ ਦੇ, ਨਾ ਇਹ ਹਰਿਆਣਾ ਵਿੱਚ ਹੈ, ਨਾ ਰਾਜਸਥਾਨ ਵਿੱਚ ਹੈ, ਨਾ ਦੂਜਾ ਹੈ। ਤੇ ਇੰਡਸ ਵਾਟਰ ਟਰੀਟੀ ਜਿਹੜੀ ਵਰਲਡ ਬੈਂਕ ਨੇ ਇੰਟਰਵੀਨ ਕਰਕੇ ਇਹਨਾਂ ਦੋਨਾਂ ਦੇ ਵਿਚਾਲੇ ਕਰਾਈ, ਜਿਹਦੇ 'ਚੋਂ ਫਿਰ ਇੰਡੀਆ 'ਚ ਭਾਖੜਾ ਡੈਮ ਦੇ ਪ੍ਰੋਜੈਕਟ ਨੂੰ ਫਾਈਨੈਂਸ ਕੀਤਾ ਵਰਲਡ ਬੈਂਕ ਨੇ, ਉਧਰ ਮੰਗਲਾ ਡੈਮ ਨੂੰ ਕੀਤਾ। ਉਹਦੇ 'ਚ ਸਤਲੁਜ, ਬਿਆਸ ਤੇ ਰਾਵੀ ਸਾਡੇ ਪੰਜਾਬ ਦੇ ਦਰਿਆ ਮੰਨੇ ਗਏ, ਔਰ ਚਨਾਹ, ਜੇਹਲਮ ਔਰ ਇੰਡਸ ਦਰਿਆਏ ਸਿੰਧ ਦੇ ਪਾਕਿਸਤਾਨ ਦੇ, ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ ਦੋਨੋਂ। ਹੁਣ ਜੇ ਇੰਡੀਆ ਨੇ ਉਹਨੂੰ ਜਿਹੜਾ ਐਟ ਅਬੇਂਸ ਕਰ ਦਿੱਤਾ ਹੈ, ਤੇ ਫਿਰ ਹੁਣ ਜਿਹੜੀ ਕੋਈ ਵੀ ਨੈਗੋਸ਼ੀਏਸ਼ਨ ਹੈ, ਜੇ ਮਾਰਕੋ ਰੂਬੀਓ ਨੇ ਕਿਹਾ ਕਿ ਜੀ ਭਾਰਤ ਪਾਕਿਸਤਾਨ ਵਿਚਾਲੇ ਕਸ਼ਮੀਰ ਸਮੇਤ ਦੂਜੇ ਮਸਲਿਆਂ ਦੇ ਹੱਲ ਲਈ ਨਿਊਟਰਲ ਥਾਂ ਤੇ ਮੁਲਾਕਾਤ ਹੋਏ, ਉਹਦੇ 'ਚ ਸਾਡਾ ਕਲੇਮ ਹੈ ਕਿ ਵੀ ਜੇ ਹੁਣ ਜੰਮੂ ਕਸ਼ਮੀਰ ਕੱਲਾ ਇਹ ਨਹੀਂ ਕਿ ਵੀ ਉਹਨਾਂ ਦਾ ਸਿਕਿਉਰਿਟੀ ਕੌਂਸਲ, ਚਨਾਹ ਔਰ ਜੇਹਲਮ ਇਹ ਕਸ਼ਮੀਰ 'ਚੋਂ ਨਿਕਲਦੇ ਨੇ, ਔਰ ਇੰਡੀਆ ਜੇ ਉੱਥੇ ਬਗਿਆੜ ਡੈਮ ਤੇ ਉਹ ਫਲਾਣੇ ਉਹਨੂੰ ਬਲੌਕ ਕਰਦਾ। ਹੁਣ ਹੀ ਖਬਰਾਂ ਆ ਰਹੀਆਂ ਕਦੇ ਪਾਣੀ ਛੱਡਤਾ, ਕਦੇ ਦੂਜਾ ਕਰ ਲਿਆ। ਹਾਲਾਂ ਆਲਰੇਡੀ ਚਾਈਨਾ ਨੇ ਬ੍ਰਹਮਪੁੱਤਰਾ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਦੀ ਗੱਲ ਕੀਤੀ ਹੋਈ। ਇੰਡੀਆ ਨੂੰ ਮੈਸੇਜ ਦਿੱਤਾ ਹੈ ਵੀ ਜੇ ਵਾਟਰ ਐਜ਼ ਏ ਵੈਪਨ ਤੁਸੀਂ ਯੂਜ਼ ਕਰਨਾ ਹੈ ਤੇ ਅਸੀਂ ਵੀ ਇਹੀ ਕਰਾਂਗੇ। ਔਰ ਆਲਰੇਡੀ ਅੱਜ ਦੀਆਂ ਖਬਰਾਂ ਸੀ ਕਿ ਸਵਾਤ ਰਿਵਰ ਜਾਂ ਕਿਹੜੀ ਹੈ ਖੈਬਰ ਪਖਤੂਨਖਵਾ ਸੂਬੇ 'ਚ ਚਾਈਨਾ ਉਸ ਦੇ ਉੱਤੇ ਡੈਮ ਬਣਾ ਰਿਹਾ। ਹੁਣ ਇਸ ਸਾਰੇ ਦੇ ਚੱਲਦਿਆਂ ਵਾਟਰ ਇਸ਼ੂ ਵੀ, ਕਿਉਂਕਿ ਸਾਡੇ ਪੰਜਾਬ ਦੇ ਦਰਿਆ ਨੇ ਤੇ ਇੰਡੀਆ ਜੇ ਇਸ ਕਿਸਮ ਦੀ ਹਰਕਤ ਕਰਦਾ ਹੈ
ਤੇ ਅਸੀਂ ਸਮਝਦੇ ਹਾਂ ਵੀ ਸਿੱਖ ਤੀਸਰੀ ਧਿਰ ਨੇ। ਦੋਨਾਂ ਦੀ ਜੰਗ ਦੇ ਚੱਲਦਿਆਂ ਜੇ ਤੁਸੀਂ ਹੇਗ ਕਮਿਸ਼ਨ ਜਿਹੜਾ ਉਹਦਾ ਪੜੋ, ਜਿਹੜੀ ਹੇਗ ਕਨਵੈਨਸ਼ਨ ਹੈ, ਨਾਟ ਕਮਿਸ਼ਨ, ਹੇਗ ਕਨਵੈਨਸ਼ਨ ਹੈ, ਉਹਦੇ ਥੱਲੇ ਜਿਹੜੇ ਕਲਚਰਲ ਧਾਰਮਿਕ ਥਾਵਾਂ ਦੀ ਸੁਰੱਖਿਆ ਦੀ ਗੱਲ ਹੈ। ਹਾਲਾਂ ਪੰਜਾਬ ਡਾਇਲੋਗ ਟੀਮ ਨੇ ਕੱਲ ਜਿਹੜਾ ਕਨਕਲੂਜਨ ਕੀਤਾ ਹੈ, ਉਹਨਾਂ ਨੇ ਨੋ ਫਲਾਈ ਜ਼ੋਨ ਦੀ ਮੰਗ ਕੀਤੀ ਹੈ ਕਿ ਨਨਕਾਣਾ, ਜਿਵੇਂ ਫਸਟ ਜਿਹੜੀ ਪਰਸ਼ੀਅਨ ਗਲਫ ਵਾਰ ਸੀ, ਜਦੋਂ ਕਿ ਸਦਾਮ ਹੁਸੈਨ ਦੀ ਫੌਜ ਨੇ ਜਾ ਕੇ ਕੁਵੈਤ ਤੇ ਕਬਜ਼ਾ ਕਰ ਲਿਆ, ਸੀਨੀਅਰ ਬੁਸ਼ ਨੇ ਫੌਜ ਭੇਜੀ ਸੀ, ਔਰ ਉਦੋਂ ਕੁਰਦਾਂ ਦਾ ਮਸਲਾ ਸਾਹਮਣੇ ਆਇਆ, ਨਾਰਦਰਨ ਕੁਰਦਿਸਤਾਨ ਦਾ, ਔਰ ਨੋ ਫਲਾਈ ਜ਼ੋਨ ਐਸਟੈਬਲਿਸ਼ ਕੀਤੇ ਗਏ ਸੀ, ਔਰ ਅੱਜ ਵੀ ਉਹ ਨੋ ਫਲਾਈ ਜ਼ੋਨ ਹੈ। ਸੋ ਇੱਕ ਮੰਗ ਜਿਹੜੀ ਮੈਂ ਸਮਝਦਾ ਵੀ ਪੰਜਾਬ ਦੇ ਹਵਾਲੇ ਨਾਲ ਜਿਹੜੇ ਨੇ ਉਹਨਾਂ ਲਈ ਇਹੀ ਬਣਦਾ ਕਹਿਣਾ, ਉਹ ਡਾਇਰੈਕਟਲੀ ਤਾਂ ਉਹਨਾਂ ਲਈ ਇਸ ਸਟੇਜ ਦੇ ਉੱਤੇ ਖਾਲਿਸਤਾਨ ਦੀ ਗੱਲ, ਹਾਂ ਕੱਲ੍ਹ ਨੂੰ ਰੈਫਰੈਂਡਮ ਹੁੰਦਾ ਹੈ, ਕੋਈ ਜੰਗ ਲਾਈਕ ਸਿਚੁਏਸ਼ਨ ਹੁੰਦੀ ਹੈ, ਫਿਰ ਇੱਕ ਡਿਫਰੈਂਟ ਕਹਾਣੀ ਹੈ। ਸੋ ਉੱਥੋਂ ਇਹ ਮੰਗ ਨਿਕਲਣੀ ਸ਼ੁਰੂ ਹੋਈ ਹੈ ਕਿ ਸਾਡੇ ਦੋਨੋਂ ਪਾਸੇ ਹੀ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਔਰ ਦਰਬਾਰ ਸਾਹਿਬ ਸਾਡਾ ਸਾਰਾ ਹੈਰੀਟੇਜ ਹੈ, ਇਸ ਲਈ ਇਹਨੂੰ ਨੋ ਫਲਾਈ ਜ਼ੋਨ ਐਲਾਨਿਆ ਜਾਏ। ਪਰ ਅਸੀਂ ਜਿਹੜਾ ਇਸ ਮੁੱਦੇ ਦੇ ਉੱਤੇ ਸਾਡੀ ਟੇਕ ਇਹ ਹੈ ਕਿ ਸਿੱਖ ਫੈਕਟਰ ਐਜ਼ ਏ ਤੀਸਰੀ ਧਿਰ ਹੈ ਇਹਨਾਂ ਦੇ ਵਿਚਾਲੇ, ਇੰਡੀਆ, ਪਾਕਿਸਤਾਨ, ਚੀਨ, ਤਿੰਨੋਂ ਨਿਊਕਲੀਅਰ ਪਾਵਰਸ। ਤੇ ਜੇ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਹੈ, ਔਰ ਜਿਹੜਾ ਬਿਲਕੁਲ ਠੀਕ ਹੈ ਕਿ ਦੇ ਕੇਮ ਦੈਟ ਕਲੋਜ਼ ਟੂ ਨਿਊਕਲੀਅਰ ਵਾਰਫੇਅਰ, ਜਿਹਦੇ ਲਈ ਅਮਰੀਕਾ ਨੂੰ ਇੰਟਰਵੀਨ ਕਰਕੇ ਰੁਕਵਾਉਣਾ ਪਿਆ, then that is all the more reason ਕਿ ਅਮਰੀਕਾ should take the lead for creation of a buffer state of ਖਾਲਿਸਤਾਨ, ਤਾਂ ਕਿ ਇਹੀ ਇੱਕੋ ਇੱਕ ਪਰਮਾਨੈਂਟ ਹੱਲ ਜਾਂ ਸੋਲੂਸ਼ਨ ਹੈ। ਟਰੰਪ ਗਲਤ ਨਹੀਂ ਕਹਿੰਦਾ ਜਦੋਂ ਕਹਿੰਦਾ ਜੀ ਉਹ ਕਸ਼ਮੀਰ ਦਾ ਕੀ ਆ, ਉਹਨੇ ਕਿਹਾ ਇਹ 1500 ਸਾਲ ਤੋਂ ਲੜ ਰਹੇ ਨੇ। ਹੁਣ ਕਿਉਂਕਿ ਹਜ਼ਰਤ ਜਾਂ ਨਬੀ ਮੁਹੰਮਦ ਦੇ ਜਾਣ ਦੇ 70 ਸਾਲ ਦੇ ਵਿੱਚ ਤਾਂ ਇਸਲਾਮ ਉੱਥੇ ਪਹੁੰਚ ਗਿਆ, ਮੁਹੰਮਦ ਬਿਨ ਕਾਸਮ ਦੇ ਨਾਲ ਮੁਲਤਾਨ ਔਰ ਸਿੰਧ, ਔਰ ਹਿੰਦੂਆਂ ਨੇ ਜਾਂ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ। ਉਹ ਠੀਕ ਟਰੰਪ ਨੂੰ ਜਿਹਨੇ ਵੀ ਹਿਸਟਰੀ ਜਿੰਨੇ ਕੁ ਵੀ ਪੜ੍ਹਾਈ ਹੋਈ ਹੈ ਜਾਂ ਪਤਾ ਨਹੀਂ ਆਪ ਹੀ ਚਲਦੇ ਚਲਦੇ ਪੜ੍ਹ ਕੇ ਆ ਗਿਆ, ਉਹਨੇ ਕਿਹਾ ਵੀ ਇਹ ਗੱਲ ਕੱਲੀ ਇਹ 70-77 ਸਾਲ ਦੀ ਨਹੀਂ ਹੈ ਵੀ ਕਸ਼ਮੀਰ ਦਾ ਮੁੱਦਾ ਆ ਗਿਆ, ਇਹ 1400 ਸਾਲ ਤੋਂ ਲੜ ਰਹੇ ਨੇ ਆਪਸ 'ਚ, ਇਹਨਾਂ ਨੇ ਇਵੇਂ ਹੀ ਰਹਿਣਾ। ਸੋ ਸਿੱਖਾਂ ਦੇ ਮਾਮਲੇ 'ਚ ਅਸੀਂ ਤਾਂ ਤੀਸਰੀ ਧਿਰ ਹੈ, ਸਾਡੇ ਲਈ ਤਾਂ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਬਾਬਾ ਨਾਨਕ ਸਾਂਝੇ ਕਰਤਾਰਪੁਰ ਬੈਠੇ ਨੇ, ਇੱਧਰ ਵਾਲਿਆਂ ਨੂੰ ਵੀ ਗਲਵਕੜੀ 'ਚ ਲਿਆ, ਉੱਧਰ ਵਾਲਿਆਂ ਨੂੰ ਵੀ ਲਿਆ, ਫਿਰ ਸਾਰਾ ਇਹ ਹੁਸੈਨੀ ਵਾਘਾ ਹੁਸੈਨੀ ਵਾਲਾ ਪਾਰ ਕਰਕੇ ਲਖਪਤ ਤੱਕ ਜਾਓ ਤੁਸੀਂ, ਕੱਛ ਤੱਕ, ਤੇ ਉੱਥੇ ਵੀ ਦਰਿਆ ਦੇ ਵਿੱਚ ਜਿਹੜਾ ਗੁਰਦੁਆਰਾ ਗੁਰੂ ਨਾਨਕ ਪਾਤਸ਼ਾਹ ਦਾ, ਜਿਹੜੀ ਗੁਜਰਾਤ ਦੇ ਵਿੱਚ ਹੈ, ਜਿਹੜਾ ਭਾਰਤੀ ਫੌਜ ਜਿਹਨੂੰ ਮੈਨੇਜ ਕਰਦੀ ਹੈ, ਉੱਥੇ ਵੀ ਬਾਬਾ ਨਾਨਕ ਬੈਠੇ ਹੈ। ਖਾਲਿਸਤਾਨ ਦਾ ਬਾਰਡਰ ਤਾਂ ਡਰਾ ਹੋਇਆ ਬਫਰ ਸਟੇਟ ਦਾ। ਸੋ ਇਹੀ ਇੱਕ ਬੇਸਿਕ ਸੋਲੂਸ਼ਨ ਹੈ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਵੀ ਔਰ ਇਹਨੂੰ ਜੇ ਏਸ਼ੀਆ ਵੀ ਕਿਹਾ ਜਾਏ, ਕਿਉਂਕਿ ਜਦੋਂ ਨਿਊਕਲੀਅਰ ਤੱਕ ਗੱਲ ਪਹੁੰਚ ਜਾਂਦੀ ਹੈ ਤਾਂ ਫਿਰ ਇਹ ਨਹੀਂ ਹੈ ਕਿ ਵੀ ਕਿਹਦੀ ਐਪਲ ਪਾਈ 'ਚ ਨਿਊਕਲੀਅਰ ਰੇਡੀਏਸ਼ਨ ਹੋਣੀ ਹੈ, ਕਦੇ ਨਹੀਂ ਹੋਣੀ, ਉਹ ਉੱਡ ਕੇ ਫਿਰ ਇੱਥੋਂ ਵਾਲਿਆਂ 'ਚ ਵੀ ਆ ਜਾਣੀ ਹੈ। ਸੋ ਇਹ ਆਲ ਦਾ ਮੋਰ ਰੀਜ਼ਨ ਹੈ ਕਿ ਅਸੀਂ ਹੁਣ ਇਸ ਮੌਕੇ ਦੇ ਉੱਤੇ ਆਪਣੀ ਐਡਵੋਕੇਸੀ, ਕਿਉਂਕਿ ਅਲਟੀਮੇਟਲੀ ਦੁਨੀਆ ਦਾ ਸਰਪੰਚ ਤਾਂ ਇਸ ਵੇਲੇ ਅਮਰੀਕਾ ਹੈ, ਸਰਪੰਚ ਦਾ ਵੀ ਵੱਡਾ ਸਾਡੇ ਟਰੰਪ ਜਨਾਬ ਨੇ, ਕਿ ਵੀ ਇਸ ਦੇ ਉੱਤੇ ਫੋਕਸ ਕਰੀਏ ਕਿ ਭਾਈ ਇਹ ਬਫਰ ਸਟੇਟ ਖਾਲਿਸਤਾਨ ਜਿਹੜੀ ਇਹਨਾਂ ਤਿੰਨੋਂ ਨਿਊਕਲੀਅਰ ਆਰਮਡ ਸਟੇਟਸ, ਚਾਈਨਾ, ਇੰਡੀਆ, ਪਾਕਿਸਤਾਨ, ਜਿਨ੍ਹਾਂ ਦੀ ਪਾਕਿਸਤਾਨ ਇੰਡੀਆ ਦੀ 1400 ਸਾਲ ਦੀ ਜੰਗ ਹੈ, ਔਰ ਉਹਨਾਂ ਨੂੰ ਮਲੇਛ ਰਾਨਿਆ ਹੋਇਆ, ਉਹਨਾਂ ਦੇ ਲਈ ਉਹ ਕਾਫਰ ਨੇ। ਸਾਡੇ ਲਈ ਅਸੀਂ ਕਿਸੇ ਨਾਲ ਵੀ ਜਿਹੜਾ ਉਸ ਅਸੀਂ ਇੱਕ ਐਜ਼ ਏ ਬਫਰ, ਇਹ ਜਮਨਾ ਪਾਰ ਵਾਲੇ ਚਾਹੁਣਗੇ ਕਿ ਇਹਨਾਂ ਦੇ ਨਾਲ ਚੰਗੇ ਸੰਬੰਧ ਰਹਿਣ, ਤੇ ਫਿਰ ਇਹਨਾਂ ਨੂੰ ਦੇਖਣਾ, ਇਹਨਾਂ ਨੇ ਦੇਖਣਾ ਵੀ ਹੁਣ ਤੱਕ ਤਾਂ ਜੋ ਕਰ ਰਹੇ ਨੇ ਹੱਕਦਾਰ ਤਾਂ ਨਹੀਂ ਨੇ, ਹੱਕਦਾਰ ਤਾਂ ਛਿੱਤਰਾਂ ਦੇ ਨੇ, ਪਰ ਅਸੀਂ ਕਿਉਂਕਿ ਗੁਰੂ ਨਾਨਕ ਦੇ ਸਿੱਖ ਹੈ, ਮੁਆਫ ਕਰਨਾ ਵੀ ਸਾਨੂੰ ਆਉਂਦਾ ਹੈ, ਵੱਡੇ ਦਿਲ ਨੇ, ਦਿਲਾਂ ਦੇ ਬਾਦਸ਼ਾਹ, ਜਿਵੇਂ ਸਾਡੇ ਪਾਕਿਸਤਾਨੀ ਭਰਾ ਕਹਿਣਗੇ ਕਿ ਜੀ ਸਿੱਖ ਦਿਲਾਂ ਦੇ ਬਾਦਸ਼ਾਹ ਹੁੰਦੇ ਨੇ। ਸੋ ਜੇ ਇਹਨਾਂ ਨੇ ਵੀ ਚੰਗੇ ਨੇਬਰ ਵਾਂਗ ਰਹਿਣਾ ਹੋਏਗਾ ਤੇ ਇਹ ਵੀ ਗੰਗਾ ਜਮਨੀ ਤਹਿਜ਼ੀਬ ਦੇ ਵਿੱਚ ਆਪਣਾ, ਭਾਵੇਂ ਉੱਥੇ ਗਾਂ ਦਾ ਮੂਤ ਪੀਣ, ਗੋਹਾ ਖਾਣ, ਉੱਥੇ ਜਿਹਨੂੰ ਮਰਜ਼ੀ ਜਿਹੜਾ ਦੁੱਧ ਪਿਉਣ, ਸਾਨੂੰ ਕੋਈ ਉਹਦੇ ਤੇ ਨਹੀਂ ਹੋਏਗਾ, ਪਰ ਅਸੀਂ ਇਹਨਾਂ ਤੋਂ ਹੁਣ ਨਿਜਾਤ ਪਾਉਣੀ ਹੈ। ਔਰ ਇਉਂ ਲੱਗਦਾ ਹੈ ਕਿ ਜਿਹੜੀ ਇਹ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਵਰਲਡ ਆਰਡਰ ਸੀ ਉਹ ਕਲੈਪਸਿੰਗ 'ਚ ਹੈ, ਨਵੀਂ ਮੈਪ ਮੇਕਿੰਗ ਦਾ ਮੇਕਿੰਗ ਹੈ, ਔਰ ਇਹ 72 ਘੰਟੇ ਦੇ ਕਨਫਲਿਕਟ ਨੇ ਦੱਸ ਦਿੱਤਾ ਹੈ ਕਿ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਇਹ ਦੋਵੇਂ, ਜੇ ਮੋਦੀ ਕਹਿੰਦਾ ਕਿ ਜੀ ਅਜੇ ਅਸੀਂ ਸਸਪੈਂਡ ਕੀਤਾ ਇਹਨੂੰ ਆਪਰੇਸ਼ਨ ਸੰਦੂਰ ਨੂੰ, ਪੌਜ਼ ਨਾਟ ਸਸਪੈਂਡ, ਪੌਜ਼,
ਤੇ ਇਸ ਗੱਲ ਦਾ ਧਿਆਨ ਰਹੇ ਕਿ ਫਿਰ ਇਹ ਮੁਕੰਮਲ ਤਬਾਹੀ ਉਸ ਖਿੱਤੇ ਦੀ ਵੀ ਹੋਏਗੀ। ਔਰ ਸਿੱਖ ਕੌਮ ਜਿਹੜੀ ਹੈ ਇਸ ਵੇਲੇ ਇਹ ਮੰਗ ਕਰਦੀ ਹੈ ਇਸ ਦੇ ਉੱਤੇ ਸਾਨੂੰ ਫੋਕਸ ਕਰਨ ਦੀ, ਲੌਬੀ ਕਰਨ ਦੀ, ਇਕਜੁੱਟ ਹੋਣ ਦੀ, ਯਕਜ਼ਹਿਦੀ ਦੀ, ਸੋਲੀਡੈਰਿਟੀ ਦੀ ਲੋੜ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਕਾਫੀ ਸਾਰੇ ਮੈਸੇਜ ਸਾਡੇ ਵੈਲਕਮ ਦੇ ਨੇ ਔਰ ਨਾਲ ਹੀ ਸਾਨੂੰ ਕਹਿੰਦੇ ਤੁਹਾਨੂੰ ਆਪਾਂ ਬੜਾ ਮਿਸ ਕੀਤਾ। ਸੋ ਅਸੀਂ ਵੀ ਤੁਹਾਨੂੰ ਮਿਸ ਕੀਤਾ, ਅਸੀਂ ਵੀ ਤੁਹਾਨੂੰ ਵੈਲਕਮ ਕਰਦੇ ਹਾਂ। ਸੋ ਪਾਲ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਔਰ ਨਿਹੰਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਸੋਨ ਮਾਇਲ ਜੀ ਵੀ, ਫਿਰ ਇਸੇ ਤਰ੍ਹਾਂ ਜਿਹਾਦ ਹੁਸੈਨ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਲੈਜੈਂਡ, ਸਿੱਖ ਮੁਸਲਿਮ ਨੇਸ਼ਨ, ਖਾਲਿਸਤਾਨ ਓਨਲੀ ਵਨ ਸੋਲੂਸ਼ਨ ਫॉर ਸਿੱਖ ਨੇਸ਼ਨ, ਵੀ ਮੁਸਲਿਮ ਫੁੱਲੀ ਸਪੋਰਟ ਫॉर ਖਾਲਿਸਤਾਨ, ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ ਸਿਆਲਕੋਟ ਵੈਸਟ ਪੰਜਾਬ ਪਾਕਿਸਤਾਨ ਸਾਨੂੰ ਦੇਖ ਰਹੇ ਹੋ। ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਭਾਈਜਾਨ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਜੀ। ਔਰ ਪ੍ਰਿਤਪਾਲ ਸਿੰਘ ਚਾਈਨਾ ਜਿਹੜੇ ਨੇ ਉਹ ਛੀਨਾ ਉਹ ਸਾਨੂੰ ਤੁਹਾਨੂੰ ਕਹਿੰਦੇ ਧੰਨਵਾਦ ਡਾਕਟਰ ਸਾਹਿਬ ਜੀ 21 ਮਈ ਸ਼ੋ। ਹਾਂਜੀ ਸੋ ਫਿਰ ਉਹਨਾਂ ਨੇ ਕਹਿੰਦੇ ਨੇ ਕਿ ਵਾਹਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਸਦਾ ਹੀ ਆਜ਼ਾਦੀ ਹਲ ਹਲੇਮੀ ਰਾਜ ਆਸ ਕਰਦੇ ਹਾਂ। ਸੋ ਬਿਲਹਾਲ ਅਹਿਮਦ ਜੀ ਵੀ ਕਹਿੰਦੇ ਨੇ ਕਿ ਜੀ ਆਇਆਂ ਨੂੰ ਵੀ ਵਿਲ ਕਮ ਬੈਕ। ਕਹਿੰਦੇ ਡਾਕਟਰ ਸਾਹਿਬ ਆਫਟਰ 40 ਡੇਜ਼ ਕਹਿੰਦੇ ਬੜੇ ਇੰਤਜ਼ਾਰ ਕੀਤਾ ਕਰਾਇਆ ਤੁਸੀਂ। ਸੋ ਇਸੇ ਤਰ੍ਹਾਂ ਮੈਨੂੰ ਵੀ ਕਹਿੰਦੇ ਨੇ ਕਿ ਚਲੋ ਕਹਿੰਦੇ ਡਾਕਟਰ ਸਾਹਿਬ ਦੀ ਤਾਂ ਮਜਬੂਰੀ ਸੀ, ਤੁਹਾਨੂੰ ਕੀ ਹੋਇਆ ਤੁਸੀਂ ਗਾਇਬ ਹੋ ਗਏ, ਮੈਂ ਇਕੱਲਿਆਂ ਨੇ ਕੀ ਕਰਨਾ ਸੀ ਡਾਕਟਰ ਸਾਹਿਬ ਤੋਂ ਬਿਨਾਂ। ਸੋ ਨਾਈਸ। ਐਂਡ ਪਰਮਿੰਦਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਨਿਵਾਸ ਚੌਧਰੀ ਜੀ ਵੀ ਕਹਿੰਦੇ ਅਸਲਾਮ ਵਾਲੇਕਮ ਡਾਕਟਰ ਸਾਹਿਬ। ਭੈਣ ਜੀ ਨੀਮ ਕੌਰ ਜੀ, ਨਿਵਾਸ ਚੌਧਰੀ ਸਾਹਿਬ ਦਾ ਤਾਂ ਟੈਕਸਟ ਮੈਸੇਜ ਵੀ WhatsApp ਮੈਸੇਜ ਵੀ ਸੀ, ਬਹੁਤ ਸ਼ੁਕਰੀਆ। ਐਂਡ ਹਾਂਜੀ ਕਹਿੰਦੇ ਟੀਮ TV 84 ਆਈ ਐਮ ਸੋ ਹੈਪੀ ਟੂ ਵਾਚਿੰਗ ਯੂਅਰ ਪ੍ਰੋਗਰਾਮ। ਕਹਿੰਦੇ ਲਾਈਵ ਆਫਟਰ ਲੌਂਗ ਟਾਈਮ, ਲੋਟ ਆਫ ਹੈਪਨ ਇਨ ਦਾ ਵਰਲਡ, ਸੋ ਵੀ ਆਰ ਵੇਟਿੰਗ ਟੂ ਹੀਅਰ ਫਰੋਮ ਡਾਕਟਰ ਸਾਹਿਬ। ਸੋ ਤੁਸੀਂ ਸੁਣੀ ਲਿਆ ਸਾਰਾ ਕੁਝ। ਦੇਖ ਲਓ ਅੱਜ ਅਸੀਂ ਘੜੀ ਦਾ ਮੂੰਹ ਵੀ ਦੂਜੇ ਪਾਸੇ ਕਰਤਾ, ਟਾਈਮ ਦਾ ਅੱਜ ਪਹਿਲਾ ਦਿਨ ਹੈ, ਕੋਈ ਫਿਕਰ ਨਹੀਂ। ਹਾਂਜੀ ਬਿਲਕੁਲ। ਜਸਵੰਤ ਸਿੰਘ ਜੀ ਵੀ ਔਰ ਨਵਾਜ਼ ਚੌਧਰੀ ਜੀ ਵੀ, ਫਿਰ ਇਸੇ ਤਰ੍ਹਾਂ ਮਨਜੂਰ ਕੋਇਨੂਰ ਜੀ ਵੀ ਔਰ ਬਿਲਹਾਲ ਅਹਿਮਦ ਜੀ ਕਹਿੰਦੇ ਡਾਕਟਰ ਸਾਹਿਬ ਅੱਜ ਤੋਂ ਠੀਕ 1 ਮਹੀਨੇ ਬਾਅਦ ਕਹਿੰਦੇ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ ਔਰ ਕਾਫੀ ਬਦਲ ਗਏ ਹੋ ਤੁਸੀਂ, ਇੱਦਾਂ ਦੁਨੀਆ ਕਹਿੰਦੇ ਕਾਫੀ ਬਦਲ ਗਈ ਹੈ। ਜੀ 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 ਹਾਂਜੀ। ਔਰ ਤਾਇਬ ਬਿਨ ਅਬਦੁਲ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ। ਤਰਲੋਚਨ ਸਿੰਘ ਜੀ ਗ੍ਰੇਟ ਕਹਿੰਦੇ ਨੇ ਥੈਂਕ ਯੂ ਡਾਕਟਰ ਸਾਹਿਬ, ਖਾਲਿਸਤਾਨ ਜ਼ਿੰਦਾਬਾਦ। ਫਿਰ ਡੀ ਸਿੰਘ ਹਿੰਦੂ ਤੁਰਕ ਕੋ ਰਾਫसी इमाम साफी मानस की जात सबे एके पहचानबो, और someone is Hindu and someone a Muslim, then someone is Shia and someone a Sunni, but all the human beings as a species are one। ਇਹ ਜਿਹੜਾ ਫਰਮਾਨ ਹੈ 10ਵੇਂ ਪਾਤਸ਼ਾਹ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ जी। हिंदू तुर्क दाऊ राफजी इमाम शाफी मानस की जात सब है एक है पहचान वो। और इसी तरह स्टे सेफ भी और अमरजीत सिंह सानी जी भी, फिर इसी तरह जावेद बब्बर जी भी, ये भी इंशाल्लाह कहते कश्मीर और खालिस्तान ज़रूर आज़ाद होंगे। और फिर कहते कि नो हिंदी नो हिंदुस्तान, पंजाब बनेगा खालिस्तान, कश्मीर बनेगा पाकिस्तान। और फिर इसी तरह मोहम्मद जॉनिस कहते हैं कि खालिस्तान अब जल्दी बन जाना चाहिए इंशाअल्लाह। और बहरहाल अहमद जी कहते डॉक्टर साहब पाकिस्तान ने पॉलिसी बनाई है कि कश्मीर ते पॉलिसी का हिस्सा से एक कहते शरफ खालिस्तान भी कहते उन्होंने भी कहते पॉलिसी मिलेगी, ਜਾਂ ਪਤਾ ਨਹੀਂ ਯਾਰ ਉਹਨੂੰ ਕੀ ਕਹਿਣਾ ਚਾਹੁੰਦੇ ਨੇ। ਬਣਾ ਲੈਣ ਖਾਲਿਸਤਾਨ ਵੀ ਇੱਕ ਪਾਲਿਸੀ ਦਾ ਹਿੱਸਾ ਤੇ ਉਹਨਾਂ ਦਾ ਕੰਮ ਸੌਖਾ ਕਰ ਦੇਗਾ। ਬਿਲਕੁਲ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਲਾਡੀ ਸਿੰਘ ਜੀ ਜਿਹੜੇ ਕਹਿੰਦੇ ਨੇ ਕਿ ਵੈਲਕਮ ਬੈਕ, ਔਰ ਜਸਵੀਰ ਸਿੰਘ ਬਰਾਜ ਜੀ ਵੀ ਹਾਂਜੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇੰਦਰਜੀਤ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੈਲਕਮ ਬੈਕ ਡਾਕਟਰ ਸਾਹਿਬ। ਸੋਵਰਨਿਟੀ ਕਹਿੰਦੇ ਨੇ ਕਿ ਰੈਲੀ ਜਿਹੜੀ ਹੈ ਐਂਡ ਨਗਰ ਕੀਰਤਨ ਇਜ਼ ਬੀਇੰਗ ਹੈਲਡ ਐਟ ਸੈਨ ਫਰਾਂਸਿਸਕੋ, begins from 88 and 2nd Street to Civic Center on June 7th। ਐਡ ਵੀ ਸਾਡੇ ਚੱਲ ਰਹੀ ਹੈ ਹਾਂਜੀ। ਔਰ ਅਸੀਂ 7 ਜੂਨ ਦੇ ਇਸ ਫਰੀडम ਮਾਰਚ ਸੈਨ ਫਰਾਂਸਿਸਕੋ ਸ਼ਾਮਲ ਹੋਵਾਂਗੇ। ਔਰ ਉਸ ਤੋਂ ਬਾਅਦ 14-15 ਮਾਰਚ ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹੀਦੀ ਨੂੰ 2 ਸਾਲ ਹੋ ਜਾਣੇ ਨੇ,
ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੀ ਮੈਨੇਜਮੈਂਟ ਵੱਲੋਂ ਜਿੱਥੋਂ ਦੇ ਉਹ ਪ੍ਰਧਾਨ ਸੀ ਜਿਹੜਾ ਹੈ ਉਹ ਉਹਨਾਂ ਨੇ 13-14 ਜਿਹੜਾ ਜੂਨ ਦਾ ਸਮਾਗਮ ਰੱਖਿਆ, ਅਸੀਂ ਉਸ ਦੇ ਵਿੱਚ ਵੀ ਸ਼ਮੂਲੀਅਤ ਕਰਾਂਗੇ। ਅਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਐਨਸਿਸ ਨੀਲਮ ਕੌਰ ਜੀ ਇੰਨੇ ਦਿਨ ਪ੍ਰੋਗਰਾਮ ਕਿਉਂ ਨਹੀਂ ਕੀਤਾ, ਪਲੀਜ਼ ਸਾਡਾ ਕਹਿੰਦੇ ਸਾਡੇ ਤੁਹਾਡੇ ਤੋਂ ਬਿਨਾ ਕਹਿੰਦੇ ਦੇਖਣਾ ਕਹਿੰਦੇ ਜੀ ਨਹੀਂ ਲੱਗਦਾ, ਜਾਨੀ ਕਿ ਅਸੀਂ ਮਿਸ ਕੀਤਾ ਕਹਿੰਦੇ ਕਿ ਸੋ ਨਾਈਸ। ਸਗੋਂ ਇਸ ਪੀਰੀਅਡ 'ਚ ਥੈਂਕਸ ਕਰਨਾ ਭੁੱਲ ਗਿਆ ਅਮਰਵੀਰ ਸਿੰਘ, ਸੁਖਵਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਜਾਣਕਾਰੀਆਂ ਪ੍ਰੋਵਾਈਡ ਕੀਤੀਆਂ ਔਰ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਟੀਮ ਦੇ, ਜਿਨ੍ਹਾਂ ਨੇ ਸਾਡੇ ਉੱਥੋਂ ਦੇ ਪ੍ਰੋਗਰਾਮਾਂ ਨੂੰ ਵੀ ਜਿਹੜਾ ਉਹ ਆਪਣੇ ਵਿਊਜ਼ ਤੱਕ ਪਹੁੰਚਾਇਆ। ਬਿਲਕੁਲ ਮੁਹੰਮਦ ਯਾਕੂਬ ਵਗੈਰਾ ਦੇ ਸਾਰੇ ਕਾਫੀ ਸਾਰੇ ਜਿਹੜੇ ਮੈਸੇਜ ਨੇ। ਹਾਂ ਯਾਕੂਬ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਬਰਾਬਰ ਨਾਲ ਤੁਸੀਂ ਹਾਂਜੀ ਤੁਹਾਡੀਆਂ ਦੁਆਵਾਂ ਨਾਲ ਹੀ ਰਹੀਆਂ ਔਰ ਦੇਖ ਲਓ ਅਸੀਂ ਹੁਣ ਜਿੱਤ ਕੇ ਵਾਪਸ ਆਏ ਹਾਂ। ਕਹਿੰਦੇ ਓ ਮਾਈ ਗॉड ਵੈਲਕਮ बैक, वेयर हैव यू बिन, अब सही खबर का कहते पता चलेगा। जो भी दुनिया का दूसरा जिवें तुसी लाहौरीया कहंदे ओ माई दा नक्का आस्ट्रेलिया 20 घंटे इधर नु फ्लाई करके। बिल्कुल। सो अब्दुल हमीद जी कहते वेलकम बैक डॉक्टर साहब, सत श्री अकाल उन्होंने किया। और फिर हाँ जी टोचा सिंह जी भी फतेह बुलाते ने, फिर कहते फरहान खान जी भी कहते डॉक्टर साहब बहुत मिस किया तुहानू। और मोहम्मद याकूब जी कहते कि डॉक्टर साहब कुछ लोग कहते हैं कि ये फिक्स मैच था, यानी कि नूरा कुश्ती वाकई इंडिया पाकिस्तान की जंग जड़ी है कि नूरा कुश्ती है। नहीं समझते भी ये नूरा कुश्ती सी, हालांकि एक तबका जिहड़ा दोवें पासे क्रिटिकल है वो इस नूं इवें लै रिहा, असीं समझते हैं भी ये मोदी इस चों बहुत कुछ कढ़ना चाहुंदा सी, पर हाल ये होया कि भी चले सी नमाज बख्शाउण ते रोजे गल पै गए, हाल इहदा ये होया। बिल्कुल। रणवीर गिल तो नाराज ने, कहने कि तुसी कहंदे एडिटेड नहीं आए। हाँ इस वार ਲਈ ਅਸੀਂ ਮਾਫੀ ਚਾਹੁੰਦੇ ਹਾਂ, ਲੇਕਿਨ ਨੈਕਸਟ ਵਿਜ਼ਿਟ ਜਦੋਂ ਗੁਰੂ ਨੇ ਚਾਹਿਆ ਤੇ ਤੁਹਾਡੇ ਐਡੀਲੇਡ ਜ਼ਰੂਰ ਅਸੀਂ ਦੀਦਾਰ ਕਰਾਂਗੇ। हाँ जी। फिर मोहम्मद याकूब जी कहते हैं कि सोचा था कि जंग होगी तो खालिस्तान बन जाएगा। फिर इन्हों का है कि कहते डॉक्टर साहब जी वाकई पाकिस्तान ने इंडिया के 6 राफेल फाइटर कहते मार गिराए हैं, क्या वाकई पाकिस्तान ने इंडिया के सर ज़मीन पर बमबारी की? नहीं, क्योंकि ये हवाई जहाज़ तो नहीं उड़े बट विद इन द पाकिस्तानी टेरिटरी, क्योंकि मिसाइल्स एंड ड्रोन्स ये वार सी और वो ज़ाहिर है भी राफेल तो डिगे ने, उन्होंने शेयर डिगे ਜਿਹੜੇ ਚਾਈਨੀਜ਼ ਬੰਬਰ ਯੂਜ਼ ਹੋਏ ਮਿਸਾਈਲਾਂ ਵਾਲੇ ਦੂਜੇ ਉਹਨਾਂ ਦੇ ਸ਼ੇਅਰ ਅਪ ਗਏ। ਸੋ ਜ਼ਾਹਰ ਹੈ ਗਿਣਤੀ 'ਚ ਫਰਕ ਹੋ ਸਕਦਾ ਹੈ ਕਿ 3 ਡਿਗੇ ਕਿ 5 ਡਿਗੇ, ਲੇਕਿਨ ਸਰਟਨਲੀ ਰਾਫੇਲ ਜਿਹੜੇ ਨੇ। ਔਰ ਅੱਜ ਟੈਲੀਗ੍ਰਾਫ ਯੂਕੇ ਦਾ ਇਹ ਸੀ ਕਿ ਵੀ ਇੰਡੀਆ ਮਜਬੂਰੀ ਇਸ ਲਈ ਹੋਇਆ ਸੀਜ਼ ਫਾਇਰ ਲਈ ਜਦੋਂ ਉਹਨਾਂ ਦੇ ਰਾਫੇਲ ਡਿਗੇ ਨੇ। फिर कहते जंग के दौरान पता चला है कि बहुत सारे ਜਿਹੜੇ सिख है बदकिस्मती से प्रो इंडिया है। नहीं ये ठीक नहीं है, ਰਾਦਰ ਇਸ ਤੇ ਉਲਟੇ ਖਬਰ ਹੈ ਵੀ 300 ਦੇ ਕਰੀਬ ਸਿੱਖ ਫੌਜੀ ਜਵਾਨ ਅੱਡ-ਅੱਡ ਥਾਵਾਂ ਦੇ ਉੱਤੇ ਉਹਨਾਂ ਦੇ ਕੋਰਟ ਮਾਰਸ਼ਲ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਸੋਸ਼ਲ ਅਕਾਊਂਟ ਤੋਂ ਜਾਂ ਉਹਨਾਂ ਦੀਆਂ ਕੋਈ ਗੁਫ਼ਤਗੂ ਤੋਂ ਉਹਨਾਂ ਨੂੰ ਲੱਗਾ ਕਿ ਵੀ ਇਹ ਬਾਗੀਆਨਾ ਰੁਖ ਰੱਖਦੇ ਨੇ। ਇਸ ਵਾਰ ਪੰਜਾਬ ਦਾ ਸਿੱਖ ਨਿਊਟਰਲ ਜ਼ੋਨ ਤੇ ਖੜਾ ਸੀ ਔਰ ਬਾਹਰਲੇ ਸਿੱਖਾਂ ਨੇ ਖੁੱਲ੍ਹ ਕੇ ਇੰਡੀਆ ਨੂੰ ਕੰਡੈਮ ਕੀਤਾ ਔਰ ਪਾਕਿਸਤਾਨ ਦਾ ਦੇ ਹੱਕ ਦੇ ਵਿੱਚ ਜਿਹੜੀ ਹੈ ਉਹ ਵਜ਼ਾਤ ਕੀਤੀ। दौलत नगर टीवी कहते पाकिस्तान जिंदाबाद, खालसा जिंदाबाद। फिर मोहम्मद याकूब कहते हैं कि हम सिख फॉर जस्टिस सरदार पन्नू का दिल से कहते शुक्रिया अदा करते हैं पाकिस्तान के साथ देने के पर। और फिर इसी तरह कहते हैं सरदार पन्नू खालसा 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 जिंदाबाद, TV 84 जिंदाबाद, संत जरनैल सिंह पिंडरांवाले कहते जिंदाबाद। फिर कहते हैं कि जी डॉक्टर साहब सऊदी अरब कहते कतर और दुबई वाले मुकम्मल बेकायरत हैं, हो चुके हैं, सिर्फ नाम के मुस्लिम हैं। हाँ बिल्कुल, बहुत अफसोस होया देख के कि जो गजाज हो रहा है और जिवें इन्होंने इस ट्रंप की विजिट को हैंडल की। और कहते हैं कि पाकिस्तान ने गजा की रत्ती भी कहते मदद नहीं की है। बिल्कुल। और नो नेम कहते हैं कि खालिस्तान जिंदाबाद, लव फ्रॉम लाहौर। और फिर इस तरह मोहम्मद याकूब जी कहते हैं कि पीस अमन शांति के लिए खालिस्तान बहुत ज़रूरी है। और 5 स्टार भी कहते हैं कि वेलकम डॉक्टर साहब। और फिर इसी तरह मोहम्मद याकूब जी कहते हैं कि क्या जो 6 जून 1984 की जड़ी याद में न्यूयॉर्क में इंडिया के खिलाफ कोई प्रोटेस्ट रैली मुजाहरा हो रहा है कि नहीं हो रहा?
ਉਹਦੇ 'ਚ ਦੇਖੋ 2-3 ਪ੍ਰੋਗਰਾਮ ਨੇ ਕੈਪੀਟਲ ਦੇ ਉੱਤੇ। ਇੱਕ ਸੈਨੇਟ ਦੇ ਵਿੱਚ ਮੋਸਟ ਲਾਈਕਲੀ ਬਰੀਫਿੰਗ ਜਾਂ ਹੀਅਰਿੰਗ 5 ਜੂਨ ਦੀ ਹੈ। 6 ਜੂਨ ਨੂੰ ਸੈਨੇਟ ਦੇ ਵਿੱਚ ਅਰਦਾਸ ਹੈ। ਉਸ ਤੋਂ ਬਾਅਦ 1-2 ਘੰਟੇ ਦੀ ਜਿਹੜੀ ਹੈ ਉਹ ਫੰਕਸ਼ਨ ਹੈ ਜੂਨ 84 ਦੇ ਘੱਲੂਘਾਰੇ ਨੂੰ। ਔਰ 7 ਜੂਨ ਜੇ ਮੈਂ ਗਲਤ ਨਾ ਹੋਵਾਂ, ਕਿਉਂਕਿ ਮੈਂ ਤਾਂ ਸੈਨ ਫਰਾਂਸਿਸਕੋ ਹੋਣਾ, ਉਸ ਦਿਨ ਦਾ ਪ੍ਰੋਟੈਸਟ ਵਾਸ਼ਿੰਗਟਨ DC 'ਚ ਮੋਸਟ ਲਾਈਕਲੀ ਹੈ। ਹਾਂਜੀ ਹਾਂਜੀ, ਫਿਰ ਇਸੇ ਤਰ੍ਹਾਂ ਬਿੱਲੀ ਸਿੰਘ ਜੀ ਕਹਿੰਦੇ ਟਰੂਥ ਇਜ਼ ਦਾ ਓਨਲੀ ਰਿਲੀਜਨ। ਐਂਡ ਕਮਲਜੀਤ ਸਿੰਘ ਕਹਿੰਦੇ ਨੇ ਕਿ ਆਫਟਰ ਅਨਸਕਸੈਸਫੁਲੀ ਫੁੱਲ ਇਨ ਅਦਰ ਸਿੱਖ controversial issues now Sikh enemy is trying to start Khana Jangi is Sikhs ਕਹਿੰਦੇ ਤਖਤ and origins। ਬਿਲਕੁਲ ਠੀਕ ਹੈ। ਜਿਸ ਅੰਦਾਜ਼ ਦੇ ਵਿੱਚ ਪਟਨਾ ਸਾਹਿਬ ਵਾਲਿਆਂ ਨੇ ਜਿਹੜੇ ਹੁਣ ਨਵੇਂ ਜਥੇਦਾਰ ਸ਼੍ਰੋਮਣੀ ਕਮੇਟੀ ਨੇ ਥਾਪੇ ਨੇ, ਗੜਗੱਜ ਸ਼ਾਇਦ ਰਣਜੀਤ ਸਿੰਘ ਨਾਂ ਹੈ, ਉਹਨਾਂ ਨੂੰ ਤਨਖਾਹੀ ਐਲਾਨੇ ਹੈ। ਜਿਸ ਅੰਦਾਜ਼ ਮੈਨੂੰ ਇਹ ਲੱਗਦਾ ਹੈ ਕਿ ਇਹ 3 ਕਮੇਟੀਆਂ, 3 ਜਿਹੜੇ ਤਖਤ ਨੇ, 2 ਤਖਤ ਮੁੱਖ ਤੌਰ 'ਤੇ ਤਖਤ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ, ਇਹ RSS ਰਨ ਕਰਦਾ ਹੈ। ਇਹਨਾਂ ਦੋਨਾਂ ਤਖਤਾਂ ਦੀਆਂ ਮੈਨੇਜਮੈਂਟ ਕਮੇਟੀਆਂ ਵੀ RSS ਦੀਆਂ ਹੀ ਨੇ। ਔਰ ਇਸ ਤੋਂ ਇਲਾਵਾ 2 ਹੋਰ ਗੁਰਦੁਆਰਾ ਕਮੇਟੀਆਂ, ਦਿੱਲੀ ਗੁਰਦੁਆਰਾ ਕਮੇਟੀ ਔਰ ਹਰਿਆਣਾ ਗੁਰਦੁਆਰਾ ਕਮੇਟੀ ਵੀ RSS ਦੀ ਹੈ। ਸੋ ਹੁਣ ਉਹ ਇੱਕ ਦੂਜੇ ਨੂੰ ਕੱਟਣ ਦੇ ਉੱਤੇ ਉਹਨਾਂ ਨੇ, ਕਿਉਂਕਿ ਜੇ ਸਾਨੂੰ ਸਿੱਖ ਤਾਕਤ ਤੀਸਰੀ ਧਿਰ ਦੇ ਤੌਰ 'ਤੇ ਉੱਭਰਦੀ ਨਜ਼ਰ ਆਈ ਜਾਂ ਅਸੀਂ ਇੰਟਰਨੈਸ਼ਨਲ ਰਡਾਰ 'ਤੇ ਆਪਣੀ ਹੋਂਦ ਕਾਇਮ ਕਰ ਰਹੇ, ਅਤੇ ਦੁਸ਼ਮਣ ਜਿਹੜਾ ਹੈ ਉਹ ਫਿਊਚਰ ਨੂੰ ਦੇਖਦਿਆਂ ਹੋਇਆਂ ਇਹ ਡਿਵਾਈਸਿਵ ਏਜੰਡੇ ਦੇ ਉੱਤੇ ਬੜੀ ਤੇਜ਼ੀ ਨਾਲ ਕੰਮ ਕਰ ਰਹੇ। ਜਾਕੂਬ ਜੀ ਕਹਿੰਦੇ ਨੇ ਜਿਹੜੀ ਉਹ ਕਰਵਾਈ ਹੈ ਇਹਨਾਂ ਨੇ ਪਹਿਲਗਾਮ ਦੇ ਵਿੱਚ, ਇਹ ਇੰਡੀਆ ਨੇ ਕਰਵਾਈ ਹੈ ਹਰਕਤ ਜੋ ਵੀ ਹੈ। ਸੋ ਬਿਲਹਾਲ ਅਹਿਮਦ ਜੀ ਕਹਿੰਦੇ ਨੇ ਪਾਕਿਸਤਾਨ ਨੇ ਇੰਡੀਅਨ ਕਹਿੰਦੇ ਫੀਮੇਲ ਪਾਇਲਟ ਪਕੜ ਲਈ ਹੈ ਔਰ ਪਾਕਿਸਤਾਨ ਨੇ ਨਾ ਕਰ ਦਿਏ ਹੈ। ਸੋ ਇਹਦੇ ਬਾਰੇ ਦੇਖੋ ਬਹੁਤ ਸਾਰੀ ਇਸ ਵੇਲੇ ਮਿਸ ਇਨਫੋਰਮੇਸ਼ਨ ਵੀ ਹੈ। ਜਿਹੜੀ ਗੱਲ ਠੀਕ ਹੈ, ਅਸੀਂ ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਨੇ। ਔਰ ਫਿਰ ਹਾਂਜੀ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਬਿਲਹਾਲ ਅਹਿਮਦ ਨਾਲ ਲੱਗੇ ਹੋਏ ਨੇ, ਗੱਲਾਂ ਬਾਤਾਂ ਕਰ ਰਹੇ ਨੇ ਆਪਸ ਵਿੱਚ। ਔਰ ਫਿਰ ਇਸੇ ਤਰ੍ਹਾਂ ਅਬਦੁਲ ਰਹੀਮ ਕਹਿੰਦੇ ਡਾਕਟਰ ਸਾਹਿਬ ਵੈਲਕਮ ਬੈਕ ਇਨ ਪ੍ਰੋਗਰਾਮ ਸੱਚੋ ਸੱਚ ਆਫਟਰ ਲੌਂਗ ਟਾਈਮ, ਗੋਡ ਬਲੈਸ ਬੋਥ ਆਫ ਯੂ, ਥੈਂਕ ਯੂ ਸੋ ਮਚ। ਔਰ ਫਿਰ ਕਹਿੰਦੇ ਡਾਕਟਰ ਸਾਹਿਬ, ਫਿਰ ਉਹਨਾਂ ਦਾ ਰਿਪੀਟ ਮੈਸੇਜ ਹੈ, ਵਿਲਹਾਰ ਸਿੰਘ ਕੰਗ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਅਲੀ ਰਾਜਾ ਜੀ ਵੈਰੀ ਨਾਈਸ ਕਹਿੰਦੇ ਨੇ। ਔਰ ਇਸੇ ਤਰ੍ਹਾਂ ਬਿਲਹਾਲ ਅਹਿਮਦ ਜੀ ਕਹਿੰਦੇ ਡਾਕਟਰ ਸਾਹਿਬ ਸਿੱਖ ਕੌਮ ਨੂੰ ਖਾਲਿਸਤਾਨ ਬਣਨ ਲਈ ਚਾਈਨਾ ਦੇ ਕੋਲ ਹੋਣ ਦੀ ਜ਼ਰੂਰਤ ਹੈ ਔਰ ਆਫਟਰ ਆਲ ਚਾਈਨਾ ਇਜ਼ ਦਾ ਸੈਕੰਡ ਵਰਲਡ ਪਾਵਰ ਜੀ। ਔਰ ਫਿਰ ਇਸ ਤਰ੍ਹਾਂ ਬਲਕਾਰ ਸਿੰਘ ਜੀ ਕਹਿੰਦੇ ਨੇ ਪੰਜਾਬ ਹਲ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਫਿਰ ਪ੍ਰਭਜੋਤ ਗੇਮਿੰਗ ਜੀ ਵੀ। ਔਰ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਅਸਲਮ ਜੀ ਕਹਿੰਦੇ ਡਾਕਟਰ ਸਾਹਿਬ ਵੈਲਕਮ ਬੈਕ, ਵੀ ਮਿਸਡ you a lot at this justice, god bless you, ਬਹੁਤ ਸ਼ੁਕਰੀਆ। ਔਰ ਐਸ ਸਿੰਘ ਜੀ ਵੀ ਵਾਇਸ ਕਹਿੰਦੇ ਲੈਸ ਆ ਰਹੀ ਹੈ, ਓਕੇ ਜੀ। ਫਿਰ ਬਲਜੀਤ ਵਰਾਜ ਜੀ ਵੀ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਵੈਲਕਮ ਬੈਕ ਕਹਿੰਦੇ ਨੇ, ਕਹਿੰਦੇ ਮਿਸ ਕੀਤਾ ਤੁਹਾਨੂੰ। ਫਿਰ ਹਾਂਜੀ ਮੇਰੇ ਖਿਆਲ ਫਿਰ ਇਸੇ ਤਰ੍ਹਾਂ ਸਫਦਾਰ ਇਕਬਾਲ ਜੀ ਵੀ ਵੈਰੀ ਨਾਈਸ ਕਹਿੰਦੇ ਨੇ। ਔਰ ਸਮਰ ਮਾਨ ਜੀ ਕਹਿੰਦੇ ਡਾਕਟਰ ਬਿਲਕੁਲ ਡਾਕਟਰ ਸਾਹਿਬ, 2 ਨੇਸ਼ਨ ਥਿਊਰੀ ਹਿੰਦੂ ਤੇ ਮੁਸਲਮਾਨ ਦੇ ਆਧਾਰ ਤੇ ਇਸ ਖਿੱਤੇ ਦੀ ਵੰਡ ਹੋਈ ਹੈ ਔਰ ਸਿੱਖ ਤੀਜੀ ਧਿਰ ਥਰਡ ਨੇਸ਼ਨ ਹੈ ਜਿਨ੍ਹਾਂ ਨੂੰ ਕੰਸੀਡਰ ਨਹੀਂ ਕੀਤਾ ਗਿਆ। ਸਮੇਂ ਦੀ ਲੋੜ ਹੈ ਤੀਜੀ ਧਿਰ ਦਾ ਪੱਖ ਸੰਸਾਰ ਸੁਣੇ। ਦੇਖੋ 1947 ਚ ਵੀ ਅਸੀਂ ਤੀਸਰੀ ਧਿਰ ਸੀ, ਇਸ ਲਈ ਰਾਉਂਡ ਟੇਬਲ ਕਾਨਫਰੰਸਿਸ ਦੇ ਵਿੱਚ ਵੀ ਸਾਡੀ ਨੁਮਾਇੰਦਗੀ ਸੀ, ਸੈਪਰੇਟ ਸਿੱਖਾਂ ਦਾ ਇਲੈਕਟੋਰੇਟ ਵੀ ਸੀ। ਪਰ ਕਿਉਂਕਿ ਸਿੱਖ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਅਸੀਂ ਫਾਇਦਾ ਨਹੀਂ ਚੁੱਕ ਸਕੇ। ਹੁਣ ਅਗੇਨ ਇੱਕ ਓਪਰਚੁਨਿਟੀ ਸਾਡੇ ਰਾਹ 'ਚ ਆਈ ਹੈ ਔਰ ਇਹਨੂੰ ਜੇ ਅਸੀਂ ਨਾ ਇਸ ਦਾ ਫਾਇਦਾ ਚੁੱਕ ਸਕੇ ਤਾਂ ਫਿਰ ਸਾਡੀ ਇਸ ਦੌਰ ਦੀ ਲੀਡਰਸ਼ਿਪ ਦੇ ਉੱਤੇ ਹੋਰ ਵੀ ਜ਼ਿਆਦਾ ਕਲੰਕ ਲੱਗੇਗਾ 47 ਦੀ ਲੀਡਰਸ਼ਿਪ ਨਾਲੋਂ ਵੀ ਜ਼ਿਆਦਾ। ਬਲਜੀਤ ਵਰਾਜ ਜੀ ਕਹਿੰਦੇ ਨੇ ਕਿ ਹੁਣ ਬਾਬਾ ਜੀ ਕੋਈ ਛੁੱਟੀ ਨਹੀਂ ਆਈ। ਨਹੀਂ ਹੱਥ ਜੋੜ ਕੇ ਕਹਿੰਦੇ ਹੁਣ ਤਾਂ ਅਸੀਂ ਐਕਸਟਰਾ ਓਵਰਟਾਈਮ ਲਾ ਕੇ ਆਏ ਹਾਂ, ਹੁਣ ਤਾਂ ਸਗੋਂ ਜ਼ਿਆਦਾ ਛੁੱਟੀਆਂ ਚਾਹੀਦੀਆਂ ਨੇ। ਔਰ ਫਿਰ ਇਸੇ ਤਰ੍ਹਾਂ ਇਰਫਾਨ ਜੀ ਕਹਿੰਦੇ ਪਾਕਿਸਤਾਨ ਇਜ਼ ਵਿਦ ਪੰਜਾਬੀ ਸਿੱਖਸ, ਖਾਲਿਸਤਾਨ ਪਾਕਿਸਤਾਨ ਬ੍ਰਦਰਲੀ ਨੇਬਰਸ ਇਨਸ਼ਾ ਅੱਲਾ। ਔਰ ਰਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਰਫਾਨ ਜੀ ਕਹਿੰਦੇ ਨੇ ਵੀ ਵੈਲਕਮ ਖਾਲਿਸਤਾਨ, ਪ੍ਰਾਊਡ ਟੂ ਬੀ ਏ ਪੰਜਾਬੀ। ਔਰ ਸਰਦਾਰ ਸਾਹਿਬ ਜੀ ਫਤਿਹ ਬੁਲਾਉਂਦੇ ਨੇ। ਜਗਦੀਪ ਸਿੰਘ ਜੀ ਵੀ ਕਹਿੰਦੇ ਵਿਛੜਿਆ ਮੇਲੇ ਪ੍ਰਭੂ। ਵਾਹ ਵਾਹ ਵਾਹ, ਉਹਨਾਂ ਨੇ ਤਾਂ
ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਹਰ ਨਾਮਾ ਮੰਤਰ ਦੜਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਨਾ ਮਿਲਾਇਆ ਜਨ ਤੁਰੇ ਪਿਆ ਸੰਜੋਗ ਕਿਆ ਗੁਰਬਾਣੀ ਦਾ ਫਰਮਾਨ ਹੈ। ਔਰ ਬਸਰਾ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਦਲਜੀਤ ਸਿੰਘ ਜੀ ਫਤਿਹ ਔਰ ਫਿਰ ਇਸੇ ਤਰ੍ਹਾਂ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਕਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।